ਪਹਿਲੀ ਜੰਗ ਸਿੱਧੀ ਸਟੇਟ ਨੇ ਅਕਾਲ ਤਖਤ ਤੇ ਧਾਵਾ ਕਰਨ ਦੀ ਥਾਂ ਉਹਨਾਂ ਨੇ ਗੁਰੂ ਡੰਮ ਖੜਾ ਕੀਤਾ। ਇਹ ਜਿੰਨੇ ਰਾਧਾ ਸੁਆਮੀ, ਨਿਰੰਕਾਰੀ, ਇਹ ਉਹ, ਜੇ ਤੁਸੀਂ ਇਹਨਾਂ ਦਾ ਰਿਕਾਰਡ ਦੇਖੋ, they were prompted, prepared and weaponized by all means by the government itself। ਜਿਹੜੇ ਤੁਹਾਡੇ ਤੇ ਡੋਮੀਨੇਟ ਕਲਚਰ ਕਰਨਾ ਚਾਹੁੰਦੇ ਉਹਨਾਂ ਨੇ ਪਹਿਲਾਂ ਤੁਹਾਡੀਆਂ ਰੂਟਸ ਨੂੰ ਡਿਸਟਰੋਏ ਕਰ ਦੇਣਾ। ਜਿਹੜਾ ਦਰਬਾਰ ਸਾਹਿਬ ਤੇ ਹਮਲਾ ਸੀ, ਦੈਟ ਵਾਜ਼ ਆਪਰੇਸ਼ਨ ਬਲੂ ਸਟਾਰ। ਹੁਣ ਇਹਦੇ 'ਚ ਵੀ ਤੁਸੀਂ ਸਿੰਬੋਲਿਜ਼ਮ ਦੇਖੋ, ਨੀਲਾ ਬਾਣਾ 10ਵੇਂ ਪਾਤਸ਼ਾਹ ਦਾ ਹੈ। ਸੋ ਉਹਨਾਂ ਨੇ ਨੀਲਾ ਤਾਰਾ ਕਹਿ ਕੇ ਇਹ ਦੱਸਿਆ ਵੀ ਇਹ ਹੁਣ ਤੁਹਾਡੇ ਇਸ ਨੀਲੇ ਵਾਲਿਆਂ ਨੂੰ ਅਸੀਂ ਤਾਰੇ ਵਿਖਾਉਣੇ ਨੇ। 1998 ਜਦੋਂ 5 ਨਿਊਕਲੀਅਰ ਧਮਾਕੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਕੀਤੇ ਗਏ, ਉਹਦਾ ਕੋਡ ਰੱਖਿਆ ਗਿਆ ਲਾਫਿੰਗ ਬੁੱਧਾ। ਸੋ ਜਦੋਂ ਤੁਸੀਂ ਇਹਨੂੰ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਈਵਨ ਬਲੂ ਸਟਾਰ ਦਾ ਮਤਲਬ ਕੀ ਹੈ। And I always say ਕਿ never use the terminology of the enemy। ਕਦੇ ਬਲੂ ਸਟਾਰ ਸ਼ਬਦ ਮਤ ਨਾ ਲਿਖਤ ਚ ਨਾ ਬੋਲਣ। ਇਹਨੂੰ ਅਸੀਂ ਘੱਲੂਘਾਰਾ 84 ਦਾ ਨਾਂ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਬਜੀਤ ਕੌਰ ਹੈ। ਮੈਨੂੰ ਉੱਦਾਂ ਮੇਰੀ ਜੰਮਪਲ ਦਿੱਲੀ ਦੀ ਹੈ, ਪਿਛੋਕੜ ਮੇਰਾ ਸੁਰਸੋਂ ਪਿੰਡ ਤੋਂ ਆ। ਦਿੱਲੀ 'ਚ ਰਹਿੰਦਿਆਂ ਬਹੁਤ ਕੁਝ ਗਵਾਇਆ ਆ, ਪਰ ਕਦੀ ਉਹ ਕੰਨਾਂ ਤੱਕ ਪਹੁੰਚਿਆ ਨਹੀਂ। ਹੈਰਾਨਗੀ ਦੀ ਗੱਲ ਇਹ ਹੈ ਕਿ ਬੜਾ ਕੁਝ ਸਿੱਖਿਆ, ਬੜਾ ਕੁਝ ਲਰਨ ਕੀਤਾ ਜਦ ਇੱਥੇ ਪਹੁੰਚੇ। ਸੋ ਇੱਥੇ ਆਇਆ ਨੂੰ ਮੈਨੂੰ ਆਲਮੋਸਟ 12-13 ਸਾਲ ਹੋ ਗਿਆ। ਕੀ ਕੁਝ ਸਾਡੇ ਨਾਲ ਹੋਇਆ ਹੈ, ਕੀ ਕੁਝ ਅਸੀਂ ਹੁਣ ਵੀ ਲੋਸਟ ਕਰ ਰਹੇ ਹਾਂ। ਉਹ ਚੀਜ਼ਾਂ ਦੇ ਨਾਲ ਤੇ ਬੱਚਿਆਂ ਦੇ ਪਹਿਲੀ ਅਪੋਰਚੁਨਿਟੀ ਮਿਲੀ ਸੀ ਐਜ਼ ਅ ਪੰਜਾਬੀ ਸਕੂਲ ਟੀਚਰ ਦੇ ਨਾਲ, ਅਤੇ ਉਹ ਬਹੁਤ ਕਨੈਕਸ਼ਨ ਬੱਚਿਆਂ ਨਾਲ ਰਿਹਾ, ਜਿਹਦੇ ਕਰਕੇ ਸ਼ਾਇਦ ਅੱਜ ਤੱਕ ਇਹ ਕਨੈਕਸ਼ਨ ਚੱਲ ਰਿਹਾ। ਅਤੇ ਕੋਸ਼ਿਸ਼ ਕਰਾਂਗੇ ਕਿ ਇਹ ਕਨੈਕਸ਼ਨ ਅੱਗੇ ਵੀ ਬਿਲਡ ਰਹੇ ਅਤੇ ਪੰਥ ਦੀ ਸੇਵਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੜੇ ਹੋ ਜੋ ਪੁੱਤ ਕੀ ਕਰਕੇ ਜਲਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਿਮਰਤ ਕੌਰ ਹੈ। ਮੈਂ 11 ਦੇ ਵਿੱਚ ਹਾਂ। I go to Botany Down Secondary College। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਸੀਂ ਇੰਟਰੋਡਿਊਸ ਕਰ ਦਿਓ। ਸਾਰਾ ਫਸਟ ਇੰਟਰੋਡਕਸ਼ਨ ਸੈਸ਼ਨ ਹੈ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਦੀਪ ਕੌਰ, ਨਿਊਜ਼ੀਲੈਂਡ ਦੀ ਸਿਟੀਜ਼ਨ ਤੇ ਆਪਣੇ ਕੋਈ ਰਹਿੰਦੀ ਹਾਂ, ਪਿੱਛੋਂ ਪੰਜਾਬ ਤੋਂ ਜਲੰਧਰ ਏਰੀਆ ਤੋਂ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਭੈਣ ਜੀ, ਹਾਂ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਬਜੀਤ ਕੌਰ, ਨਿਊਜ਼ੀਲੈਂਡ ਤੋਂ 18 ਸਾਲ ਤੋਂ ਰਹਿ ਰਹੀ ਹਾਂ ਜੀ। ਹਾਂਜੀ, ਪਿੱਛੇ ਜਲੰਧਰ ਤੋਂ। ਅੱਛਾ, ਹਾਂਜੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰੀਤ ਸਿੰਘ ਆ। ਵੈਸੇ ਤਾਂ ਜੰਮਿਆ ਵਾ ਪਰ ਲੁਧਿਆਣੇ ਤੋਂ ਮੇਰੇ ਪੇਰੈਂਟਸ ਆ ਅੱਛਾ, ਤੇ ਮੈਂ 16 ਸਾਲ ਦਾ ਇਹ ਕੀ? ਹਾਂ, ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੈਂ ਹਰਮਨਜੋਤ ਸਿੰਘ ਹਾਂ। ਮੈਂ ਵੀ ਇੱਥੇ ਦਾ ਹੀ ਹਾਂ, ਪਲਿਆ। ਤੇ ਮੈਂ ਦੂਜੇ ਸਾਲ ਇੰਜੀਨੀਅਰਿੰਗ ਕਰ ਰਿਹਾ। ਵਾਹ, ਗੁੱਡ। ਹਾਂਜੀ, ਤੁਸੀਂ ਬੇਟਾ। ਵਾਹਿਗੁਰੂ ਜੀ। ਮੇਰਾ ਨਾਮ ਹੈ ਸਿਮਰਜੋਤ ਕੌਰ ਐਂਡ ਮੈਂ 18 ਸਾਲ ਦੀ ਹਾਂ ਐਂਡ ਆਮ ਅ ਫਰੈਸ਼ ਈਅਰ ਸਟੂਡੈਂਟ। ਵਾਹ, ਤੁਸੀਂ ਨੈਕਸਟ ਖੁਦ ਹੀ ਸ਼ੁਰੂ ਕਰ ਲਓ ਅੱਗੋਂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਾਹੁਲ ਕੌਰ ਹੈ ਤੇ ਮੈਂ 15 ਸਾਲ ਦੀ ਹਾਂ। ਹਾਂਜੀ, ਹਾਂਜੀ, ਤੁਸੀਂ ਬੇਟਾ। ਮੇਰਾ ਨਾਮ ਕੀਰਤ ਕੌਰ ਹੈ, ਮੈਂ 13 ਸਾਲ ਦੀ। ਕਿਸ ਕਲਾਸ 'ਚ ਪੜ੍ਹਦੇ ਹੋ? ਅੱਛਾ, ਚਲੋ ਚਲੋ ਚਲੋ, ਕੋਈ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੰਦ ਕੌਰ ਹੈ ਤੇ ਮੈਂ ਯੂਨੀਵਰਸਿਟੀ ਵਿੱਚ ਫਿਜ਼ਿਕਸ ਕਰਦੀ ਹਾਂ। ਵਾਹ, ਵੈਰੀ ਗੁੱਡ। ਹਾਂਜੀ ਬੇਟਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮੇਰਾ ਫਤਿਹ। ਨਾਮ ਹਰਕੀਰਤ ਕੌਰ ਹੈ ਤੇ ਮੈਂ 9ਵੀਂ ਚ ਹਾਂ ਤੇ ਮੈਂ ਗੱਤਕਾ ਖੇਡਦੀ ਹਾਂ। ਵਾਹ, ਵਾਹਿਗੁਰੂ ਜੀ ਕਾ ਖਾਲਸਾ, ਤੁਸੀਂ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ। ਕੀ ਫਤਿਹ। ਮੇਰਾ ਨਾਮ ਦਿਲਪ੍ਰੀਤ ਕੌਰ ਹੈ। ਮੈਂ BSc ਕੰਪਿਊਟਰ ਸਾਇੰਸ ਕਰਕੇ ਹਟੀ ਹਾਂ। ਡੇਟਾ ਐਨਾਲਿਸਟ ਦੀ ਜੌਬ ਕਰ ਰਹੀ ਹਾਂ। ਐਜ਼ ਅ ਟੂਰਿਸਟ ਨਿਊਜ਼ੀਲੈਂਡ ਆਈ ਹਾਂ। ਤੇ ਕਿਵੇਂ ਲੱਗਾ? ਗੁਰਬਾਣੀ ਪੜ੍ਹੀ ਦੀ ਆ। ਮੋਹਾਲੀ ਵਧੀਆ, ਨਿਊਜ਼ੀਲੈਂਡ ਵਧੀਆ? ਦੋਨੋਂ ਵਧੀਆ, ਆਪਣੀ ਆਪਣੀ ਜਗ੍ਹਾ ਹੈ।
ਬਟ ਜਿੱਥੇ ਪੰਥ ਦੀ ਗੁੱਡ ਗੱਲ ਗੁੱਡ ਹੋਵੇ, ਡਿਪਲੋਮੈਟਿਕ ਗੁਰਬਾਣੀ ਆਨਸਰ। ਦੀ- ਜਿੱਥੇ ਗੁਰਬਾਣੀ ਦੀ ਪੰਥ ਦੀ ਗੱਲ ਹੋਵੇ, ਸੇਵਾ ਕਰਨ ਦਾ ਮੌਕਾ ਮਿਲੇ, ਉਹ ਜਗ੍ਹਾ ਵਧੀਆ ਹੈ। ਵਾਹ ਉਹ ਲੋਕ ਵਾਹ ਵਧੀਆ। ਵਾਹ ਵਾਹਿਗੁਰੂ ਜੀ ਵਾਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਾਜਵੰਤ ਕੌਰ ਤੇ ਸਾਲ ਮੇਰਾ ਫਰਸਟ ਈਅਰ ਯੂਨੀਵਰਸਿਟੀ ਤੇ ਉਹਦੇ ਨਾਲ ਨਾਲ ਮੈਂ ਗਰਲਸ ਕਦੇ ਕੀਤੀ ਹੈ। ਵਾਹ ਵਾਹ, ਅਸਲੀ ਮਾਰਸ਼ਲ ਹਾਂ। ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਰਮਿੰਦਰ ਕੌਰ ਹੈ। ਮੈਨੂੰ ਆਲਮੋਸਟ 3 ਸਾਲ ਹੋ ਚੁੱਕੇ ਨਿਊਜ਼ੀਲੈਂਡ ਆਏ ਨੂੰ। ਮੈਂ ਮਾਸਟਰਸ ਇਨ ਇੰਜੀਨੀਅਰਿੰਗ ਕੀਤੀ ਹੈ। ਹੁਣ ਜੌਬ ਕਰ ਰਹੀ ਹਾਂ, ਨਾਲ ਗੱਲ ਕਰਕੇ। ਵਾਹ ਹਾਂ ਕੋਈ ਖਾਲਸਾ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਿੰਦਰਪਾਲ ਸਿੰਘ ਹੈ ਜੀ ਤੇ ਮੈਂ ਐਜ਼ ਐਨ ਐਸਟੀਮੇਟਰ ਕਰਦਾ ਇੱਥੇ ਜੋਬ ਜੀ। ਅੱਛਾ ਹਾਂ ਹਾਂਜੀ ਵਾਹਿਗੁਰੂ ਜੀ ਕਾ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰਾ ਫਤਿਹ। ਨਾਮ ਹਰਪਿੰਦਰ ਕੌਰ ਹੈ ਤੇ ਮੈਨੂੰ ਇੱਥੇ ਆਏ 5-6 ਸਾਲ ਹੋ ਗਏ ਨੇ ਜੀ। ਔਰ ਮੈਂ ਹੁਣੇ ਆਪਣੀ PhD ਦੀ ਥੀਸਿਸ ਹਾਂ ਵੈਰੀ ਗੁੱਡ। ਜੂਰੀ ਟ੍ਰਾਇਲ ਹੋਇਆ ਇਥਨਸ ਦੇ ਲੋਕਾਂ ਦੀ ਕਚਹਿਰੀ ਹੁੰਦੀ ਸੀ, ਉਹਨੂੰ ਮੌਤ ਦੀ ਸਜ਼ਾਏ ਮੌਤ ਦਿੱਤੀ ਜ਼ਹਿਰ ਦਾ ਪਿਆਲਾ ਦੇ ਕੇ, ਤੇ ਉਹਦੇ ਤੇ ਚਾਰਜ ਇਹ ਸੀ ਕਿ ਵੀ ਹੀ ਕਰਪਟਸ ਦਾ ਮਾਈਂਡਸ ਆਫ ਦਾ ਯੰਗ ਪੀਪਲ, ਕਿ ਜਿਹੜਾ ਸਾਡਾ ਐਗਜ਼ਿਸਟਿੰਗ ਨਿਜ਼ਾਮ ਹੈ, ਉਹ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਇਹ ਉਕਸਾਉਂਦਾ ਹੈ ਕਿ ਵੀ ਤੁਸੀਂ ਤਬਦੀਲੀ ਕਰੋ। ਸੋ ਆਈਡੀਆ ਬਹੁਤ ਪਾਵਰਫੁਲ ਹੁੰਦਾ ਹੈ। ਜਿਹੜੀ ਲੜਾਈ ਹੈ ਦੁਨੀਆ 'ਚ, ਤੁਸੀਂ 5-6 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਦੇਖੋਗੇ, ਦੈਟ ਇਜ਼ ਆਫ ਦਾ ਆਈਡੀਆਜ਼। ਇਹ ਠੀਕ ਹੈ ਕਿ ਅਸੀਂ ਬੜੇ ਫੇਥ ਨਾਲ ਕਹਿੰਦੇ ਹਾਂ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਕਿ ਟਰੂਥ ਪ੍ਰਵੇਲ ਕਰਦਾ ਹੈ, ਪਰ ਟਰੂਥ ਰਿਲੇਟਿਵ ਹੈ ਵੈਨ ਇਟ ਕਮਸ ਟੂ ਵਰਲਡਲੀ ਮੈਟਰਸ। ਅਲਟੀਮੇਟ ਟਰੂਥ ਰੱਬ ਹੈ। ਉੱਥੇ ਸਾਨੂੰ ਪਤਾ ਹੈ ਕਿ ਵੀ ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢਿਆ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ, ਕਿ ਉੱਥੇ ਅਲਟੀਮੇਟਲੀ ਜਸਟਿਸ ਹੋਣਾ ਹੈ, ਟਰੂਥ ਹੋਣਾ ਹੈ। ਲੇਕਿਨ ਦੁਨੀਆ ਦੀ ਜੇ ਤੁਸੀਂ 5-6 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇਖੋਗੇ, ਮੈਜੋਰਿਟੀ ਟਾਈਮ ਕੂੜ ਜਿੱਤਦਾ ਹੈ, ਝੂਠ ਜਿੱਤਦਾ ਹੈ। ਕਿਉਂ? ਇਸ ਲਈ ਕਿ ਵਾਸਟ ਮੈਜੋਰਿਟੀ ਚੁੱਪ ਕਰ ਜਾਂਦੀ ਹੈ, ਜਾਂ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਨਾਲ ਰਲ ਜਾਂਦੀ ਹੈ। ਕੂੜ ਉਦੋਂ ਹਰਦਾ ਹੈ ਜਦੋਂ ਤੁਸੀਂ ਕੂੜ ਨੂੰ ਚੈਲੰਜ ਕਰੋ, ਅਤੇ ਚੈਲੰਜ ਕਰਨ ਲਈ ਫਿਰ ਫੌਜਾਂ ਦੀ ਲੋੜ ਨਹੀਂ ਹੁੰਦੀ। ਇਕੱਲੇ ਬਾਬਾ ਨਾਨਕ ਇਮਨਾਬਾਦ ਸ਼ਹਿਰ 'ਚ ਖਲੋ ਕੇ ਉਹਨੂੰ ਕਹਿੰਦੇ ਨੇ ਕਿ ਵੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨ ਵੇਲਾ। ਤੇਰੀ ਫੌਜ ਜਿਹੜੀ ਹੈ ਇਹ ਪਾਪ ਦੀ ਜੰਜ ਹੈ, ਅਤੇ ਜੇ ਉਹ ਪ੍ਰਭਾਵਿਤ ਹੁੰਦਾ ਹੈ, ਉਹਨਾਂ ਨੂੰ ਆਪਣੀ ਕੈਦ 'ਚੋਂ ਰਿਲੀਜ਼ ਕਰਨਾ ਚਾਹੁੰਦਾ, ਉਹ ਕਹਿੰਦੇ ਪਹਿਲਾਂ ਸਾਰਿਆਂ ਨੂੰ ਛੱਡ, ਪ੍ਰੀ ਕੰਡੀਸ਼ਨ ਅੱਗਜ਼ਨੀ ਬੰਦ ਕਰੋ, ਸਭ ਲੁੱਟਮਾਰ ਬੰਦ ਕਰੋ। ਸੋ ਇਹ ਜਿਹੜਾ ਸਾਨੂੰ ਰਸਤਾ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹੈ, ਉਹ ਇਹੀ ਹੈ ਕਿ ਅਸੀਂ ਸੱਚ ਦਾ ਪੱਲਾ ਫੜਨਾ ਅਤੇ ਸੱਚ ਨੂੰ ਆਪਣੇ ਜੀਵਨ 'ਚ ਵੀ ਕਮਾਉਣਾ ਹੈ। ਉਹ ਸਾਡੀ ਜੀਵਨ ਜਾਚ ਹੈ। ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਉਹ ਸੱਚ ਦੀ ਪਰਸਨਲਾਈਜੇਸ਼ਨ ਹੈ ਕਿ ਵੀ ਇਸ ਲਈ ਗੁਰੂ ਸਾਹਿਬ ਨੇ ਈਵਨ ਟਰੂਥ ਤੋਂ ਵੀ ਉੱਪਰ ਜਿਹੜੀ ਗੱਲ ਨੂੰ ਕਿਹਾ, ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ, ਟਰੂਥਫੁਲ ਲਿਵਿੰਗ। ਜੇ ਤੁਹਾਡੀ ਹੁਣ ਇੱਕ ਜਿਹੜਾ ਦੌੜ ਗਿਆ ਦੁਨੀਆ ਤੋਂ, ਉਹਨੂੰ ਤਾਂ ਕੋਈ ਨਾ ਗ੍ਰਸਤ ਦੀ ਪ੍ਰੋਬਲਮ ਹੈ, ਨਾ ਕੋਈ ਘਰ ਬੱਚਾ ਬਿਮਾਰ ਹੈ, ਜਾਂ ਉਹਦੀ ਨੌਕਰੀ ਚਲੀ ਗਈ, ਜਾਂ ਕੋਈ ਹੋਰ ਮੁਸੀਬਤ ਆ ਗਈ। ਗ੍ਰਸਤੀ ਦਾ ਟਰੂਥ ਹਰ ਰੋਜ਼ ਪਰਖਿਆ ਜਾਂਦਾ ਹੈ, ਕਿਉਂਕਿ ਉਹਦੇ ਸਾਹਮਣੇ ਚੋਇਸ ਹੁੰਦੀ ਹੈ ਕਿ ਵੀ ਜੇ ਉਹ ਕਰਪਟ ਹੋ ਜਾਏ, ਆਪਣੀ ਆਮਦਨ ਵਧਾ ਲਏ, ਉਸ ਦਾ ਆਪਣਾ ਘਰ ਬਣ ਜਾਏਗਾ, ਉਸ ਦੇ ਬੱਚੇ ਦੇ ਇਲਾਜ ਲਈ ਪੈਸੇ ਹੋ ਜਾਣਗੇ, ਜਾਂ ਕੋਈ ਹੋਏਗਾ। ਉੱਥੇ ਸਭ ਤੋਂ ਵੱਡੀ ਪਰਖ ਹੈ ਕਿ ਵੀ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ। ਅਤੇ ਉਹਦੇ ਲਈ ਗੁਰੂ ਸਾਹਿਬ ਨੇ ਕ੍ਰਾਈਟੇਰੀਆ ਇੱਕ ਹੋਰ ਰੱਖ ਦਿੱਤਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਮੁਰਦਾਰ ਹੁੰਦਾ ਡੈਡ ਫਲੈਸ਼, ਕਿ ਵੀ ਇੱਕ ਹਿੰਦੂ ਜਿਹੜਾ ਹੈ ਉਹ ਗੁਰੂ ਨੂੰ ਬੜਾ ਆਪਣਾ ਮੰਨਦਾ ਹੈ, ਜੋ ਵੀ ਉਹਨਾਂ ਦੇ ਅਵਤਾਰ ਨੇ। ਮੁਸਲਮਾਨਾਂ ਦੇ ਲਈ ਪੀਰ ਬੜੇ ਜਿਹੜੇ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਇਹਨਾਂ ਦੀ ਖਿਦਮਤ ਕਰ ਰਹੇ ਹਾਂ, ਅਤੇ ਰੱਬ ਦੀ ਦਰਗਾਹ 'ਚ ਜਦੋਂ ਹਿਸਾਬ ਹੋਏਗਾ ਤਾਂ ਇਹ ਸਾਡੀ ਸ਼ਾਹਦੀ ਦੇਣਗੇ, ਗਵਾਹੀ ਦੇਣਗੇ, ਦੇ ਵਿਲ ਬੀ ਵਿਟਨੈਸ। ਪਰ ਗੁਰੂ ਸਾਹਿਬ ਨੇ ਕਿਹਾ ਵੀ ਬਿਲਕੁਲ ਨਹੀਂ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਤੁਸੀਂ ਕਰਪਟ ਨਹੀਂ ਹੋ, ਹਰਾਮ ਦਾ ਪੈਸਾ ਨਹੀਂ ਖਾਂਦੇ, ਤੇ ਹਰਾਮ ਦਾ ਪੈਸਾ ਇਵੇਂ ਹੀ ਹੈ, ਹੱਕ ਪਰਾਇਆ ਨਾਨਕਾ, ਕਿ ਜਿਸ ਚੀਜ਼ 'ਤੇ ਜਿਹੜੀ ਜਦੋਂ ਤੁਸੀਂ ਕਿਰਤ ਕਰਦੇ ਹੋ ਤੁਹਾਡਾ ਹੱਕ ਹੈ, ਪਰ ਜੇ ਤੁਸੀਂ ਉਸ ਤੋਂ ਬਿਯੋਂਡ ਕਿਸੇ ਸਿਚੁਏਸ਼ਨ ਨੂੰ ਐਕਸਪਲੋਇਟ ਕਰਦੇ ਹੋ, ਉਹ ਮੁਰਦਾਰ ਹੈ। ਹੁਣ ਇਹ ਕ੍ਰਾਈਟੇਰੀਆ ਇੱਕ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਹੈ, ਇੱਕ ਰੂਹਾਨੀ ਸਫ਼ਰ ਦੇ ਵਿੱਚ ਉਹ ਨਿੱਜੀ ਜ਼ਿੰਦਗੀ ਤੁਹਾਡੀ ਕਾਊਂਟ ਹੁੰਦੀ ਹੈ। ਉੱਥੇ ਹਰ ਇੱਕ ਦਾ ਆਪੋ ਆਪਣਾ ਹਿਸਾਬ ਹੈ। ਕੋਈ ਮਾਂ ਪਿਓ, ਭਰਾ ਭੈਣ, ਬੱਚਾ ਬੱਚੀ, ਕੋਈ ਤੁਹਾਡੇ ਨਾਲ ਨਹੀਂ ਖਲੋਏਗਾ। ਉੱਥੇ ਤੁਹਾਡਾ ਆਪਣਾ ਲੇਖਾ ਜੋਖਾ ਹੈ। ਹੁਣ ਦੂਸਰਾ ਪੱਖ ਜਿਹੜਾ ਹੈ ਸਿੱਖੀ ਦਾ, ਖੂਬਸੂਰਤੀ ਦਾ ਹੈ, ਉਹ ਹੈ ਕਿ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਜਿਹੜੇ ਚੈਲੰਜਸ ਨੇ,
ਉਹਨਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ, ਕਿਵੇਂ ਫੇਸ ਕਰਦੇ ਹੋ, ਉਹਦੇ 'ਚ ਤੁਹਾਡੇ ਕੋਲ ਕੀ ਹੁੰਦਾ। ਸੋ ਜਿਹੜਾ ਆਈਡੀਆ ਜਾਂ ਥਾਟ ਹੈ, ਕਿਉਂ ਸੁਕਰਾਤ ਨੂੰ 2500 ਸਾਲ ਪਹਿਲਾਂ ਜ਼ਹਿਰ ਦਾ ਪਿਆਲਾ ਦਿੱਤਾ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਜਿਹੜਾ ਨਵਾਂ ਥਾਟ ਹੈ ਕੋਈ ਵੀ, ਉਹ ਚੈਲੰਜ ਹੈ ਐਗਜ਼ਿਸਟਿੰਗ ਦੇ ਲਈ, ਹੈ ਨਾ। ਈਵਨ ਤੁਸੀਂ ਜੇ 2000 ਸਾਲ ਪਿੱਛੇ 2025 ਪਿੱਛੇ ਚਲੇ ਜਾਓ, ਜੀਸਸ ਕ੍ਰਾਈਸਟ ਦੀਆਂ ਕਹਾਣੀਆਂ ਤੁਸੀਂ ਬਾਈਬਲ 'ਚ ਪੜ੍ਹੀਆਂ ਹੋਣਗੀਆਂ, ਪੜ੍ਹਾਈਆਂ ਜਾਂਦੀਆਂ ਨੇ, ਔਰ ਉਹਨੂੰ ਵੀ ਹਾਲਾਂ ਉਹਨੇ ਕੋਈ ਪੋਲੀਟੀਕਲ ਰਿਬੈਲੀਅਨ ਨਹੀਂ ਕੀਤਾ, ਉਹਨੇ ਕੋਈ ਤਲਵਾਰ ਨਹੀਂ ਚੁੱਕੀ, ਉਹਨੇ ਕੋਈ ਕੁਛ ਨਹੀਂ ਕੀਤਾ, ਲੇਕਿਨ ਕੇਸ ਤਾਂ ਰਿਲੀਜੀਅਸ ਬਲੈਸਫੈਮੀ ਦਾ ਬਣਾਇਆ ਗਿਆ ਕਿ ਜੀ ਆਪਣੇ ਆਪ ਨੂੰ ਮਸਾਇਆ ਕਹਿੰਦਾ ਹੈ, ਔਰ ਕਰਵਾਇਆ ਵੀ ਕੇਸ ਜੂਇਸ਼ ਕਲਰਜੀ ਤੋਂ ਗਿਆ। ਲੇਕਿਨ ਰੋਮਨ ਐਮਪਾਇਰ ਜਿਹੜਾ ਉਹ ਇਸ ਗੱਲ ਤੋਂ ਘਬਰਾਉਂਦਾ ਸੀ ਕਿ ਇਹ ਲੋਕਾਂ ਨੂੰ ਸਪਿਰਿਚੁਅਲੀ ਅਵੇਕਨ ਕਰ ਰਿਹਾ, ਔਰ ਉਹ ਰਾਜ ਵਾਲੇ ਸਮਝਦੇ ਸੀ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਿਡ। ਤੇ ਰੋਮਨ ਐਮਪਾਇਰ ਨੇ ਯਹੂਦੀਆਂ ਦੇ ਐਮਪਾਇਰ ਨੂੰ ਖਤਮ ਕਰਕੇ ਤਾਂ ਰਾਜ ਬਣਾਇਆ ਸੀ। ਜੀਸਸ ਕ੍ਰਾਈਸਟ ਆਫ ਕੋਰਸ ਵਾਸ ਏ ਜੂਇਸ਼, ਫਲਸਤੀਨੀ ਜੂ ਸੀ। ਸੋ ਉਹਨਾਂ ਨੇ ਉਹਨਾਂ ਦੀ ਕਲਰਜੀ ਵਰਤੀ ਹੈ ਕਹਿਣ ਲਈ ਕਿ ਜੀ ਆਪਣੇ ਆਪ ਨੂੰ ਮਸਾਇਆ ਕਹਿੰਦਾ ਐਂਡ ਹੀ ਇਜ਼ ਬਲੈਸਫੇਮਸ, ਔਰ ਉਹਨਾਂ ਤੋਂ ਫਤਵਾ ਦਵਾਇਆ ਵੀ ਇਹਨੂੰ ਸਲੀਬ ਤੇ ਚਾੜ ਦਿਓ, ਟੰਗ ਦਿਓ ਦੂਜੇ ਤੀਜੇ। ਹੁਣ ਅਸੀਂ ਆਪਣੀ ਹਿਸਟਰੀ ਵੱਲ ਦੇਖੀਏ, ਪਹਿਲੀ ਸਾਡੇ ਸ਼ਹੀਦ ਗੁਰੂ ਅਰਜਨ ਪਾਤਸ਼ਾਹ ਨੇ, ਉਹਨਾਂ ਦੀ ਸ਼ਹਾਦਤ ਹੈ ਸ਼ਹੀਦਾਂ ਦੇ ਸਰਤਾਜ। ਜਹਾਂਗੀਰ ਵਾਸ ਦਾ ਰੂਲਰ। ਹੁਣ ਬਾਬਰ ਨੂੰ ਚੈਲੰਜ ਕੀਤਾ ਗੁਰੂ ਸਾਹਿਬ ਨੇ ਵਿਦ ਦਾ ਫੋਲੋਇੰਗ 2-3 ਕਿੰਗਸ, ਬਾਬਰ ਦਾ ਲੜਕਾ ਹਮਾਯੂੰ ਦਾ ਲੜਕਾ ਅਕਬਰ। ਉਹਨਾਂ ਦੇ ਫॉर ਆਲਮੋਸਟ 100 years ਬਿਟਵੀਨ ਗੁਰੂ ਨਾਨਕ ਪਾਤਸ਼ਾਹ ਐਂਡ ਪੰਜਵੇਂ ਪਾਤਸ਼ਾਹ ਰਿਲੇਸ਼ਨਸ਼ਿਪ ਬੜੀ ਫਰੈਂਡਲੀ ਸੀ। ਹਮਾਯੂੰ ਵੀ ਆਇਆ, ਅਕਬਰ ਖੁਦ ਆਇਆ ਗੋਇੰਦਵਾਲ ਸਾਹਿਬ, ਜ਼ਮੀਨ 'ਤੇ ਬਹਿ ਕੇ ਉਹਨੇ ਲੰਗਰ ਛਕਿਆ, ਉਹ ਜਿਹੜੀ ਸਾਰੀ ਪਰੰਪਰਾ ਸਾਡੀ ਬਿਆਨੀ ਜਾਂਦੀ ਹੈ। ਬਟ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਸਾਜਿਆ, ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ, ਗੁਰੂ ਅਰਜਨ ਸਾਹਿਬ ਦੀ ਪੋਪੂਲੈਰਿਟੀ ਹਿੰਦੂਆਂ ਮੁਸਲਮਾਨਾਂ ਸਭ ਦੇ ਵਿੱਚ ਵਧਣ ਲੱਗੀ, ਹਕੂਮਤ ਨੂੰ ਫੀਅਰ ਹੋਇਆ। ਔਰ ਇਹ ਇਕੱਲੀ ਕਿਸੇ ਹੋਰ ਸੈਕੰਡਰੀ ਸੋਰਸ ਨਹੀਂ ਹੈ। ਜਿਹੜਾ ਜਹਾਂਗੀਰ ਕਿੰਗ ਸੀ, ਮੁਗਲ ਜਿਹੜੇ ਕਿੰਗ ਸੀ, ਇਹਨਾਂ ਦੀ ਇੱਕ ਬਿਊਟੀ ਸੀ, ਦੇ ਯੂਜ਼ ਟੂ ਰਾਈਟ ਦੇਅਰ ਓਨ ਡਾਇਰੀ ਕਿ ਦਿਨੇ ਕੀ ਹੋਇਆ, ਕੀ ਚੀਜ਼ ਪ੍ਰਭਾਵਿਤ ਹੋਈ। ਸੋ ਉਹਨਾਂ ਨੇ ਆਪਣੀਆਂ ਆਟੋਬਾਇਓਗ੍ਰਾਫੀਜ਼ ਲਿਖੀਆਂ ਨੇ, ਸਵੈ ਜੀਵਨੀਆਂ। ਸੋ ਉਹਦੀ ਜਹਾਂਗੀਰ ਦੀ ਸਵੈ ਜੀਵਨੀ ਤੌਜ਼ਕ-ਏ ਜਹਾਂਗੀਰੀ ਆ, ਉਸ ਦਾ ਨਾਂ ਫਾਰਸੀ ਦੇ ਵਿੱਚ, ਜਿਹਦੇ 'ਚ ਉਹਨੇ ਕਿਹਾ ਵੀ ਮੈਂ ਕਿਉਂ ਆਰਡਰ ਕੀਤਾ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ। ਸੋ ਉਹਦੇ 'ਚ ਉਹ ਕਹਿੰਦਾ ਵੀ ਉਹਨੇ ਗੁਰੂ ਘਰ ਦੇ ਲਈ ਲਫ਼ਜ਼ ਦੁਕਾਨੇ ਬਾਤਿਲ ਲਫ਼ਜ਼ ਇਸਤੇਮਾਲ ਕੀਤਾ, ਝੂਠ ਦੀ ਦੁਕਾਨ, ਕਿ ਇਹ 3-4 ਪੀੜ੍ਹੀਆਂ ਤੋਂ ਬੜੀ ਗਰਮ ਸੀ, ਔਰ ਜਿਸ ਤੋਂ ਬਹੁਤ ਸਾਰੇ ਅਣਜਾਣ ਹਿੰਦੂ ਅਤੇ ਕੁਛ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਲੱਗ ਪਏ ਸਨ। ਇਹ ਹੈ ਪੋਪੂਲੈਰਿਟੀ। ਹੁਣ ਗੁਰੂ ਅਰਜਨ ਸਾਹਿਬ ਨੇ ਤਾਂ ਕੋਈ ਅਜੇ ਫੌਜ ਨਹੀਂ ਸੀ ਚੁੱਕੀ। ਹਾਲਾਂਕਿ ਗੁਰੂ ਅਰਜਨ ਸਾਹਿਬ ਨੇ ਸਮੇਂ ਨੂੰ ਦੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਸਤਰ ਵਿੱਦਿਆ ਰਾਹੀਂ ਟ੍ਰੇਨਿੰਗ ਕਰਾਈ, ਸਿੱਖਾਂ ਨੂੰ ਵਪਾਰ ਘੋੜੇ ਲੈਣ ਲਈ ਭੇਜਿਆ। ਅਰਬ ਮੁਲਕਾਂ ਦੇ ਜਿਹੜਾ ਮਿਡਲ ਈਸਟ ਅਰੇਬੀਅਨ ਬਰੀਡ ਭਾਈ ਗੁਰਦਾਸ ਜੀ ਦੀ ਟੈਸਟੀਮਨੀ ਆ ਉਹਦੇ 'ਤੇ। ਸੋ ਇਸ ਸਭ ਦੇ ਬਾਵਜੂਦ ਦੇਵਰ ਇਨਸਿਕਿਉਰ ਕਿ ਇੱਥੇ ਪੋਟੈਂਸ਼ੀਅਲ ਹੈ, ਕਿਉਂਕਿ ਜਿਹੜਾ ਰੋਮਨ ਐਮਪਾਇਰ ਨੂੰ ਫੀਅਰ ਸੀ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਿਡ, ਜਹਾਂਗੀਰ ਅੰਡਰਸਟੂਡ ਇਟ ਵੈਰੀ ਵੈਲ, ਔਰ ਉਹਨੇ ਫਿਰ ਇਹ ਬਹਾਨਾ ਖੁਸਰੋ ਦਾ, ਉਹਦੇ ਲੜਕੇ ਦਾ, ਤੇ ਇਹ ਉਹ ਬਣਾਇਆ। ਸੋ ਇੱਕ ਡਿਫਰੈਂਟ ਸਟੋਰੀ ਹੈ। ਹੁਣ ਜਦੋਂ ਅਸੀਂ ਅੱਜ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ, ਜਾਂ ਇਸ ਸੈਸ਼ਨ ਨੂੰ ਮੈਂ ਇਸ ਲਈ ਵੀ ਇੰਪੋਰਟੈਂਟ ਸਮਝਦਾ ਕਿ ਕੌਮ ਦੀ ਜਦੋਂ ਵੀ ਕਿਸੇ ਨੇਸ਼ਨ ਨੂੰ ਚੈਲੰਜ ਹੁੰਦਾ, ਪਹਿਲੀ ਤਾਂ ਜਿਹੜੀ ਆ ਉਹ ਭਿੜ ਜਾਂਦੀ ਹੈ। ਉਹਨਾਂ ਦੇ ਲਈ ਤਾਂ ਕੋਈ ਚੋਇਸ ਨਹੀਂ ਹੁੰਦੀ, ਔਰ ਉਹ ਅਸੀਂ ਆਪਣੀ ਉਸ ਜਨਰੇਸ਼ਨ ਨੂੰ ਜਿਹੜੀ ਬਿਟਵੀਨ 1978 ਤੋਂ ਹੀ ਮੈਂ ਸ਼ੁਰੂ ਕਰਾਂਗਾ, ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ, ਕਿਉਂਕਿ ਪਹਿਲੀ ਜੰਗ ਸਿੱਧੀ ਸਟੇਟ ਨੇ ਅਕਾਲ ਤਖਤ 'ਤੇ ਧਾਵਾ ਕਰਨ ਦੀ ਥਾਂ ਉਹਨਾਂ ਨੇ ਗੁਰੂ ਡੰਮ ਖੜਾ ਕੀਤਾ। ਇਹ ਜਿੰਨੇ ਰਾਧਾ ਸੁਆਮੀ, ਨਿਰੰਕਾਰੀ, ਇਹ ਉਹ, ਜੇ ਤੁਸੀਂ ਇਹਨਾਂ ਦਾ ਰਿਕਾਰਡ ਦੇਖੋ, ਦੇ ਵਰ ਪ੍ਰੋਂਪਟਡ, prepared and weaponized by all means by the government itself, ਕਿਉਂਕਿ ਉਹਨਾਂ ਨੇ ਦੇਖਿਆ ਵੀ ਸਿੱਖੀ ਦੇ 2 ਪਿੱਲਰ ਨੇ, ਗੁਰੂ ਗ੍ਰੰਥ, ਗੁਰੂ ਪੰਥ। ਜੇ ਸਿੱਖਾਂ ਨੂੰ ਗ੍ਰੰਥ ਨਾਲੋਂ ਤੋੜ ਦਿਓ, ਗੁਰੂ ਡੰਮ, ਜਾਲੀ ਗੁਰੂ, ਇੱਧਰ ਉੱਧਰ ਦੇਹਧਾਰੀ, ਅੱਜ ਤੁਸੀਂ ਦੇਖੋ ਵੀ ਸਾਡਾ ਹਾਲ ਕੀ ਹੋ ਗਿਆ। ਕਿ ਉਹ ਜਿਹੜਾ ਵਾਰ ਸੀ, ਉਹਨਾਂ ਨੇ 47 ਤੋਂ ਬਾਅਦ ਇਹਨਾਂ ਕਲਟਸ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ। ਪੋਸਟ 84 ਇਹਨਾਂ ਨੇ ਪੰਜਾਬ ਦੇ 3 ਰੀਜਨ, ਮਾਝਾ, ਮਾਲਵਾ, ਦੁਆਬਾ, ਜਿਹਦੇ 'ਚੋਂ ਸਿੱਖੀ ਦੀ ਸਾਰੀ ਨਰਸਰੀ ਨਿਕਲਦੀ ਹੈ। ਤੁਸੀਂ ਇਹ ਦੇਖੋ ਵੀ ਰਾਧਾ ਸੁਆਮੀ ਮਾਝੇ ਦੇ ਹਾਰਟ ਦੇ ਵਿੱਚ ਬਿਠਾਏ ਹੋਏ ਨੇ। ਬਿਆਸ ਪਹਿਲਾ ਗੁਰਦੁਆਰਾ ਜਦੋਂ ਸ਼ੁਰੂ ਕੀਤਾ, ਪਿੰਡ ਵਾਲਿਆਂ ਨੇ ਜ਼ਮੀਨ ਦਿੱਤੀ ਸੀ, ਉਹਦੀ ਪਹਿਲੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ।
ਲੇਕਿਨ ਕਿਸ ਤੇਜ਼ੀ ਨਾਲ ਪੰਜਾਬ 'ਚ ਤੁਸੀਂ ਦੇਖੋਗੇ ਫੋਰੈਸਟ ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ, ਉਹਨਾਂ ਦੀਆਂ ਜਿੰਨੀਆਂ ਕੀ ਲੈਂਡਸ ਨੇ ਉਹ ਉੱਥੇ ਰਾਧਾ ਸੁਆਮੀਆਂ ਦੇ ਡੇਰੇ ਬਣਾਏ ਹੋਏ ਨੇ। ਆ ਬਾਹਰਲੇ ਮੁਲਕਾਂ 'ਚ ਵੀ, ਹੁਣ ਇੱਥੇ ਵੀ ਕੋਈ ਦੱਸ ਰਹੇ ਸੀ ਵੀ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਇਹਨਾਂ ਚੋਰਾਂ ਦੇ ਕੋਲ ਫੰਡ ਕਿੱਥੋਂ ਆਉਂਦੇ ਨੇ, ਕੌਣ ਕਰਦਾ ਹੈ। ਔਰ ਬਹੁਤ ਵੱਡੀ ਲੈਵਲ ਦੇ ਉੱਤੇ ਇਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦੇ ਨੇ, ਇਨ ਐਂਡ ਆਊਟ ਹੁੰਦਾ ਹੈ। ਔਰ ਇਹ ਸਾਰਾ ਦੁਆਬੇ ਦੇ ਹਾਰਟ 'ਚ ਉਹਨਾਂ ਨੇ 84 ਤੋਂ ਬਾਅਦ ਆਸ਼ੂਤੋਸ਼ ਨਕੋਦਰ, ਜਿਹੜਾ ਬਿਲਕੁਲ ਕਿਸ ਲੈਵਲ ਤੇ ਉਹਨੂੰ ਖੜਾ ਕੀਤਾ, ਅਜੇ ਵੀ ਉਹਦੀ ਡੈੱਡ ਬਾਡੀ ਰੱਖੀ ਹੋਈ ਹੈ ਵੀ ਉਹ ਸਮਾਧੀ 'ਚੋਂ ਜਾ ਕੇ ਪੈਟਰਨਾਈਜੇਸ਼ਨ ਆਫ ਦਾ ਗਵਰਨਮੈਂਟ ਕਿ ਦੁਆਬਾ ਮਾਲਵੇ 'ਚ ਸੌਦਾ ਸਾਧ ਕਿਸ ਲੈਵਲ ਤੇ, ਜਿਹਨੂੰ ਸੱਚਾ ਸੌਦਾ ਦਾ ਨਾਂ ਦੇ ਕੇ ਕਿਵੇਂ ਪੈਟਰਨਾਈਜ਼ ਕੀਤਾ। ਸੋ ਇਹ ਮੈਂ ਇਸ ਲਈ ਕਹਿ ਰਿਹਾ ਵੀ ਸਾਡੀ, ਜਿਵੇਂ ਅੱਜ ਮੈਂ ਇਹ ਕਿਹਾ ਸੀ ਕਿ ਵੀ ਜਿਹੜੇ ਤੁਹਾਡੇ ਤੇ ਡੋਮੀਨੇਟ ਕਲਚਰ ਕਰਨਾ ਚਾਹੁੰਦੇ ਉਹਨਾਂ ਨੇ ਪਹਿਲਾਂ ਤੁਹਾਡੀਆਂ ਰੂਟਸ ਨੂੰ ਡਿਸਟਰੋਏ ਕਰਦੇ ਨੇ। ਉਹਨਾਂ ਨੇ ਸਿੱਧੇ ਤੌਰ ਤੇ ਪਹਿਲਾਂ ਹਮਲਾ ਨਹੀਂ ਕੀਤਾ। ਜੂਨ 84 ਤੱਕ ਪਹੁੰਚਦੇ ਆ ਉਹਨਾਂ ਨੂੰ ਇਹ ਰਿਅਲਾਈਜੇਸ਼ਨ ਹੋ ਗਈ, ਕਿਉਂਕਿ ਸੰਤ ਪਿੰਡਾਂ ਵਾਲੇ ਸੀਨ ਤੇ ਆਏ, ਬਾਬਾ ਫੌਜਾ ਸਿੰਘ ਦੀ ਸ਼ਹਾਦਤ ਹੋਈ, ਸਿੱਖਾਂ 'ਚ ਅਵੇਅਰਨੈਸ ਕੈਂਪੇਨ ਚੱਲੀ, ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਅੰਮ੍ਰਿਤ ਛਕਣ ਲੱਗੇ। ਔਰ ਇੰਦਰਾ ਗਾਂਧੀ ਦੀ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਸਪੀਚ ਹੈ 1983 'ਚ ਕਿ ਪੰਜਾਬ ਦੇ ਹਾਲਾਤ ਬਦਲ ਰਹੇ ਨੇ ਐਂਡ ਮੈਨੀ ਯੰਗ ਪੀਪਲ ਆਰ ਟੇਕਿੰਗ ਟੂ ਦਾ ਅੰਮ੍ਰਿਤ ਔਰ ਦਿਸ ਇਜ਼ ਦਾ ਗਰੋਥ ਆਫ ਫੰਡਾਮੈਂਟਲਿਜ਼ਮ। ਉਹਨਾਂ ਨੇ ਡਿਫਾਈਨ ਕਰਤਾ ਵੀ ਜਿਹੜਾ ਹਿੰਦੂਆਂ ਦੇ ਸੋ ਕਾਲਡ ਸੈਕੂਲਰ ਮਾਡਲ 'ਚ ਫਿੱਟ ਨਹੀਂ ਹੁੰਦਾ, ਆਪਣੇ ਧਰਮ ਨੂੰ ਮੰਨਦਾ ਹੈ, ਆਪਣੇ ਧਰਮ ਨੂੰ ਪ੍ਰੈਕਟਿਸ ਕਰਦਾ ਹੈ, ਉਹ ਫੰਡਾਮੈਂਟਲਿਸਟ ਹੈ। ਇਹ ਡੈਫੀਨੇਸ਼ਨ ਫਿਰ ਤੁਸੀਂ ਦੇਖੋਗੇ ਕਿ ਪੋਸਟ 84 ਕਿਵੇਂ ਉਹਨਾਂ ਨੇ ਟਾਰਗੇਟ ਕੀਤਾ ਅੰਮ੍ਰਿਤਧਾਰੀਆਂ ਨੂੰ। 10 ਜੂਨ 1984 ਨੂੰ ਇੰਡੀਅਨ ਆਰਮੀ ਦੀ ਇੱਕ ਪਬਲੀਕੇਸ਼ਨ ਹੈ ਫੋਰਟਨਾਈਟਲੀ, 15 ਰੋਜ਼ਾ, ਉਹਦਾ ਨਾਮ ਬਾਤਚੀਤ। ਜਦੋਂ 6 ਜੂਨ ਤੱਕ ਉਹਨਾਂ ਨੇ ਦਰਬਾਰ ਸਾਹਿਬ ਅਕਾਲ ਤਖਤ ਦਾ ਪੂਰਾ ਸੰਤਾਂ ਦੀ ਸ਼ਹਾਦਤ ਹੋ ਜਾਂਦੀ ਹੈ, ਫਿਰ ਨੈਕਸਟ ਜਿਹੜਾ ਉਹਨਾਂ ਨੇ ਪੰਜਾਬ ਦੇ 12,000 ਪਿੰਡਾਂ 'ਚ ਕਿਲਿੰਗਸ ਕੀਤੀਆਂ, ਜਿਹਦੇ ਲਈ ਉਹ ਲਫ਼ਜ਼ ਆਪਰੇਸ਼ਨ ਵੁੱਡ ਰੋਜ਼ ਹੈ। ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਸੀ ਦੈਟ ਵਾਜ਼ ਆਪਰੇਸ਼ਨ ਬਲੂ ਸਟਾਰ। ਹੁਣ ਇਹਦੇ 'ਚ ਵੀ ਤੁਸੀਂ ਸਿੰਬੋਲਿਜ਼ਮ ਦੇਖੋ, ਨੀਲਾ ਬਾਣਾ 10ਵੇਂ ਪਾਤਸ਼ਾਹ ਦਾ ਹੈ, ਖਾਲਸੇ ਦਾ ਬਾਣਾ ਨੀਲਾ ਹੈ। ਅੱਜ ਵੀ ਜਿਹੜੇ ਪੁਰਾਤਨ ਨਿਹੰਗ ਸਿੰਘਾਂ ਦੇ ਗੁਰਦੁਆਰਾ ਸਾਹਿਬ ਨੀਲਾ ਨਿਸ਼ਾਨ ਸਾਹਿਬ ਹੁੰਦੇ। ਈਵਨ ਸਿੱਖ ਰਹਿਤ ਮਰਿਆਦਾ ਨੇ ਵੀ ਇਹ ਕਿਹਾ ਵੀ ਨੀਲਾ ਜਾਂ ਬਸੰਤੀ ਇਹ ਨਿਸ਼ਾਨ ਸਾਹਿਬ ਹੋ ਸਕਦੇ ਨੇ। ਸੋ ਉਹਨਾਂ ਨੇ ਨੀਲਾ ਤਾਰਾ ਕਹਿ ਕੇ ਇਹ ਦੱਸਿਆ ਵੀ ਇਹ ਹੁਣ ਤੁਹਾਡੇ ਇਸ ਨੀਲੇ ਵਾਲਿਆਂ ਨੂੰ ਅਸੀਂ ਤਾਰੇ ਵਿਖਾਉਣੇ ਨੇ। ਇਹ ਕਿਉਂਕਿ ਇਹ ਮੈਂ ਹੁਣ ਤਾਂ ਉਹਦੇ 'ਚ ਨਹੀਂ ਹੈ। ਈਵਨ ਤੁਸੀਂ ਨਿਊਕਲੀਅਰ ਧਮਾਕਿਆਂ ਦੀ ਗੱਲ ਦੇਖੋਗੇ, ਜਦੋਂ 1974 'ਚ ਪਹਿਲਾ ਨਿਊਕਲੀਅਰ ਧਮਾਕਾ ਕੀਤਾ ਇੰਦਰਾ ਗਾਂਧੀ ਨੇ, ਉਹਦਾ ਕੋਡ ਨੇਮ ਸੀ ਸਮਾਈਲਿੰਗ ਬੁੱਧਾ। ਹੁਣ ਬੁੱਧ ਨਾਲ ਕੋਈ ਲੈਣਾ, ਬੁੱਧ ਤਾਂ ਹਿੰਸਾ 'ਚ ਯਕੀਨ ਕਰਦਾ, ਪਰ 2000 ਸਾਲ ਤੋਂ ਬੁੱਧਿਜ਼ਮ ਨੂੰ ਕਦੇ ਮਾਫ ਨਹੀਂ ਕੀਤਾ ਬ੍ਰਾਹਮਣਾਂ ਨੇ ਕਿ ਉਹ ਪਹਿਲਾ ਬੰਦਾ ਸੀ ਜਿਹਨੇ ਬਨਾਰਸ 'ਚ ਉੱਥੇ ਸਾਰਨਾਥ 'ਚ ਖਲੋ ਕੇ, ਜਿਹੜਾ ਬਨਾਰਸ ਤੋਂ ਕੁਝ ਕਿਲੋਮੀਟਰ ਬਾਹਰ ਹੈ, ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਉਹਨਾਂ ਨੇ ਉਹਦਾ ਕੋਡ ਨੇਮ ਵੀ ਦੱਸਣ ਲਈ ਕਿ ਹੁਣ ਅਸੀਂ ਬੁੱਧ ਦਾ ਸਫਾਇਆ ਕਰਤਾ ਹੈ, ਕੋਡ ਨੇਮ ਰੱਖਿਆ ਸਮਾਈਲਿੰਗ ਬੁੱਧਾ। 1998 'ਚ ਜਦੋਂ 5 ਨਿਊਕਲੀਅਰ ਧਮਾਕੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਕੀਤੇ ਗਏ, ਉਹਦਾ ਕੋਡ ਰੱਖਿਆ ਗਿਆ ਲਾਫਿੰਗ ਬੁੱਧਾ। ਸੋ ਜਦੋਂ ਤੁਸੀਂ ਇਹਨੂੰ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਈਵਨ ਬਲੂ ਸਟਾਰ ਦਾ ਮਤਲਬ ਕੀ ਹੈ। ਐਂਡ ਆਈ ਆਲਵੇਜ਼ ਸੇ ਕਿ ਨੈਵਰ ਯੂਜ਼ ਦਾ ਟਰਮੀਨੋਲੋਜੀ ਆਫ ਦਾ ਐਨਮੀ। ਕਦੇ ਬਲੂ ਸਟਾਰ ਸ਼ਬਦ ਮਤ ਨਾ ਲਿਖਤ 'ਚ ਨਾ ਬੋਲਣ। ਇਹਨੂੰ ਅਸੀਂ ਘੱਲੂਘਾਰਾ 84 ਦਾ ਨਾਂ ਦਿੱਤਾ ਹੈ, ਜਾਂ ਇਟ ਇਜ਼ ਇੰਡੀਅਨ ਆਰਮੀ ਇਨਵੇਜਨ ਔਨ ਸੈਂਕਟਮ ਸੈਂਕਟੋਰਮ ਔਨ ਅਵਰ ਅਕਾਲ ਤਖਤ ਦਰਬਾਰ ਸਾਹਿਬ 37 ਸਿੱਖ ਹਿਸਟੋਰੀਕਲ ਸ਼ਰਾਈਨ। ਸੋ ਇਹ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ 'ਚੋਂ ਸਿੱਖੀ ਦਾ ਸਫਾਇਆ ਕਰਨ ਲਈ ਫੌਜ ਦੀ ਟੁਕੜੀਆਂ, ਉਹਨਾਂ ਦੀਆਂ ਪੰਜਾਬ 'ਚ 2 ਲੱਖ ਫੌਜ ਸੀ। ਸੋ ਉਹਨਾਂ ਨੇ ਆਪਣੀਆਂ ਆਰਮੀ ਛਾਉਣੀਆਂ ਦੇ ਵਿੱਚ ਥਰੂ ਦਾ ਪਬਲੀਕੇਸ਼ਨਸ ਆਫ ਦਾ ਆਰਮੀ ਬਾਤਚੀਤ, ਜਿਹੜਾ 15 ਦਿਨਾਂ 'ਚ ਇੱਕ ਵਾਰ ਛਪਦਾ, ਇੱਕ ਸਰਕੂਲਰ ਕੱਢਿਆ, ਜਿਹਨੂੰ ਬਾਅਦ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਚੈਲੰਜ ਕੀਤਾ, ਹਕੂਮਤ ਨੇ ਵਾਪਸ ਲਿਆ। ਪਰ ਦੈਟ ਸ਼ੋਜ਼ ਕਿ ਲੜਾਈ ਕੀ ਹੈ। ਉਹਦੇ 'ਚ ਮੈਂ ਐਗਜ਼ੈਕਟ ਲਫ਼ਜ਼ ਕਿਉਂਕਿ ਅੰਗਰੇਜ਼ੀ 'ਚ ਮੈਂ ਦੁਹਰਾਵਾਂਗਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਫਿਊ ਪੀਪਲ are baptized in the name of religion. They wear a miniature kirpan round their neck and are called amritaris. ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਚੁਕਾਈ ਜਾਂਦੀ ਹੈ, ਉਹ ਇੱਕ ਛੋਟੀ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਕਿਉਂਕਿ ਜਿਹੜੇ ਯੂਪੀ ਬਿਹਾਰ ਦੱਖਣ ਦੇ ਸੋਲਜਰਸ ਨੇ ਪਿੰਡਾਂ 'ਚ ਤਲਾਸ਼ੀਆਂ ਲੈਣੀਆਂ ਸੀ, ਉਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਨੇ ਵੀ ਤੁਸੀਂ ਕੀ। ਫਿਰ ਉਹਦੇ 'ਚ ਸੀ ਐਨ ਅਪੀਲ, these amritaris they are very dangerous people. They may appear innocent from outside, but basically they are committed to arson, murder and loot. Any information about the whereabouts of Amritaris
should be brought in the notice of nearby army authorities, it will be a great service to the Indian nation. ਕਿ ਬੜੇ ਖਤਰਨਾਕ ਨੇ, ਦੇਖਣ ਨੂੰ ਬੜੇ ਭੋਲੇ ਭਾਲੇ ਲੱਗਦੇ ਨੇ, ਇਹਨਾਂ ਬਾਰੇ ਜਾਣਕਾਰੀ ਨੇੜੇ ਦੀ ਫੌਜੀ ਛਾਉਣੀ 'ਚ ਪਹੁੰਚਾਓ, ਇਹ ਬਹੁਤ ਵੱਡੀ ਖਿਦਮਤ ਹੋਏਗੀ ਮੁਲਕ ਦੀ। ਸੋ ਇਹਦੇ ਥੱਲੇ ਜਿਹੜਾ ਸੋ ਕਾਲਡ, ਇਹਦਾ ਨਾਮ ਉਹਨਾਂ ਰੱਖਿਆ ਆਪਰੇਸ਼ਨ ਵੁੱਡ ਰੋਜ਼, ਕਿ ਜੰਗਲੀ ਗੁਲਾਬ। ਔਰ ਉਹਦੇ ਥੱਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਆਲਮੋਸਟ ਇੱਕ ਸਟੇਜ 'ਤੇ 6000 ਤੋਂ 8000 ਸਿੱਖ ਨੌਜਵਾਨ ਬਾਰਡਰ ਕ੍ਰਾਸ ਕਰਕੇ ਨੇਬਰਿੰਗ ਮੁਲਕ ਦੇ ਵਿੱਚ ਗਏ, ਜ਼ਿਆਦਾ ਉਹਨਾਂ 'ਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਕਿਉਂਕਿ ਉਦੋਂ ਕੋਈ ਤਾਰ ਤੂਰ ਨਹੀਂ ਸੀ ਲੱਗੀ ਹੁੰਦੀ, ਜਦ ਉਹ ਗਏ ਆਪਣੀ ਇਕੱਲੀ ਜਾਨ ਬਚਾਉਣ ਲਈ, ਨਹੀਂ ਤੇ ਥਾਟ ਕਿ ਵੀ ਅਸੀਂ ਹੁਣ ਲੜਨਾ ਹੈ ਵਾਪਸ। ਇਹ ਵੱਖਰੀ ਕਹਾਣੀ ਹੈ ਕਿ ਪਾਕਿਸਤਾਨ ਨੇ ਉਹਨਾਂ ਨੂੰ ਕਿਵੇਂ ਟਰੀਟ ਕੀਤਾ ਔਰ ਉਹਨਾਂ 'ਚੋਂ ਕੁਛ ਵਾਪਸ ਮੁੜੇ, ਕੁਛ ਉੱਥੇ ਰਹੇ, ਔਰ ਉਹ ਕਹਾਣੀ ਜਿਹੜੀ ਹੈ ਉਹਦਾ ਨੈਕਸਟ ਚੈਪਟਰ ਫਿਰ ਹੋਰ ਪਾਸੇ ਗਿਆ। ਹੁਣ ਇਹ ਚੈਲੰਜਸ ਨੇ, ਔਰ ਅੱਜ ਜਦੋਂ ਅਸੀਂ ਤੁਹਾਡੇ ਸਾਹਮਣੇ ਆਫਟਰ 40 years ਆਫ ਦੈਟ, ਉਹ ਟੋਟਲ ਵਾਰ ਹੈ ਡਿਕਲੇਅਰਡ। ਜਦੋਂ ਦੋ ਮੁਲਕ ਜੰਗ 'ਤੇ ਜਾਂਦੇ ਨੇ ਨਾ, ਇੱਕ ਨਾਰਮ ਹੁੰਦਾ ਕਿ ਦੇ ਡਿਕਲੇਅਰ ਵਾਰ, ਕਿ ਅਸੀਂ ਤੁਹਾਡੇ, ਇਹ ਉਹਨਾਂ ਨੇ ਦੇ ਡਿਡਨਟ ਓਪਨਲੀ ਡਿਕਲੇਅਰ ਵਾਰ ਅਗੇਂਸਟ ਦ ਸਿੱਖਸ, ਬਟ ਇਟਸ ਅ ਟੋਟਲ ਵਾਰ ਅਗੇਂਸਟ ਦ ਸਿੱਖ, ਅਨਡਿਕਲੇਅਰਡ ਵਾਰ, ਜਿਹਦੇ ਥੱਲੇ ਫਿਜ਼ੀਕਲ ਕਿਲਿੰਗ, ਹਿਸਟੋਰੀਕਲ, ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ 80 ਟਰੱਕ ਫੌਜੀ ਭਰ ਕੇ ਲੈ ਗਏ, ਜਿਨ੍ਹਾਂ 'ਚ ਸਾਡਾ ਸਾਰਾ ਖਜ਼ਾਨਾ ਸੀ, ਇਤਿਹਾਸ ਬਹੁਤ ਸਾਰਾ ਜਿਹੜਾ 18th ਸੈਂਚਰੀ 'ਚ ਬਚ ਗਿਆ, ਵੱਡੇ ਘੱਲੂਘਾਰੇ 'ਚੋਂ ਬਚ ਗਿਆ, ਛੋਟੇ ਘੱਲੂਘਾਰੇ 'ਚੋਂ ਬਚ ਗਿਆ। ਉਹਦੇ 6ਵੇਂ ਪਾਤਸ਼ਾਹ ਦੇ ਹੁਕਮਨਾਮੇ ਸੀ, ਗੁਰੂ ਤੇਗ ਬਹਾਦਰ ਸਾਹਿਬ ਦੇ ਸੀ, ਮਾਤਾ ਸੁੰਦਰੀ ਜੀ ਦੇ ਸੀ, 1800 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਜਿਹੜਾ ਬਹੁਤ ਵੱਡਾ ਖਜ਼ਾਨਾ ਸੀ, ਉਹ ਉਹਨੂੰ ਹੁਣ ਵੇਲੇ ਕੁ ਵੇਲੇ ਕੁਛ ਨੂੰ ਕੱਢ ਰਹੇ ਨੇ, ਕੁਛ ਜਿਹੜਾ ਉਹ ਮਿਸ ਇਨਫੋਰਮੇਸ਼ਨ ਲਈ ਯੂਜ਼ ਕਰਨਗੇ। ਸੋ ਇਹ ਸੀ ਵੀ ਤੁਹਾਡਾ ਸਾਰਾ, ਐਂਡ ਦੈਨ ਸਰਟਨਲੀ ਅਸੀਂ ਕਲਚਰਲ, ਕਿ ਜਿਹੜਾ ਸੋ ਕਾਲਡ ਸੱਭਿਆਚਾਰ ਦੇ ਨਾਂ ਥੱਲੇ ਦੇ ਬ੍ਰੌਟ, ਇਹ ਜਿਹੜੇ ਲੱਚਰ ਗਾਇਕੀ ਵਾਲੇ ਗੀਤਕਾਰ ਦੂਜੇ ਨੇ, ਪੁਲਿਸ ਦੇ DIG SSP ਲੈਵਲ ਦੇ ਲੋਕ ਪ੍ਰੀਜ਼ਾਈਡ ਕਰਦੇ ਸੀ ਫੰਕਸ਼ਨਸ ਨੂੰ, ਜੀ ਇਹ ਸੱਭਿਆਚਾਰਕ ਮੇਲਾ, ਕਿਉਂਕਿ ਪੰਜਾਬ ਤਾਂ ਗੁਰੂ ਦੇ ਗੀਤ ਗਾ ਰਿਹਾ ਸੀ, ਗੁਰੂ ਦੀ ਬਾਣੀ ਗਾ ਰਿਹਾ ਸੀ, ਡਿਸਿਪਲਿਨ ਸੀ, ਪਹਿਰਾਵੇ ਦੇ ਵਿੱਚ ਖਾਲਸਾਈ ਜਜ਼ਬਾ ਸੀ, ਈਵਨ ਸੋਸ਼ਲ। ਹੁਣ ਅੱਜ ਇੱਥੇ ਵਿਆਹਾਂ ਦੇ ਵਿੱਚ ਉਹ ਕਈ ਵਾਰੀ ਕਾਰਡ ਅੱਧਾ ਕਿਲੋ ਦਾ ਹੁੰਦਾ ਜਿਹੜਾ ਤੁਹਾਨੂੰ ਦੇਣ ਆਉਂਦਾ, ਕਿਉਂਕਿ ਉਹਦੇ 'ਚ 10 ਇਨਵੀਟੇਸ਼ਨ ਹੁੰਦੇ ਨੇ ਕਿ ਵੀ ਆਹ ਵੀ ਹੈ, ਆਹ ਵੀ ਹੈ, ਪਤਾ ਨਹੀਂ ਕੋਈ ਮਾਈਆਂ ਚੌਂਕੀ ਚੜ੍ਹਾ ਦਿੱਤੀਆਂ, ਕੋਈ ਮਾਈਆਂ ਲਾ ਦਿੱਤੀਆਂ, ਕੋਈ ਹੋਰ ਕਰ, ਮਤਲਬ ਇਹ ਲੱਖਾਂ ਡਾਲਰਾਂ ਦੇ ਖਰਚੇ ਦਾ ਜਿਹੜਾ ਕੰਮ ਅੱਜ ਅਸੀਂ ਇੱਥੇ ਬਾਹਰ ਵੀ ਕਰ ਰਹੇ ਹਾਂ ਵਿਆਹ ਸ਼ਾਦੀਆਂ ਦੇ ਨਾਂ ਥੱਲੇ, ਉਹ ਪੰਜਾਬ 'ਚ ਉਸ ਪੀਰੀਅਡ ਸੀ ਯਾਰਾਂ ਦੀ ਬਰਾਤ, ਤਾਂ ਕਿ ਬੱਚੀਆਂ ਦੇ ਮਾਪਿਓ ਇਸ ਨਾ ਹੋਏ ਵੀ ਘਰ 'ਚ ਬੱਚੀ ਜੰਮੇ ਤਾਂ ਪਿਓ ਜਿਹੜਾ ਉਹ ਅੱਧੀ ਰਾਤ, ਜਿਹੜਾ 12 ਘੰਟੇ 'ਚ ਬੁੱਢਾ ਹੋ ਜਾਂਦਾ ਕਿ ਵੀ ਇਹਦੀ ਹੁਣ ਪੜ੍ਹਾਈ ਵੀ, ਇਹਦਾ ਦੂਜਾ ਵੀ, ਔਰ ਸਭ ਤੋਂ ਵੱਡੀ ਦਾਜ ਦੀ ਲਾਹਨਤ ਔਰ ਦੂਜੇ। ਸੋ ਇਹ ਆਟੋਮੈਟਿਕਲੀ ਇੱਕ ਜਿਹੜਾ ਕਲਚਰ ਸਿਰਜਿਆ ਜਾ ਰਿਹਾ ਸੀ, ਉਹਦੇ 'ਚ ਸਾਦਗੀ ਆ ਰਹੀ ਸੀ, ਉਹਦੇ 'ਚੋਂ ਸਾਰਾ ਪ੍ਰਭਾਵ ਚੱਲ ਰਿਹਾ ਸੀ। ਸੋ ਇਸ ਸਭ ਦੇ ਚੱਲਦਿਆਂ ਹੁਣ ਉਹਨਾਂ ਦੀ ਜਿਹੜੀ ਲੜਾਈ ਹੈ, ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ, ਕਿ ਵੀ ਉਹਨਾਂ ਨੇ ਦੇਖਿਆ ਵੀ ਬਾਹਰਲੇ ਸਿੱਖ ਰੀਅਲ ਸਟਰੈਂਥ ਨੇ, ਕਿਸਾਨ ਮੋਰਚਾ ਉਹਦੀ ਇੱਕ ਵੱਡੀ ਗਵਾਹੀ ਸੀ, ਸੋ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ। ਇਹ ਠੀਕ ਹੈ ਵੀ, ਹਾਲਾਂ ਉਹ ਉਰਦੂ ਦੀ ਇੱਕ ਲਾਈਨ ਹੈ ਕਿ ਮੁਸ਼ਕਿलें ਸਿਰ ਪਰ ਪੜੀ ਇਤਨੀ ਕਿ ਆਸਾਂ ਹੋ ਗਈ। ਸਿੱਖ ਦੀ ਤਾਂ ਸਪਿਰਿਟ ਇਹ ਹੈ ਵੀ ਹੋਰ ਆਓ ਮੁਸ਼ਕਿਲੋ, ਅਸੀਂ ਤੁਹਾਨੂੰ ਦੱਸਾਂਗੇ ਵੀ ਆਸਾਨ ਕਿਵੇਂ ਹੋਣਾ ਹੈ ਨਾ। ਇਹਨੂੰ ਹੀ ਅਸੀਂ ਮੌਤ ਨੂੰ ਕਲੋਲਾਂ ਕਰਨਾ ਕਹਿੰਦੇ ਹਾਂ। ਉਹ ਸਾਡੇ ਜਿੰਦੇ ਸੁੱਖੇ ਹਵਾਰੇ ਕੋਈ ਛੋਟੇ ਕਰੈਕਟਰ ਨਹੀਂ ਨੇ। ਹੁਣ ਹਵਾਰੇ ਨੂੰ ਬੀੜੀਆਂ 'ਚ ਜਕੜਿਆ ਹੁੰਦਾ, ਕੜੀਆਂ 'ਚ ਹੁੰਦਾ, ਜੱਜ ਵੀ ਡਰਦਾ ਉਹਦੇ ਸਾਹਮਣੇ ਕਿ ਵੀ ਉਹ ਕੜੀਆਂ ਨੂੰ ਹੀ ਛੈਣੇ ਬਣਾ ਕੇ ਖਾਲਿਸਤਾਨ ਜ਼ਿੰਦਾਬਾਦ ਕਹਿਣ ਲੱਗ ਜਾਂਦੇ। ਉਹਨੂੰ ਤਾਂ ਗੁਲਾਮ ਤਾਂ ਉਹ ਹੁੰਦਾ ਨਾ ਜਿਹੜਾ ਐਕਸੈਪਟ ਕਰਦਾ ਹੈ ਨਾ। ਸੋ ਇਸ ਸਾਰੇ ਦੇ ਚੱਲਦਿਆਂ ਤੁਹਾਡੇ ਸਭ ਦੇ ਉੱਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆਇਤ ਹੁੰਦੀ ਹੈ। ਲੜਾਈ ਜਿਵੇਂ ਬਾਰ-ਬਾਰ ਕਿਹਾ ਜਾਂਦਾ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਸਿਰਫ ਸੱਚੇ ਹੋਣ ਨਾਲ ਸਾਡੇ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ, ਇਸ ਲਈ ਸਾਡੇ ਨਾਲ ਹਮਦਰਦੀ ਹੋਈ ਕਿਸੇ ਨੇ ਨਹੀਂ ਕਰਨਾ। ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਕਿਸੇ ਨੂੰ ਨਹੀਂ ਫਿਕਰ ਕਿ ਉੱਪਰਲੇ ਘਰ ਦੇ ਵਿੱਚ ਕੌਣ ਰਹਿੰਦਾ, ਥਰਡੇ 'ਚ ਕੌਣ ਰਹਿੰਦਾ। ਐਕਸੀਡੈਂਟ ਹੁੰਦੇ ਨੇ, ਉਹ ਬੰਦਾ ਮਰਿਆ ਹੁੰਦਾ, ਦੂਜਾ ਕੋਲੋਂ ਦੀ ਲੰਘ ਜਾਂਦਾ। ਉੱਥੇ ਵੀ ਇੱਥੇ ਵੀ ਇੰਡੀਵਿਜੂਅਲਿਸਟਿਕ ਸੁਸਾਇਟੀ 'ਚ ਕੌਣ ਕਿਸੇ ਦੀ ਪਰਵਾਹ ਕਰਦਾ। ਆਪਣੇ ਘਰਾਂ 'ਚ ਵੀ ਅਸੀਂ ਦੇਖਦੇ ਹਾਂ। ਸੋ ਇਸ ਸਾਰੇ ਦੇ ਚੱਲਦਿਆਂ ਤੁਹਾਡੇ ਸਿਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਆਉਂਦੀ ਹੈ। ਔਰ ਮੈਂ ਹਮੇਸ਼ਾ, ਬੱਚੀਆਂ ਜ਼ਿਆਦਾ ਨੇ ਇਸ ਡਿਸਕਸ਼ਨ ਗਰੁੱਪ 'ਚ, ਅਤੇ ਅਸੀਂ ਜਿੰਨੇ ਵੀ ਮੈਂ ਕਦੇ ਡੈਲੀਗੇਸ਼ਨ ਸਟੇਟ ਡਿਪਾਰਟਮੈਂਟ ਜਾਂ ਦੂਜਿਆਂ ਨੂੰ ਲੀਡ ਕਰਨ ਦੇ ਹੁੰਦੇ ਨੇ, ਮੇਰਾ ਇਹ ਹੁੰਦਾ ਵੀ ਅੱਧੀਆਂ ਬੀਬੀਆਂ ਹੋਣ, ਭਾਵੇਂ ਯੂਨੀਵਰਸਿਟੀ ਸਟੂਡੈਂਟ। ਕਈ ਵਾਰੀ ਅਸੀਂ ਲਾਸਟ ਮਿੰਟ, ਕਿਉਂਕਿ ਤੁਸੀਂ ਸਟਰੈਂਥ ਹੋ ਕਿਸੇ ਵੀ ਸਮਾਜ ਦਾ ਅੱਧਾ ਹਿੱਸਾ ਜੇ ਇਨਵੋਲਵ ਨਹੀਂ ਹੋਏਗਾ। ਔਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਦੇ 'ਚ। ਘਰਾਂ ਦੇ ਵਿੱਚ ਵੀ
ਬਹੁਤ ਵੱਡਾ ਕਿਰਦਾਰ ਮਾਂ ਦਾ ਹੁੰਦਾ ਹੈ, ਕਿਉਂਕਿ ਮਾਂ ਬੱਚੇ ਨੂੰ ਵੀ, ਭਰਾ ਨੂੰ ਵੀ, ਬਾਪ 3 ਜਨਰੇਸ਼ਨਾਂ ਨੂੰ ਜਿਹੜੀ ਹੈ ਬੀਬੀ ਪ੍ਰਭਾਵਿਤ ਕਰਦੀ ਹੈ। ਔਰ ਤੁਸੀਂ ਜਿਵੇਂ ਸਾਰੇ ਚੰਗੀ ਐਜੂਕੇਸ਼ਨ ਵੱਲੋਂ ਕੁਛ ਵੱਧ ਰਹੇ ਹੋ, ਆਪਣੇ ਆਪ ਨੂੰ ਇੱਕ ਤਾਂ ਇਸ ਸਿਸਟਮ ਦੇ ਵਿੱਚ ਹੈਵ ਦਾ ਬੈਸਟ ਆਫ ਦਾ ਐਜੂਕੇਸ਼ਨ, ਕਿਉਂਕਿ ਜਦੋਂ ਇਹ ਲੜਾਈ ਕੋਈ ਓਵਰਨਾਈਟ ਵਾਲੀ ਨਹੀਂ ਹੈ। ਪਤਾ ਨਹੀਂ ਕਿੰਨਾ ਵਕਤ ਜਿਨ੍ਹਾਂ ਦਾ ਨਾਲ ਤੁਹਾਡਾ ਵਾਹ ਪੈਂਦਾ, ਉਹਨਾਂ ਨੇ ਕਿੱਧਰ ਨੂੰ ਤੁਹਾਨੂੰ ਲੈ ਕੇ ਜਾਣਾ ਹੈ। ਰਿਸਪੌਂਸ, ਰਿਐਕਸ਼ਨ ਕਈ ਵਾਰ ਉਸੇ ਪ੍ਰਪੋਰਸ਼ਨ ਨਾਲ ਹੀ ਹੁੰਦਾ ਜਿਹਦੇ ਨਾਲ ਐਨਮੀ ਕੱਟ ਕਰ ਰਿਹਾ ਹੁੰਦਾ। ਉਹ ਤਾਂ ਸਿੰਘ ਦੇਣਗੇ ਆਲਵੇਜ਼, ਲੇਕਿਨ ਤੁਹਾਡੇ ਜ਼ਿੰਮੇ ਇਹ ਹੈ ਵੀ ਗੈਟ ਦਾ ਬੈਸਟ ਐਜੂਕੇਸ਼ਨ। ਜੋ ਚੱਲ ਰਿਹਾ ਹੈ ਉਹਦੇ ਬਾਰੇ ਸਭ ਤੋਂ ਵੱਡਾ ਦੁਸ਼ਮਣ ਇਗਨੋਰੈਂਸ ਹੈ, ਅਗਿਆਨਤਾ ਹੈ। ਔਰ ਸਭ ਤੋਂ ਵੱਡਾ ਦਾਰੂ ਚਾਨਣ ਹੈ। ਜਦੋਂ ਅਸੀਂ ਕਹਿੰਦੇ ਹਾਂ ਗੁਰਬਾਣੀ ਇਸ ਜੱਗ ਮੈਂ ਚਾਨਣ, ਚਾਨਣ ਰੌਸ਼ਨੀ ਹੈ, ਲਾਈਟ ਹੈ। ਇਗਨੋਰੈਂਸ ਹਨੇਰਾ ਹੈ। ਔਰ ਉਸ ਹਨੇਰੇ 'ਚੋਂ ਜਦੋਂ ਅਸੀਂ ਗੁਰੂ ਵੱਲ ਦੇਖਦੇ ਹਾਂ, ਗੁਰੂ ਤੋਂ ਅਸੀਂ ਮੰਗਦੇ ਹਾਂ ਕਿ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਗੁਰੂ ਦੇ ਗਿਆਨ ਦੀ ਪ੍ਰਚੰਡ ਭੱਠੀ, ਪ੍ਰਚੰਡ ਰੌਸ਼ਨੀ, ਪ੍ਰਚੰਡ ਸ਼ਮਾਦਾਨ, ਪ੍ਰਚੰਡ ਡੈਮ ਸਾਡੇ ਕੋਲ ਹੈ। ਪਰ ਜੇ ਅਸੀਂ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਰੱਖਣੇ ਨੇ, ਆਪਣਾ ਜਿਹੜਾ ਉਸ ਦੇ ਵਿੱਚ ਕੁਝ ਜਾਣ ਨਹੀਂ ਦੇਣਾ ਜਾਂ ਜੀਵਨ 'ਚ ਪ੍ਰੈਕਟਿਸ ਨਹੀਂ ਕਰਨਾ, ਤਾਂ ਫਿਰ ਤੁਸੀਂ ਚਾਨਣ ਦੇ ਕੋਲੋਂ ਲੰਘ ਜਾਓ, ਉਹਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤੁਸੀਂ ਆਪਣਾ ਉਹ ਜਿਹੜਾ ਬੰਦ ਕੀਤਾ ਹੋਇਆ ਆਪਣਾ ਸਿਸਟਮ। ਸੋ ਗੁਰੂ ਦੇ ਨਾਲ ਗੱਲਾਂ ਕਰੋ, ਆਪਣੇ ਆਪ ਨਾਲ ਗੱਲਾਂ ਕਰਨੇ। ਇਨਫੈਕਟ ਜਦੋਂ ਗੁਰੂ ਸਾਹਿਬ ਨੇ ਇਹ ਰੱਬ ਕੋਈ ਕਿਤੇ ਕਿਸੇ ਆਕਾਸ਼ ਦੇ ਉੱਤੇ ਕੋਈ ਸਿੰਘਾਸਨ ਲੈ ਕੇ, ਬੜਾ ਤਾਜ ਲੈ ਕੇ ਬੈਠਾ ਹੋਇਆ ਨਹੀਂ ਹੈ। ਵਾਹਿਗੁਰੂ ਤੁਹਾਡੇ ਨਾਲ ਹੈ ਹਮੇਸ਼ਾ, ਸਾਰੀ ਕ੍ਰੀਏਸ਼ਨ ਹੀ ਉਹਦੀ ਹੈ। ਔਰ ਸਾਡਾ ਤਾਂ ਫਲਸਫਾ ਹੀ ਬਿਲਕੁਲ ਡਿਫਰੈਂਟ ਹੈ ਦੈਨ ਐਗਜ਼ਿਸਟਿੰਗ ਥਾਟਸ। ਗੁਰੂ ਸਾਹਿਬ ਨੇ ਤਾਂ ਇਹ ਯਾਦ ਕਰਵਾਏ ਕਿ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿ ਉਹ ਐਬਸੋਲੂਟ ਟਰੂਥ ਹੈ, ਉਹਨੇ ਜੋ ਕ੍ਰੀਏਟ ਕੀਤਾ ਹੈ ਇਹ ਸਭ ਸੱਚਾ ਹੈ। ਔਰ ਇਸ ਸੱਚ ਦੇ ਵਿੱਚ ਤੁਸੀਂ ਜੇ ਸੱਚ ਨੂੰ ਨਾ ਪਾ ਸਕੋ ਤਾਂ ਇਹੀ ਸਾਡੀ ਫੇਲਿਅਰ ਹੈ ਮਨੁੱਖਾ ਜੀਵਨ ਦੀ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਕਿਉਂਕਿ ਰੱਬ ਨੇ ਬਣਾਇਆ। ਸੱਚ ਦੀ ਕੁੱਖ 'ਚੋਂ ਝੂਠ ਜਨਮ ਨਹੀਂ ਲੈ ਸਕਦਾ। ਸੱਚ ਦੇ ਵਾਲੇ ਨੇ ਜੇ ਕ੍ਰੀਏਸ਼ਨ ਕੀਤੀ ਹੈ ਅਤੇ ਇਸ ਦੇ ਵਿੱਚ ਉਹ ਆਪ ਬੈਠਾ ਹੋਇਆ। ਔਰ ਹਿਊਮਨ ਬਾਡੀ ਦੇ ਵਿੱਚ ਤਾਂ ਉਹ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਬ੍ਰਹਿਮੰਡ ਕਾਸਮੋਸ ਹੈ, ਜਿਹਦੇ 'ਚ ਕਈ ਧਰਤੀਆਂ, ਕਈ ਗਲੈਕਸੀਜ਼, ਕਈ ਕਾਸਮੋਸ ਰਲਦੇ ਨੇ, ਫਿਰ ਬ੍ਰਹਿਮੰਡ ਬਣਦਾ, ਯੂਨੀਵਰਸ ਬਣਦਾ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਉਹ ਪਿੰਡੇ ਦੇ ਅੰਦਰ ਹੈ, ਉਹ ਬਾਡੀ ਦੇ ਅੰਦਰ ਹੈ। ਪਰ ਉਹਦੇ ਲਈ ਤੁਹਾਨੂੰ ਖੋਜਣਾ ਪੈਂਦਾ ਹੈ, ਉਹਦੇ ਲਈ ਜੀਵਨ ਜਿਉਣਾ ਪੈਂਦਾ ਹੈ। ਉਸ ਦੇ ਲਈ ਤੁਹਾਨੂੰ ਆਪਣੇ ਅੰਦਰ ਜਿਹੜਾ ਉਹ ਚੁੱਭੀ ਮਾਰਨੀ ਪੈਂਦੀ ਹੈ। ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਜਿਹੜਾ ਕਿੱਥੇ ਹੈ ਰੱਬ, ਉਹਨੇ ਕਿਹਾ ਭਾਈ ਇੱਥੋਂ ਪੁੱਟਿਆ ਉੱਧਰ ਲਾਣਾ, ਰੱਬ ਦਾ ਕੀ ਪਾਣਾ। ਕਿਉਂਕਿ ਸਾਡਾ ਫੋਕਸ ਇੱਕ ਪਾਸੇ ਜਾ ਰਿਹਾ ਹੁੰਦਾ ਅਤੇ ਉੱਧਰੋਂ ਜਿਹੜਾ ਹੈ ਉਹ ਅਸੀਂ ਤੋੜ ਕੇ ਜਦੋਂ ਰੱਬ ਵੱਲ ਆਉਂਦੇ ਹਾਂ, ਫਿਰ ਤਾਂ ਸਾਨੂੰ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਅਸੀਂ ਇਸ ਰਸਤੇ 'ਤੇ ਇੱਕ ਕਦਮ ਵਧਾਉਂਦੇ ਹਾਂ ਅਤੇ ਸਤਿਗੁਰੂ ਕਰੋੜ ਕਦਮ ਤੁਰ ਕੇ ਆਉਂਦੇ ਨੇ ਕਿ ਮੇਰਾ ਸਿੱਖ ਮੇਰੇ ਵੱਲ ਆ ਰਿਹਾ। ਸੋ ਕੁੱਲ ਜੀਵਨ ਦਾ ਫਲਸਫਾ ਇਹ ਹੈ। ਸੰਘਰਸ਼ ਦੀਆਂ ਹੋਰ ਵੀ ਬਹੁਤ ਸਾਰੀਆਂ ਬਾਤਾਂ ਨੇ, ਪਰ ਮੈਂ ਹੁਣ ਤੁਹਾਡੇ ਜਿਹੜੇ ਨੇ ਕੰਸਰਨ, ਕਾਮੈਂਟ, ਸਵਾਲ, ਇਨਪੁਟ ਜੋ ਵੀ ਲਫ਼ਜ਼ ਹੋਏ, ਮੈਂ ਚਾਹੁੰਦਾ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਵਿਚਰਦੇ ਹੋ, ਕੀ ਚੈਲੰਜਸ ਮਹਿਸੂਸ ਹੁੰਦੇ ਨੇ, ਕੀ ਸਵਾਲ ਉੱਠਦੇ ਨੇ। ਇਹਨੇ ਓਪਨ ਡਿਸਕਸ਼ਨ ਫਾਰਮੈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਟਲ ਬੱਚੇ ਨੇ ਲਿਖਿਆ ਹੋਇਆ ਨੀਡ ਫॉर ਸਵਰਨਿਟੀ। As a diaspora youth, we often hear about Khalistan but don't fully understand why it is still relevant. Can you explain how the lack of sovereignty impacts Sikhs today, both in Punjab and abroad, in ways that might affect our everyday's life or future generations? ਇੱਕ ਵਾਰ ਫੇਰ ਪੜ੍ਹੋ ਜ਼ਰਾ Submit. ਕਲੈਰਿਟੀ ਨਾਲ। I think you better ਹਾਂਜੀ। do it too. ਨਹੀਂ, Need for sovereignty. ਨੀਡ ਫॉर ਸੋਵਰਨਟੀ, ਹਾਂਜੀ। As diaspora youth, we often hear about Khalistan but don't fully understand why it's still relevant. Can you explain how the lack of sovereignty impacts Sikhs today, both in Punjab and abroad, in ways that might affect our everyday lives or future generations? ਵੈਰੀ ਗੁੱਡ ਕੁਐਸਚਨ। ਸਵਾਲ ਦੀ ਜਸਟ ਇਹੀ ਹੈ ਕਿ ਵੀ
ਜਿਹੜੀ ਜਦੋਂ ਅਸੀਂ ਸੋਵਰਨਟੀ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਹਦੇ ਨਾਲ ਸਾਡੀ ਇੱਥੋਂ ਦੀ ਜ਼ਿੰਦਗੀ 'ਚ ਇਹਦਾ ਕੀ ਪ੍ਰਭਾਵਿਤ ਕਿਵੇਂ ਕਰਦਾ ਹੈ, ਜਾਂ ਕੀ ਰੋਲ ਹੈ, ਜਾਂ ਪੰਜਾਬ 'ਚ ਕੀ ਹੈ, ਜਾਂ ਇਹਦੀ ਰੈਲੇਵੈਂਸ ਕੀ ਹੈ ਕੁੱਲ ਮਿਲਾ ਕੇ। ਔਰ ਇਹ ਹਰ ਮੁਲਕ ਦਾ ਸਿੱਖ ਸਿਟੀਜ਼ਨ, ਤੁਸੀਂ ਨਿਊਜ਼ੀਲੈਂਡਰ ਹੋ, ਆਸਟ੍ਰੇਲੀਅਨ ਸਿੱਖ ਪੁੱਛਦਾ ਹੈ, ਜਾਂ ਅਮਰੀਕਨ ਪੁੱਛਦਾ ਹੈ, ਜਾਂ UK ਦਾ, ਜਾਂ ਜਿੱਥੇ ਵੀ ਕੋਈ ਬੈਠਾ ਹੈ, ਇਹ ਨੈਚੁਰਲ ਸਵਾਲ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਦੇ ਲਈ ਸਾਨੂੰ ਵੀ ਵਿਲ ਹੈਵ ਟੂ ਲੁੱਕ ਐਟ ਦਾ ਅਦਰਸ, ਕਿ ਡਾਇਸਪੋਰਾ ਕਮਿਊਨਿਟੀਜ਼ ਕਿਉਂ ਇੰਪੋਰਟੈਂਟ ਬਣ ਗਈਆਂ ਨੇ ਕਿਸੇ ਵੀ ਸਟਰਗਲ ਦੇ ਲਈ। ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਰਲਡ ਇਜ਼ ਏ ਗਲੋਬਲ ਵਿਲੇਜ, ਤੇ ਫਿਰ ਜਿਹੜੀ ਡਿਸੀਜਨ ਮੇਕਿੰਗ ਹੈ ਹਕੂਮਤਾਂ ਦੀ ਗਵਰਨਮੈਂਟ ਲੈਵਲ ਦੇ ਉੱਤੇ, ਉਹਨੂੰ ਡਾਇਸਪੋਰਾ ਕਮਿਊਨਿਟੀਜ਼ ਪ੍ਰਭਾਵਿਤ ਕਰਦੀਆਂ। ਆਈ ਕੈਨ ਕੋਟ ਡਜ਼ਨਸ ਆਫ ਐਗਜ਼ਾਮਪਲਸ। ਔਰ ਮੈਂ ਜਿਵੇਂ ਅਰਮੀਨੀਆ ਦੇ ਵਿੱਚ ਆਟੋਮੈਨ ਅੰਪਾਇਰ ਨੇ ਡਿਊਰਿੰਗ ਦਾ ਫਸਟ ਵਰਲਡ ਵਾਰ ਬਹੁਤ ਜ਼ੁਲਮ ਕੀਤੇ, ਜੈਨੋਸਾਈਡ ਕੀਤਾ ਉਹਨਾਂ ਦਾ। ਅਰਮੀਨੀਅਨ ਇੱਕ ਅਲੱਗ ਬ੍ਰਾਂਚ ਹੈ ਕ੍ਰਿਸਚੀਅਨਸ ਦੀ। 100 ਸਾਲ ਲੱਗੇ ਉਹਨਾਂ ਨੂੰ, ਪਰ ਜਦੋਂ ਅਮਰੀਕਾ ਦੇ ਵਿੱਚ ਉਹਨਾਂ ਦੀ ਲੌਬੀ ਪਾਵਰਫੁਲ ਹੋਈ ਅਰਮੀਨੀਅਨਸ ਦੀ, ਮੈਂ ਵੀ ਉਹਨਾਂ ਦੇ ਨਾਲ ਥੋੜ੍ਹਾ ਬਹੁਤ ਕੰਮ ਕੀਤਾ, ਅਤੇ ਅਮਰੀਕਨ ਕਾਂਗਰਸ ਨੇ ਰੈਕਗਨਾਈਜ਼ ਕੀਤਾ ਵੀ ਵਾਕਿਆ ਹੀ 1914 ਦੇ ਵਿੱਚ ਅਰਮੀਨੀਅਨਸ ਦਾ ਜੈਨੋਸਾਈਡ ਹੋਇਆ ਸੀ। ਫਿਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਬਣੇ, ਉਹਨਾਂ ਨੇ ਟਰਕੀ ਦੀ ਗੌਰਮੈਂਟ, ਕਿਉਂਕਿ ਉਹ ਜੈਨੋਸਾਈਡ ਆਟੋਮੈਨ ਅੰਪਾਇਰ ਨੇ ਕੀਤਾ ਸੀ, ਪਰ ਉਹਦਾ ਹੁਣ ਲੈਫਟ ਓਵਰ ਮੁਲਕ ਤਾਂ ਟਰਕੀ ਹੈ, ਜਿਹਦਾ ਹੁਣ ਕੋਈ ਉਹਨਾਂ ਨੇ ਨਾਂ ਵੀ ਚੇਂਜ ਕੀਤਾ, ਪਤਾ ਨਹੀਂ ਤੁਰਕਿਆ ਕਿ ਕੀ ਹੈ। ਔਰ ਉਹਨਾਂ ਨੂੰ ਮੰਨਿਆ, ਫਿਰ ਉੱਥੇ ਯਾਦਗਾਰ ਬਣਾਈ, ਕੋਈ ਜੁਆਇੰਟ ਰਿਸਰਚ ਹੋ ਰਹੀ ਹੈ ਜਾਂ ਦੂਸਰਾ। ਸੋ ਇਹ ਇੱਕ ਰੋਲ ਹੁੰਦਾ ਹੈ ਜਦੋਂ ਅਸੀਂ ਸਿੱਖ ਪਛਾਣ ਦੀ ਗੱਲ ਕਰਦੇ ਹਾਂ ਦੁਨੀਆ ਭਰ 'ਚ। ਜਿੱਥੇ ਸਿੱਖ ਨੇ, ਸਾਡੇ ਲਈ ਤਾਂ ਸਾਡਾ ਪੰਜ ਕਕਾਰੀ ਰੂਪ ਆਪਣੇ ਆਪ, ਜਿੱਥੇ ਅਸੀਂ ਸਾਡੀ ਡਬਲ ਬੈਟਲ ਹੈ। ਇੱਕ ਪਾਸੇ ਅਸੀਂ ਇਹਨਾਂ ਕਲਚਰ 'ਚ ਰਹਿੰਦੇ ਹਾਂ, ਇਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਕਿਵੇਂ, ਸਾਡਾ ਧਰਮ ਹੈ, ਕਿਵੇਂ ਅਸੀਂ ਅਸੈਟ ਹੋ ਸਕਦੇ ਹਾਂ ਤੁਹਾਡੀ ਸੁਸਾਇਟੀ ਦੇ ਵਿੱਚ। ਸਾਡਾ ਵੈਲਿਊ ਸਿਸਟਮ ਇਨ ਕੰਟਰਾਸਟ ਨਹੀਂ ਹੈ ਵਿਦ ਦਾ ਐਗਜ਼ਿਸਟਿੰਗ ਲਾਅ ਜਾਂ ਦੂਜਾ। ਬਟ ਇਸ ਤੋਂ ਵੀ ਡਬਲ ਚੈਲੰਜ ਸਾਡੇ ਲਈ ਇਸ ਲਈ ਹੈ ਕਿ ਇਹ ਜਿਹੜੀ ਪਛਾਣ ਦੀ ਲੜਾਈ ਤਾਂ ਸਿੱਖ ਸਿੰਸ 19th ਸੈਂਚੁਰੀ ਐਂਡ 'ਚ ਆਸਟ੍ਰੇਲੀਆ 'ਚ ਆਏ ਔਰ ਕੈਨੇਡਾ 'ਚ ਆਏ, ਉਹ ਕਰ ਹੀ ਰਹੇ ਸੀ। ਪਰ ਹੁਣ ਡਬਲ ਹੀ ਇਹ ਹੋ ਗਿਆ ਕਿ ਜਿਸ ਗਵਰਨਮੈਂਟ ਨੇ ਸਾਡਾ ਉੱਥੇ ਜੀਣਾ ਹਰਾਮ ਕੀਤਾ ਹੈ, ਇੱਥੇ ਉਹਨਾਂ ਨੇ ਉਸ ਕਿਸਮ ਦਾ ਨੈਗੇਟਿਵ ਨੈਰੇਟਿਵ ਸਿਰਜ ਕੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਦਹਿਸ਼ਤਗਰਦ ਦੇ ਖਾਤੇ 'ਚ ਪਾਇਆ, ਤਾਂ ਕਿ ਈਵਨ ਇੱਥੇ ਦੇ ਲੋਕਾਂ 'ਚ ਵੀ ਸਾਡਾ ਇਮੇਜ ਜਿਹੜਾ ਨਾਟ ਐਜ਼ ਦਾ ਪੀਸ ਲਵਿੰਗ ਸਿਟੀਜ਼ਨਸ ਆਫ ਦਾ ਕੰਟਰੀ ਬਟ ਐਜ਼ ਦਾ ਟੈਰਰਿਸਟ ਹੋਏ। ਸੋ ਦੈਟ ਇਜ਼ ਆਲ ਦਾ ਮੋਰ ਰੀਜ਼ਨ ਜਿਹੜੇ ਵੀ ਬੈਠੇ ਨੇ ਇਹ ਸਵਾਲ ਕੀਤਾ ਕਿ ਤੁਹਾਡੀ ਖਾਲਿਸਤਾਨ, ਇਹ ਜ਼ਰੂਰੀ ਨਹੀਂ ਹੈ ਵੀ ਜਦੋਂ ਖਾਲਿਸਤਾਨ ਬਣ ਗਿਆ ਸਾਰਿਆਂ ਨੇ ਜਾ ਕੇ ਖਾਲਿਸਤਾਨ 'ਚ ਰਹਿਣ ਲੱਗ ਜਾਣਾ। ਹੁਣ ਅੱਜ ਯਹੂਦੀਆਂ ਦੀ, ਜੂਸ ਦੀ ਪਾਪੂਲੇਸ਼ਨ ਦੁਨੀਆ 'ਚ 15 ਮਿਲੀਅਨ ਹੈ। ਸਿਰਫ 6 ਮਿਲੀਅਨ ਯਹੂਦੀ ਜਿਹੜੇ ਨੇ ਉਹ ਇਜ਼ਰਾਈਲ 'ਚ ਰਹਿੰਦੇ ਨੇ, 7-8 ਮਿਲੀਅਨ ਅਮਰੀਕਾ 'ਚ ਨੇ, ਸਾਰੇ ਯੂਰਪ 'ਚ ਨੇ। ਲੇਕਿਨ ਉਹਨਾਂ ਹਾਲਾਂ, ਜਿਵੇਂ ਮੈਂ ਕਿਹਾ ਵੀ ਅਸੀਂ ਕੰਡੈਮ ਕਰਦੇ ਹਾਂ ਜੋ ਫਲਸਤੀਨੀਆਂ ਨਾਲ ਕਰ ਰਹੇ ਨੇ, ਲੇਕਿਨ ਇੱਕ ਐਜ਼ ਏ ਪ੍ਰੈਸੀਡੈਂਟ ਮੈਂ ਕਹਿਣਾ ਚਾਹੁੰਦਾ ਕਿ ਵੀ ਡਾਇਸਪੋਰਾ ਜੂਸ਼ ਜਿਹੜਾ ਉਹ ਜਦੋਂ ਖਲੋਤਾ, 3000 ਯਹੂਦੀਆਂ ਤੋਂ ਜ਼ਿਆਦਾ ਪੈਸੇ ਕਿਸੇ ਕੋਲ ਨਹੀਂ ਸੀ ਕਦੇ ਵੀ। ਜਦੋਂ ਉਹਨਾਂ ਦੀ ਪਰਸੀਕਿਊਸ਼ਨ ਹੋ ਰਹੀ ਸੀ, ਦੇ ਵਰ ਦਾ ਵਨਸ ਹੂ ਵਰ ਕੰਟਰੋਲਿੰਗ ਇਕੋਨਮੀ, ਵਾਲ ਸਟਰੀਟ, ਵੱਡੇ ਉਹਨਾਂ ਦੇ। ਲੇਕਿਨ ਆਫਟਰ 2000 ਈਅਰਸ ਆਲਸੋ ਦੇ ਰਿਅਲਾਈਜ਼ਡ ਕੱਲਾ ਪੈਸਾ, ਪ੍ਰੈਸਟੀਜ, ਵੱਡਾ ਇਹ ਤੁਹਾਡੀ ਸਿਕਿਉਰਿਟੀ ਸੇਫਟੀ ਦੀ ਗਰੰਟੀ ਨਹੀਂ। ਯੂ ਨੀਡ ਟੂ ਹੈਵ ਏ ਨੇਸ਼ਨ ਆਫ ਯੂਰ ਓਨ। ਔਰ ਅੱਜ ਵੀ ਇਜ਼ਰਾਈਲ ਦੇਖੋ ਕਿੰਨਾ ਕੁ ਹੈ, 8000 ਸਾਡੇ ਪ੍ਰੈਜ਼ੈਂਟ ਪੰਜਾਬ ਤੋਂ ਵੀ ਤੀਸਰਾ ਹਿੱਸਾ ਹੈ। ਨਾ ਉਹਨਾਂ ਕੋਲ ਤੇਲ ਹੈ, ਨਾ ਪਾਣੀ ਹੈ। ਲੇਕਿਨ ਜਿਉਂ ਹੀ ਹੁਣ ਅੱਜ ਇੱਥੇ ਤੁਸੀਂ ਕੋਈ ਆਵਾਜ਼, ਜੇ ਮੈਂ ਕੋਈ ਐਸੀ ਗੱਲ ਕਹਾਂ ਯਹੂਦੀਆਂ ਬਾਰੇ ਅਤੇ ਕੋਈ ਰਿਪੋਰਟ ਕਰੇ ਤਾਂ ਇੱਕਦਮ ਐਂਟੀਸੈਮਿਟਿਜ਼ਮ ਹੋ ਜਾਏਗਾ। ਨਹੀਂ, ਪੀਪਲ ਹੈਵ ਟੂ ਰਿਜ਼ਾਈਨ, ਅਹੁਦੇ ਰੁਲ ਜਾਂਦੇ ਨੇ ਕਿ ਵੀ ਇਹ ਯਹੂਦੀਆਂ ਦੇ ਖਿਲਾਫ ਕਿਹਾ ਕਿਵੇਂ ਦਿੱਤਾ। ਔਰ ਈਵਨ ਜਿਨ੍ਹਾਂ ਮੁਲਕਾਂ 'ਚ ਫਰੀਡਮ ਆਫ ਐਕਸਪ੍ਰੈਸ਼ਨ ਹੈ, ਫਰਾਂਸ ਵਰਗੇ ਮੁਲਕ, ਜਰਮਨ ਵਰਗੇ ਮੁਲਕ, ਉੱਥੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਇਹ ਹੋਲੋਕਾਸਟ ਹੋਈ ਨਹੀਂ, ਇਸ 'ਚ ਕ੍ਰਾਈਮ, ਤੁਹਾਡੀ ਬੇਲ ਨਹੀਂ ਹੁੰਦੀ। ਦੇ ਹੈਵ ਇੰਨੀ ਪਾਵਰਫੁਲ ਲੌਬੀ ਹੈ। ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਜਿਹੜੀਆਂ ਮਾਈਨੋਰਟੀ ਕਮਿਊਨਿਟੀਜ਼ ਨੇ, ਖਾਸ ਤੌਰ 'ਤੇ ਜਿਵੇਂ ਸਿੱਖਾਂ ਦੇ ਵੈਰ ਪਏ ਹੋਏ ਨੇ ਇੱਕ ਤੋਂ ਬਾਅਦ ਇੱਕ, ਇਹ ਸਭ ਤੋਂ ਇੰਪੋਰਟੈਂਟ ਹੈ ਕਿ ਸਾਡਾ ਆਪਣਾ ਸੋਵਰਨ ਮੁਲਕ ਹੋਏ। ਜੇ ਸਾਡਾ ਨਹੀਂ ਹੋਏਗਾ, ਨਾ ਅਸੀਂ ਇੱਥੇ ਸੇਫਲੀ ਹੁਣ ਜਿਵੇਂ ਇੱਕ ਟ੍ਰੈਂਡ ਚੱਲਿਆ ਹੈ, ਟਰੰਪ ਨੇ ਆ ਕੇ ਕਿਹਾ ਜੀ ਕੱਢੋ ਬਾਹਰ, 13 ਮਿਲੀਅਨ ਹੈ, ਵੱਡਾ ਹਿੱਸਾ ਗੁਜਰਾਤੀਆਂ ਦਾ, ਫਿਰ ਪੰਜਾਬੀਆਂ ਦਾ। ਤੁਸੀਂ ਦੇਖਿਆ ਕਿਵੇਂ ਚੇਨਸ ਦੇ ਵਿੱਚ ਜਕੜ ਕੇ ਔਰ ਕਿਵੇਂ ਉਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰਿਆ। ਇਵੇਂ ਹੀ ਹੋਇਆ ਸੀ। ਕਦੇ ਤੁਸੀਂ ਕੀਨੀਆ, ਯੁਗਾਂਡਾ 'ਚੋਂ ਜਦੋਂ ਸਿੱਖ ਕੱਢੇ ਗਏ, ਕੀਨੀਆ, ਯੁਗਾਂਡਾ 'ਚ 19th ਸੈਂਚੁਰੀ ਸਿੱਖ ਗਏ ਸੀ। ਦੇ ਵਰ ਸੋ ਪ੍ਰੋਸਪਰਸ।
ਸੋ ਪਾਵਰਫੁਲ। ਮੈਨੂੰ ਯਾਦ ਹੈ ਇਨ ਦਾ 1970s ਆਪਣੇ ਜਲੰਧਰ ਬਲਟਨ ਪਾਰਕ ਦੇ ਵਿੱਚ ਇੱਕ ਮੈਚ ਹੋਇਆ ਹਾਕੀ ਦਾ ਬਿਟਵੀਨ ਦਾ ਗਰਲਸ ਫਰੋਮ ਯੂਗਾਂਡਾ ਐਂਡ ਕੀਨੀਆ, ਐਂਡ ਆਈ ਵੈਂਟ ਟੂ ਸੀ ਦੈਟ। ਯੂਗਾਂਡਾ ਦੀ ਟੀਮ ਦੀਆਂ 11 ਕੁੜੀਆਂ 'ਚੋਂ 10 ਸਿੱਖ ਕੁੜੀਆਂ ਸੀ, ਕੀਨੀਆ ਦੀਆਂ ਟੀਮ 'ਚ 9 ਸਿੱਖ ਕੁੜੀਆਂ ਸੀ। ਦੋਨਾਂ ਟੀਮਾਂ ਦੀ ਕੈਪਟਨ ਸਿੱਖ ਬੱਚੀਆਂ ਸੀ। ਔਰ ਕਦੇ ਤੁਸੀਂ ਓਲੰਪਿਕਸ ਦੀਆਂ ਪੁਰਾਣੀਆਂ ਵੀਡੀਓ ਦੇਖੋ, ਕੀਨੀਆ ਦੀ ਟੀਮ ਜਿਹੜੀ ਓਲੰਪਿਕ 'ਚ ਖੇਡਦੀ ਹੁੰਦੀ ਸੀ 5-6 ਜੂੜਿਆਂ ਵਾਲੇ ਹੁੰਦੇ ਸੀ। ਕਹਿਣ ਦਾ ਮਤਲਬ ਹੈ ਵੀ ਔਰ ਉਹਨਾਂ ਦਾ ਬਹੁਤ ਕੰਟਰੋਲ ਸੀ। ਲੇਕਿਨ ਜਿੱਦਣ ਈਦੀ ਅਮੀਨ ਨੇ ਕਿਹਾ ਯੂਗਾਂਡਾ ਵਾਲਿਆਂ ਨੇ ਵੀ ਵਿਦਨ 48 ਆਵਰ ਗੈਟ ਆਊਟ ਆਫ ਦਾ ਕੰਟਰੀ, 3 ਕੱਪੜੇ ਤੋਂ ਜਿਹੜੇ ਪਾਏ ਸੀ ਉਹੀ ਰਹਿਣ ਦਿੱਤੇ, ਲੈ ਕੇ ਕੁਝ ਨਹੀਂ ਜਾਣ ਦਿੱਤਾ। ਉਹਨਾਂ 'ਚੋਂ ਥੋੜ੍ਹੇ ਬਹੁਤ ਬਚ ਇਸ ਲਈ ਗਏ ਕਿਉਂਕਿ ਬ੍ਰਿਟਨ ਨੇ ਮੰਨ ਲਿਆ ਵੀ ਯੂਗਾਂਡਾ ਸਾਡੀ ਕਾਲੋਨੀ ਸੀ। ਉਹਨਾਂ ਦੇ ਪਾਸਪੋਰਟ ਸੀ, ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕੀਨੀਆਈ ਔਰ ਯੂਗਾਂਡਨ ਦੇ ਐਂਡਡ ਅਪ ਇਨ UK। ਲੇਕਿਨ ਉਹਨਾਂ ਦੀਆਂ ਕਿਉਂਕਿ ਰੂਟਸ ਨਾਲੋਂ ਟੁੱਟੇ ਹੋਏ ਸੀ, ਪੰਜਾਬ 'ਚ ਉਹਨਾਂ ਦੀਆਂ ਜ਼ਮੀਨਾਂ ਨਹੀਂ ਸੀ। ਬਹੁਤ ਸਾਰਾ ਭਾਈਚਾਰਾ ਜਿਹੜਾ ਉਹ ਟੈਕਨੋਕਰੈਟ ਸੀ, ਜਿਹੜੇ ਉਹਨਾਂ ਦਾ ਪੰਜਾਬ 'ਚ ਕੁਛ ਨਹੀਂ ਸੀ ਉਹਨਾਂ ਨੇ ਰੱਖਿਆ ਹੋਇਆ, ਉਹਨਾਂ ਨੂੰ ਸਮਝਦੇ ਸੀ ਵੀ ਸਾਡਾ ਮੁਲਕ ਇਹ ਹੀ ਹੈ। ਸੋ ਇਸੇ ਲਈ ਮੈਂ ਹੁਣ ਆਪਣੀਆਂ ਪ੍ਰੈਜੈਂਟੇਸ਼ਨ 'ਚ ਇਹ ਵੀ ਕਹਿੰਦਾ ਵੀ ਪੰਜਾਬ ਦੀ ਧਰਤੀ 'ਤੇ ਭਾਵੇਂ ਤੁਹਾਡਾ 1 ਕਿੱਲਾ ਜ਼ਮੀਨ ਹੈ ਉਹਨੂੰ ਮਤ ਵੇਚੋ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜਾ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ ਸੀ, ਦੈਟ ਵਾਜ਼ ਵੈਰੀ ਇੰਪੋਰਟੈਂਟ ਕਿ ਵੀ ਅਦਰਵਾਈਜ਼ ਜੇ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਜਾਂ ਦੂਜਾ ਡੈਮੋਗ੍ਰਾਫੀ ਉਹ ਵੈਸੇ ਹੀ ਬਦਲ ਰਹੇ ਨੇ, ਰਹਿ ਦੇ ਕੇ ਘਰਾਂ 'ਚ ਬਾਬੇ ਬਜ਼ੁਰਗ ਰਹਿ ਗਏ, ਉਹ ਜਿਹੜੇ ਆ ਰਹੇ ਨੇ ਕ੍ਰਿਮੀਨਲ, ਉਹ ਕਿੰਨੀਆਂ ਖਬਰਾਂ ਹੁੰਦੀਆਂ ਨੇ ਕਿ ਬਜ਼ੁਰਗ ਜੋੜੇ ਨੂੰ ਮਾਰਿਆ, ਸਭ ਕੁਝ ਲੁੱਟ ਕੇ ਲੈ ਗਏ। ਹੁਣ ਤੁਸੀਂ ਇਹਨਾਂ ਹਾਲਾਤਾਂ 'ਚ ਸਾਡੀ ਹੋਣੀ, ਉਹ ਸਿੱਖ ਇੱਕ ਭਾਵੇਂ ਨਿਊਜ਼ੀਲੈਂਡ 'ਚ ਬੈਠਾ ਹੈ, ਭਾਵੇਂ ਅਰਜਨਟੀਨਾ 'ਚ ਬੈਠਾ ਹੈ, ਅਤੇ ਭਾਵੇਂ ਪੀਰੂ 'ਚ ਬੈਠਾ ਹੈ। ਪੀਰੂ 'ਚ ਵੀ ਇੱਕ ਸਿੱਖ ਹੈ ਪ੍ਰਤਾਪ ਸਿੰਘ ਕਰਕੇ, ਉਹ ਇਕੱਲੇ ਹੀ ਸਪੈਨਿਸ਼ ਸਿੱਖ ਕੇ ਉਹ ਆਪਣੇ ਪ੍ਰਚਾਰ 'ਤੇ ਸਿੱਖ ਨੇ ਆਪਣਾ ਕੰਮ ਤਾਂ ਉਸ ਸਰਜ਼ਮੀਨ 'ਤੇ ਕਰਨਾ ਜਿੱਥੇ ਵੀ ਉਹ ਹੈ। ਲੇਕਿਨ ਸਾਡਾ ਹੋਮਲੈਂਡ ਉਦੋਂ ਹੀ ਮਹਿਫੂਜ਼ ਹੋਏਗਾ, ਅਸੀਂ ਇੱਥੇ ਬੈਠੇ ਵੀ ਉਦੋਂ ਹੀ ਮਹਿਫੂਜ਼ ਹੋਵਾਂਗੇ ਜਦੋਂ ਸਾਡਾ ਹੋਮਲੈਂਡ ਹੋਏਗਾ। ਸੋ ਦੈਟ ਇਜ਼ ਦਾ ਰੀਜ਼ਨ ਵੀ ਨੀਡ ਟੂ ਲਿਬਰੇਟ ਖਾਲਿਸਤਾਨ ਫਰੋਮ ਦਾ ਇੰਡੀਅਨ ਆਰਮੀ ਜੈਕ ਬੂਟ, ਤਾਂ ਕਿ ਈਵਨ ਬਾਹਰ ਬੈਠੇ ਵੀ ਜਦੋਂ ਮੁਲਕ ਸਾਡਾ ਬਣ ਗਿਆ ਦੇ ਕੈਨ ਸਟੇ ਹੀਅਰ ਛੁੱਟੀਆਂ 'ਚ। ਔਰ ਇਹੀ ਕਾਰਨ ਹੈ ਅਸੀਂ ਈਵਨ ਜਿਹੜੀ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ 29 ਅਪ੍ਰੈਲ 1986 ਦੀ, ਉਹਦੇ 'ਚ ਡਿਊਲ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਹੋਈ ਹੈ। ਜਿਵੇਂ ਦੁਨੀਆ ਦਾ ਕੋਈ ਵੀ ਯਹੂਦੀ ਆਟੋਮੈਟਿਕਲੀ ਇਜ਼ਰਾਈਲ ਦਾ ਸਿਟੀਜ਼ਨ ਹੈ, ਸੋ ਜਿਹੜਾ ਕੋਈ ਵੀ ਜਿਹੜਾ ਸਿੱਖ ਹੈ ਉਹ ਖਾਲਿਸਤਾਨ ਦਾ ਡਿਊਲ ਸਿਟੀਜ਼ਨ ਵੀ ਹੋਏਗਾ ਆਪਣੇ ਮੁਲਕ ਦੇ ਨਾਲ ਨਾਲ ਡਿਊਲ ਸਿਟੀਜ਼ਨ। ਹਾਂਜੀ, ਨੈਕਸਟ। ਇਹਦੀ ਵੀ ਸਿਟੀਜ਼ਨਸ਼ਿਪ ਪੱਕੀ ਹੈ। ਉਹਨੇ ਕਿਹਾ ਵੀ ਮੈਨੂੰ ਵੀ ਦਿਓ। What are the biggest challenges or obstacles facing the Khalistan movement today, and how can diaspora youth help overcome them? ਵੈਰੀ ਗੁੱਡ ਕੁਐਸਚਨ। ਗੱਲ ਅਸੀਂ ਸਾਰਿਆਂ ਨੇ ਚੈਲੰਜਸ ਦੀ ਕੀਤੀ ਹੈ। ਚੈਲੰਜ ਫਰੋਮ ਐਵਰੀ ਜਿਵੇਂ ਹੁੰਦਾ ਨਾ, ਉਹ ਕੰਧ ਦੇ ਵਿੱਚ ਮੋਰੀਆਂ ਕੱਢੀਆਂ ਹੁੰਦੀਆਂ, ਇੱਕ ਨੇ ਬੰਦੂਕ ਦੀ ਬੈਰਲ ਇਸ ਮੋਰੀ 'ਚੋਂ ਕੱਢੀ ਹੁੰਦੀ। ਕੋਈ ਸਫੀਅਰ ਐਸਾ ਨਹੀਂ ਹੈ, ਕੋਈ ਸ਼ੋਭਾ ਐਸਾ ਨਹੀਂ ਹੈ ਜਿਹਦੇ ਤੋਂ ਸਿੱਖਾਂ ਨੂੰ ਜਦੋਂ ਟੋਟਲ ਵਾਰ ਅਸੀਂ ਕਹਿੰਦੇ ਹਾਂ, ਟੋਟਲ ਵਾਰ ਮੈਜ਼ ਫਿਜ਼ੀਕਲ ਕਿਲਿੰਗਸ ਨਹੀਂ ਹੁੰਦੀਆਂ, ਉਹ ਹਿਸਟੋਰੀਕਲ, ਸਟੈਟਿਸਟੀਕਲ, ਇਕਨੋਮਿਕਲ ਨੈਰੇਟਿਵ, ਉਹ ਸਾਰੇ ਦੀ ਵਾਰ ਹੈ। ਔਰ ਚੈਲੰਜ ਇਸ ਲੈਵਲ ਦਾ ਹੈ ਕਿ ਵੀ ਕਈ ਵਾਰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਇਹ ਸਾਡੇ ਇੰਨੇ ਮੀਗਰ ਰਿਸੋਰਸਿਸ ਹੁੰਦਿਆਂ ਅਸੀਂ ਹਾਊ ਵੀ ਵਿਲ ਹੈਂਡਲ ਇਟ, ਔਰ ਬਹੁਤ ਦਿੱਕਤ ਹੁੰਦੀ ਹੈ ਇਹਨੇ। ਔਰ ਇਸ ਤੋਂ ਵੀ ਜ਼ਿਆਦਾ ਜਿਵੇਂ ਕੱਲ੍ਹ ਰਾਤ ਦੀ ਡਿਸਕਸ਼ਨ 'ਚ ਵੀ ਹੋ ਰਿਹਾ ਸੀ, ਜਦੋਂ ਸਾਡੇ ਨੀਲੇ ਬਾਣੇ ਦੇ ਵਿੱਚ ਸਜਾ ਕੇ ਸਿੰਘਾਂ ਨੂੰ ਭੰਗ ਪਿਆਣ 'ਤੇ ਲਾਇਆ ਹੋਏ, ਜਾਂ ਇੱਕ ਲੈਵਲ ਜਿਹੜਾ ਉਹ ਸਨਾਤਨੀ ਸਿੱਖ ਬਣਾਉਣ 'ਤੇ ਲਾਏ ਹੋਣ ਕਿ ਜੀ ਇਹ ਵੀ ਚੰਗਾ, ਕੁੰਭ ਨਹਾਉਣਾ ਵੀ ਚੰਗਾ, ਇਹ ਵੀ ਪਰੰਪਰਾ ਚੰਗੀ ਹੈ। ਉਹ ਸਾਡਾ ਜਿਹੜਾ ਉੱਤੇ ਦੁਮਾਲੇ ਦੇ ਉੱਤੇ ਲੱਗਾ, ਉਹ ਸ਼ਿਵ ਜੀ ਦਾ ਤਰਸ਼ੂਲ ਜਿਹੜਾ ਸ਼ਿਵ ਜੀ ਜਿਹੜਾ ਉਹ ਫਲਾਣੇ। ਹੁਣ ਇਹ ਬੱਚੇ ਬੜੇ ਇਮਾਨਦਾਰ ਨੇ, ਸਿੱਖੀ ਵੱਲ ਆਉਣਾ ਪੇਰੈਂਟਸ ਵੀ ਖੁਸ਼ ਹੁੰਦੇ ਨੇ ਵੀ ਸਾਡੇ ਬੱਚੀਆਂ ਜਾ ਰਹੇ ਨੇ, ਜਿਹੜਾ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਪਰ ਮੈਂ ਇਹ ਕਹਿ ਰਿਹਾ, ਹੁਣ ਤੁਸੀਂ ਉਹਨਾਂ ਨੂੰ ਕਿਵੇਂ ਮੁੱਖ ਧਾਰਾ ਦੀ ਗੱਲ, ਸੋਸ਼ਲ ਮੀਡੀਆ ਡਬਲ ਐਜਡ ਸੌਰਡ, ਉਹਦੇ 'ਚ ਉਹਨਾਂ ਨੇ ਉਹ ਬਿਠਾਏ ਹੋਏ ਨੇ। ਤੁਸੀਂ ਕੋਈ ਗੱਲ ਕਰੋ, ਤੁਹਾਡੇ ਪੋਤੜੇ ਫੋਲਣ ਤੱਕ ਜਾਂਦੇ ਨੇ, ਤੁਹਾਡੇ ਪਰਿਵਾਰਾਂ ਨੂੰ ਦੂਜਿਆਂ ਨੂੰ ਹਰਾਸ ਕਰਨ ਤੱਕ ਜਾਂਦੇ ਨੇ। ਫਿਰ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਧੇ ਤੌਰ ਦੇ ਉੱਤੇ ਹਕੂਮਤਾਂ ਦੇ ਨਾਲ। ਹੁਣ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਗਿਆ ਇੰਡੀਆ, ਰਾਇਸੀਨਾ ਡਾਇਲੋਗ ਜਿਹੜੀ ਇਹਨਾਂ ਦਾ ਸੀ। ਹੁਣ 2
ਉਹਨਾਂ ਦੀਆਂ ਹਿੰਦੂ ਤਵੀਆਂ ਦੀਆਂ ਜ਼ਬਰਦਸਤ ਜਰਨਲਿਸਟ ਨੇ, ਦੋਨਾਂ ਨੂੰ ਮੈਂ ਵਾਚ ਕਰਦਾ। ਉਹਨਾਂ ਲਾਈਕ ਕਿਸੇ ਵੀ ਇੰਟਰਨੈਸ਼ਨਲ ਜਰਨਲਿਸਟ ਦਾ ਮੁਕਾਬਲਾ ਕਰਦੀ ਹੈ। ਇੱਕ ਸੁਹਾਸਿਨੀ ਹੈਦਰ ਹੈ, ਦਾ ਹਿੰਦੂ ਦੀ ਫੋਰਨ ਅਫੇਅਰਸ ਨੂੰ ਹੈਂਡਲ ਕਰਦੀ ਹੈ। ਡਾਟਰ ਹੈ ਸੁਬਰਾਮਨੀਅਮ ਸਵਾਮੀ ਦੀ ਹੈ, ਜਿਹੜਾ ਕਿ ਆਈਡੀਆਲੋਗ ਹੈ ਹਿੰਦੂਤਵਾ ਦਾ, ਮੈਰਿਡ ਟੂ ਏ ਮੁਸਲਮ, ਉਹਦੇ ਨਾਂ ਨਾਲ ਹੈਦਰ ਲੱਗਾ ਹੋਇਆ। ਤੇ ਦੂਸਰਾ ਪਲਕੀ ਸ਼ਰਮਾ, ਜਿਹਦਾ ਵੈਨਗਾਰਡ ਕੇ ਕੀ ਇਸ ਕਿਸਮ ਦਾ ਉਹਦਾ ਸ਼ੋਅ ਹੈ, ਜਿਹੜਾ ਸਪਾਂਸਰਡ ਬਾਈ ANI ਐਂਡ ਅਦਰਸ। ਹੁਣ ਉਹ ਦੋਨੋਂ ਲੇਡੀਜ਼ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਇੰਟਰਵਿਊ ਕਰਦੀਆਂ ਨੇ ਵੱਖੋ ਵੱਖਰੇ ਲੈਵਲ 'ਤੇ। ਉਹਦੇ 'ਤੇ ਇਹੀ ਜ਼ੋਰ ਹੈ ਜੀ, ਤੁਹਾਡੇ ਇੱਥੇ ਰੈਫਰੈਂਡਮ ਹੋਇਆ, ਐਂਟੀ ਇੰਡੀਆ ਐਕਟੀਵਿਟੀ ਦੂਜੀ ਤੀਜੀ, ਤੁਸੀਂ ਇਹਨੂੰ ਕਿਉਂ ਨਹੀਂ ਸਪਰੈਸ ਕਰਦੇ, ਕਿਉਂ ਨਹੀਂ ਕਰੋਗੇ, ਇਹ ਵੋ ਦਿਸ ਦੈਟ। ਚਲੋ ਹੀ ਸਟੂਡ ਹਿਸ ਗਰਾਊਂਡ। ਉਹਨੇ ਕਿਹਾ ਜੀ ਅਸੀਂ ਜਦੋਂ ਤੱਕ ਕੋਈ ਵਾਇਲੈਂਸ ਨਹੀਂ ਹੁੰਦੀ, ਪੀਸਫੁਲੀ ਅਸੀਂ, ਸਾਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਬਹੁਤ ਐਕਸਪਰਟ ਨੇ, ਬੜੀਆਂ ਏਬਲ ਨੇ, ਦੇ ਕੈਨ ਹੈਂਡਲ ਐਨੀਥਿੰਗ ਐਂਡ ਨਥਿੰਗ ਸੱਚ ਹੈਜ਼ ਹੈਪਨਡ। ਬਟ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸ ਇਹੀ ਜਸਟਿਨ ਟਰੂਡੋ, ਉਹਦੇ ਖਿਲਾਫ ਕਿੰਨਾ ਨੈਰੇਟਿਵ ਉਹ ਜਦੋਂ ਗਿਆ G20 ਦੀ ਮੀਟਿੰਗ 'ਤੇ ਕਿ ਜੀ ਉਹ ਡਰੱਗੀ ਸੀ, ਉਹ ਹੋਟਲ 'ਚੋਂ ਇਸ ਲਈ ਨਹੀਂ ਪ੍ਰੈਜ਼ੀਡੈਂਸ਼ੀਅਲ 'ਤੇ ਆਇਆ ਕਿ ਵੀ ਡਰੱਗ ਨਾਲ ਰੱਜਿਆ ਹੋਇਆ ਸੀ, ਉਹਦਾ ਜਹਾਜ਼ ਵੀ ਖਰਾਬ ਕੀਤਾ। ਇਹਨਾਂ ਨੇ ਕੀਤਾ ਹੋਣਾ ਉਹਨਾਂ ਨੂੰ ਹਿਊਮਿਲੇਟ ਕਰਨ ਲਈ। ਔਰ ਈਵਨ ਜਗਮੀਤ ਸਿੰਘ, ਇਹ ਜਿਹੜੀ 28 ਅਪ੍ਰੈਲ ਨੂੰ ਇਲੈਕਸ਼ਨ ਹੋਈ ਹੈ, ਹੀ ਲਾਸਟ ਇਲੈਕਸ਼ਨ, ਉਹਦੀ ਪਾਰਟੀ ਨੇ ਵੀ ਸੀਟਾਂ ਲੂਜ਼ ਕੀਤੀਆਂ, ਹੀ ਲਾਸਟ ਇਜ਼। ਤੁਸੀਂ ਲੁੱਕ ਐਟ ਦਾ ਇੰਡੀਅਨ ਮੀਡੀਆ, ਉਹਨਾਂ ਇਵੇਂ ਹੁੰਦਾ ਜਿਵੇਂ ਪਤਾ ਨਹੀਂ ਇਹਨਾਂ ਸਾਰਿਆਂ ਨੂੰ ਕਿੱਥੋਂ ਚਾਅ ਚੜ੍ਹ ਗਿਆ, ਉਹਨਾਂ ਨੂੰ ਲੱਗਦਾ ਕਿ ਵੀ ਅਸੀਂ ਹਰਾਤਾ, ਅਸੀਂ ਇੱਕ। ਸੋ ਜਦੋਂ ਤੁਸੀਂ ਇਸ ਲੈਵਲ 'ਤੇ ਦੇਖਦੇ ਹੋ ਕਿ ਵੀ ਕੋਈ ਵੀ ਐਕਟੀਵਿਟੀ ਦੁਨੀਆ 'ਚ ਕਿਤੇ ਵੀ ਹੁੰਦੀ ਹੈ, ਹਿੰਦੂ ਤੋਂ ਵੀ ਉਸ ਨੂੰ ਰੀਜੋਇਸ ਕਰਦੇ ਨੇ ਜੇ ਉਹਦੇ 'ਚੋਂ ਐਂਟੀ ਸਿੱਖ ਕੁਛ ਨਿਕਲਦਾ। ਤਾਂ ਸਾਡੇ ਲਈ ਵੀ ਇਹੀ ਹੋਣਾ ਚਾਹੀਦਾ ਹੈ। ਅਸੀਂ ਤਾਂ ਵੈਸੇ ਵੀ ਅਰਦਾਸ ਅਕਾਲ ਪੁਰਖ ਤੋਂ ਮੰਗਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ। ਆਲਰੇਡੀ ਜਿੱਥੇ ਜਿੱਥੇ ਵੀ ਸਿੱਖ ਹੈ, ਸਾਡੇ ਇੰਟਰਸਟ ਇੱਕ ਦੂਜੇ ਨਾਲ ਬੱਝੇ ਹੋਏ ਨੇ। ਸੋ ਇਹਨਾਂ ਚੈਲੰਜਿਸ 'ਚ ਸਭ ਤੋਂ ਅਹਿਮ ਮੈਂ ਸਮਝਦਾ ਵੀ ਇਹ ਹੈ ਕਿ ਟੂ ਬੀ ਅਵੇਅਰ ਆਫ ਵਟ ਇਜ਼ ਹੈਪਨਿੰਗ, ਟੂ equip yourself with the relative suitable tools, not to get violent, get the best education, get the best resources। ਜੇ ਤੁਹਾਨੂੰ ਗੁਰੂ ਨੇ ਕਾਮਯਾਬੀ ਦਿੱਤੀ ਹੈ ਕਾਰੋਬਾਰ ਦੂਜੇ, ਹੈਵ ਦਸਵੰਧ, ਹੈਵ ਪ੍ਰਾਇਰਟੀਜ਼ ਕਿ ਤੁਸੀਂ ਕਿੱਥੇ ਕਿਹਦੀ ਮਦਦ ਕਰਨੀ ਹੈ। ਪੰਜਾਬ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਪਰਿਵਾਰ, ਜਿਹੜੇ ਦੂਸਰੇ ਜਿਨ੍ਹਾਂ ਨੇ ਸਫ਼ਰ ਕੀਤਾ ਹੈ, ਉਹਨਾਂ ਨੂੰ ਅਸੀਂ ਕਿਵੇਂ, ਉਹਨਾਂ ਬੱਚਿਆਂ ਨੂੰ ਜੇ ਸਾਡੇ ਸਾਧਨ ਨੇ ਅਸੀਂ ਅਡਾਪਟ ਕਰਕੇ, ਦੂਜੇ ਕਰਕੇ, ਫਾਈਨੈਂਸ਼ੀਅਲ ਹੈਲਪ ਦੇ ਨਾਲ ਖੜੇ ਕਰੀਏ। ਕਿਉਂਕਿ ਉਹਨਾਂ ਦੀ ਇੱਕ ਜਨਰੇਸ਼ਨ ਨੇ ਆਲਰੇਡੀ ਪ੍ਰੂਵ, ਉਹਨਾਂ ਦੇ ਵਿੱਚ ਜਿਹੜਾ ਬਲੱਡ ਬਹਾਦਰ ਸਿੰਘਾਂ ਦਾ, ਸਿੰਘਣੀਆਂ ਦਾ ਰਨ ਕਰ ਰਿਹਾ ਹੈ। ਅਤੇ ਜੇ ਅਸੀਂ ਉਹਨਾਂ ਨੂੰ ਵੀ ਨਹੀਂ ਸੰਭਿਆ ਜਾਂ ਦੂਸਰਾ ਹੋਇਆ, ਤੇ ਹੁਣ ਪੁਲਸੀਆ ਕੋਈ ਮਰਦਾ ਹੈ, ਕੋਈ ਥਾਣੇਦਾਰ ਮਰਦਾ, ਉਹਦਾ ਮੁੰਡਾ ਨਿਕੰਮੇ ਤੋਂ ਨਿਕੰਮਾ ਅਨਪੜ੍ਹ 12 ਜਮਾਤਾਂ ਪਾਸ, ਉਹਨੂੰ ਸਿੱਧਾ ASI ਲਾਇਆ ਹੁੰਦਾ। ਔਰ ਉਹ ਤਿੰਨ ਜਨਰੇਸ਼ਨਾਂ 'ਚ ਫਿਰ ਪ੍ਰਾਈਡ ਲੈਂਦੇ ਨੇ, ਅੱਗੋਂ ਮਾਰਨ ਲਈ ਤਿਆਰ ਹੁੰਦੇ ਨੇ ਜੀ ਵੀ ਮੇਰੇ ਪਿਓ ਨੂੰ ਫਲਾਣੇ ਨੇ ਮਾਰਿਆ ਸੀ। ਲੇਕਿਨ ਅਸੀਂ ਜਿਹੜਾ ਹੈ ਉਹ ਉਸ ਪਾਰਟ ਨੂੰ ਨਹੀਂ ਕਰ ਸਕਦੇ। ਸੋ ਇਹ ਸਾਰੇ ਚੈਲੰਜਸ ਨੇ। ਹਾਂ, ਇਹਦੇ 'ਚ ਤੁਸੀਂ ਦੇਖਣਾ ਹੈ ਕਿ ਵੀ ਤੁਹਾਡੇ 'ਚ ਕੀ ਐਬਿਲਿਟੀ ਹੈ, ਤੁਸੀਂ ਕਿਸ ਲੈਵਲ 'ਤੇ, ਜਦੋਂ ਕੌਮ ਦਾ ਘਰ ਬਣ ਰਿਹਾ ਹੁੰਦਾ ਹੈ, ਕੌਣ ਇੱਟ ਫੜਾਉਂਦਾ ਹੈ, ਉਹਨੂੰ ਚਿਣ ਤਾਂ ਜਿਹੜਾ ਹੈ ਉਹ ਜਿਹੜਾ ਕਾਬਲ ਕਾਰੀਗਰ ਹੈ ਉਹੀ ਸਕਦਾ ਹੈ। ਉਹਦੇ ਲਈ ਸੀਮੈਂਟ ਵੀ ਕੋਈ ਕਿੱਥੋਂ ਆਉਣਾ ਹੈ, ਪਰ ਉਹਦੇ 'ਤੇ ਰੂਫ ਲੈਂਟਰ ਜਦੋਂ ਪੈਂਦਾ ਹੁੰਦਾ ਸੀ ਗੁਰਦੁਆਰਿਆਂ ਦਾ, ਅਸੀਂ ਦੇਖਦੇ ਸੀ, ਸਾਨੂੰ ਵੀ ਚਾਅ ਹੁੰਦਾ ਸੀ ਬੱਚਿਆਂ ਦਾ ਵੀ, ਨਿੱਕੇ ਨਿੱਕੇ ਬਾਲਟੇ ਤਸਲਿਆਂ ਦੇ ਨਾਲ ਤੁਸੀਂ ਜਾ ਰਹੇ ਹੋ ਵੀ ਸਾਡੇ ਗੁਰੂ ਦਾ ਘਰ ਬਣ ਰਿਹਾ ਨਾ। ਉਹ ਟੂਗੈਦਰਨੈਸ ਵਾਲੀ ਜਿਹੜੀ ਫੀਲਿੰਗ ਹੈ ਕਿ ਵੀ ਸਾਡਾ ਕੌਮ ਦਾ ਘਰ ਬਣ ਰਿਹਾ, ਅਸੀਂ ਕਿਵੇਂ ਇਸ ਸਾਰੇ ਨੂੰ ਕਰਨਾ। ਹਾਂਜੀ, ਡਾਇਰੈਕਟ ਸਵਾਲ ਵੀ ਹੋਏ ਤਾਂ ਹੈਜ਼ੀਟੇਟ ਨਾ ਕਰੋ। ਆਪਣੇ ਕੋਲ ਕਿੰਨੇ ਵਜੇ ਤੱਕ ਦਾ ਟਾਈਮ ਹੈ? ਹਾਂਜੀ, ਹਾਫ ਐਨ ਆਵਰ। What can youth groups such as NZ Sikh Youth, etc., be doing to support this movement? What short and long-term actions do you think we should be taking? Is there a long-term goal we should aim for to support this Bantik movement? ਫਿਰ ਪੜੋ ਜ਼ਰਾ, ਥੋੜਾ ਜਿਹਾ ਉੱਚੀ ਕਰ ਦਿਆ। What can youth groups such as NZ Sikh Youth, etc., be doing to support this movement? What short and long-term actions do you think we should be taking? And is there a long-term goal we should aim for to support this Bantik movement? ਮੇਰਾ ਖਿਆਲ ਹਾਫ ਪਾਰਟ ਤਾਂ ਇਸ ਸਵਾਲ ਦਾ ਮੈਂ ਪਹਿਲਾਂ ਆਨਸਰ ਕਰ ਦਿੱਤਾ ਹੈ, ਕਿਉਂਕਿ ਚੈਲੰਜਸ ਦੇ ਨਾਲ ਹੀ ਇਹ ਜੁੜਿਆ ਹੋਇਆ ਵੀ ਅਸੀਂ ਕੀ ਕਰ ਸਕਦੇ ਹਾਂ।
ਦੇਖੋ ਲੌਂਗ ਟਰਮ ਤਾਂ ਮੈਂ ਇਹੀ ਸਮਝਦਾ ਵੀ ਇੰਸਟੀਟਿਊਸ਼ਨਸ ਬਿਲਟ ਕਰਨਾ ਜਿਹੜਾ ਤੁਸੀਂ ਕਰ ਸਕਦੇ ਹੋ। ਹੁੰਦਾ ਬਹੁਤ ਵਾਰ ਇਹ ਹੈ, ਅਸੀਂ ਵੀ ਜਦ ਵੈਨ ਇਨ ਯੂਨਾਈਟਿਡ ਸਟੇਟਸ, ਮੈਂ 1988 'ਚ ਆਈ ਅਰਾਈਵਡ ਇਨ ਯੂਨਾਈਟਿਡ ਸਟੇਟਸ। ਬਾਈ 91 ਆਈ ਵਾਜ਼ ਫੁੱਲ ਟਾਈਮ ਐਕਟਿਵਿਸਟ ਟੂਵਰਡਸ ਦਿਸ ਕਾਜ਼। ਔਰ 1992 'ਚ ਮੈਂ ਇਹ ਦੇਖਿਆ ਵੀ ਜੇ ਯੂਥ ਦੇ ਪੋਟੈਂਸ਼ੀਅਲ ਨੂੰ ਦੇਖਣਾ ਹੈ ਜਾਂ ਉਹਨਾਂ ਨੂੰ ਯੂਟੀਲਾਈਜ਼ ਕਰਨਾ ਹੈ ਤਾਂ ਵੀ ਸ਼ੁੱਡ ਹੈਵ 6 ਸਟੂਡੈਂਟ ਐਸੋਸੀਏਸ਼ਨ ਬ੍ਰਾਂਚਿਸ ਇਨ ਡਿਫਰੈਂਟ ਯੂਨੀਵਰਸਿਟੀਜ਼। ਸੋ ਅਸੀਂ ਯੂਨੀਵਰਸਿਟੀ ਆਫ ਫਰੈਜ਼ਨੋ 'ਚ ਪਹਿਲੀ ਬ੍ਰਾਂਚ ਬਣਾਈ, ਦੈਨ ਯੂਨੀਵਰਸਿਟੀ ਆਫ ਬਰਕਲੀ, ਦੈਨ ਕੈਨੇਡਾ ਮੇਰਾ ਬੜਾ ਫਰੀਕੁਐਂਟ ਆਉਣ ਜਾਣ ਸੀ। ਹੁਣ ਜਿਹੜੇ ਬੱਚੇ ਜਿਵੇਂ ਟੋਰਾਂਟੋ ਦੇ ਵਿੱਚ ਰਮਨਦੀਪ ਕੌਰ ਬੜੀ ਸਕਸੈਸਫੁਲ ਅਟਰਨੀ ਹੈ, ਇਹ ਯਾਰਕ ਯੂਨੀਵਰਸਿਟੀ ਦੀ ਸਟੂਡੈਂਟ ਸੀ। ਇਹਨਾਂ ਨੇ ਯਾਰਕ ਯੂਨੀਵਰਸਿਟੀ 'ਚ 6 ਸਟੂਡੈਂਟ ਐਸੋਸੀਏਸ਼ਨ ਬਣਾਈ, ਸਾਲ 'ਚ 2 ਫੰਕਸ਼ਨ ਜਿਨ੍ਹਾਂ 'ਚ ਪੰਜਾਬ ਦਾ ਇਸ਼ੂ ਵੀ ਡਿਸਕਸ ਹੁੰਦਾ ਸੀ। ਦੇ ਯੂਜ਼ ਟੂ ਇਨਵਾਈਟ ਮੀ, ਅਦਰ ਸਕਾਲਰਸ, ਉਹ ਸਾਰੇ ਦੇ ਲਈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ ਕੈਲਗਰੀ। ਸੋ ਵੀ ਸਟਾਰਟਡ ਇਨਵੋਲਵਿੰਗ। ਉਹਦੇ ਥੱਲੇ ਇੱਕ ਯੂਥ ਦਾ ਚੰਗਾ ਗਰੁੱਪ ਇਕੱਠਾ ਹੋਇਆ। ਦੂਸਰੇ ਪਾਸੇ ਕੈਂਪ ਮੂਵਮੈਂਟ ਦੇ ਵਿੱਚ ਜਿਵੇਂ ਜਦੋਂ ਹੁਣ ਤੁਸੀਂ ਅਮਰੀਕਾ 'ਚ ਯੂਨਾਈਟਿਡ ਸਿੱਖਸ ਜਾਂ ਸਿੱਖ ਕੋਲੀਸ਼ਨ ਜਾਂ ਸੈਲਡੈਫ, ਇਹ ਸਾਰੀਆਂ ਆਰਗੇਨਾਈਜੇਸ਼ਨਸ ਹੁਣ ਦੇਖਦੇ ਹੋ। ਜਿਵੇਂ ਮੈਂ ਯੂਕਰੇਨ ਦਾ ਜ਼ਿਕਰ ਕੀਤਾ ਕਿ ਯੂਨਾਈਟਿਡ ਸਿੱਖਸ ਜਿਹਦੀਆਂ ਬ੍ਰਾਂਚਿਸ ਇਸ ਵੇਲੇ 18 ਮੁਲਕਾਂ 'ਚ ਨੇ ਐਂਡ ਦੇ ਆਰ ਆਲਵੇਜ਼ ਇਨ ਦਾ ਫੋਰਫਰੰਟ। ਉਹਨਾਂ ਨੂੰ ਦੈਟ ਇਜ਼ ਦਾ ਓਨਲੀ ਸਿੱਖ ਹਿਊਮਨ ਡਿਵੈਲਪਮੈਂਟ ਆਰਗੇਨਾਈਜੇਸ਼ਨ ਜਿਹਨੂੰ UN ਨੇ ਰੈਕਗਨਾਈਜ਼ ਕੀਤਾ। ਹੁਣ ਕਿਤੇ ਡਿਜ਼ਾਸਟਰ, ਕਿਤੇ ਫਲੈਸ਼ ਫਲੱਡ, ਕਿਤੇ ਕੁਛ ਹੁੰਦਾ ਹੈ, UN ਉਹਨਾਂ ਨੂੰ ਇਨਵੋਲਵ ਕਰਦੀ ਹੈ, ਉਹਨਾਂ ਨੂੰ ਉਹ ਜਿਹੜਾ ਉਹ ਸਹੂਲਤਾਂ ਵੀ ਪ੍ਰੋਵਾਈਡ ਕਰਦੀ ਹੈ। ਔਰ ਉਹਨਾਂ ਕੋਲ ਸੈਂਕੜਿਆਂ ਵਲੰਟੀਅਰਸ ਨੇ। ਹੁਣ ਇਹ ਇਟ ਟੁੱਕ ਸਿੰਸ 1999 ਉਹਨਾਂ ਨੇ ਸ਼ੁਰੂ ਕੀਤਾ। ਪਹਿਲਾਂ USSA ਸੀ, ਯੂਨਾਈਟਿਡ ਸਿੱਖਸ ਇਨ ਸਰਵਿਸ ਆਫ ਅਮਰੀਕਾ, ਪਰ ਅੱਜ 18 ਮੁਲਕਾਂ 'ਚ ਉਹਨਾਂ ਦੀਆਂ ਬ੍ਰਾਂਚਿਸ ਨੇ। ਔਰ ਤੁਸੀਂ ਜੇ ਵੈਬਸਾਈਟ 'ਤੇ ਵੀ ਯੂਨਾਈਟਿਡ ਸਿੱਖਸ 'ਤੇ ਜਾ ਕੇ ਦੇਖੋਗੇ ਕਿ ਮਲਟੀਪਲ ਪ੍ਰੋਜੈਕਟਸ ਉਹਨਾਂ ਨੇ ਛੋਏ ਹੋਏ ਨੇ। ਇਸੇ ਤਰ੍ਹਾਂ ਪੋਸਟ 9/11 ਜਦੋਂ ਹੇਟ ਕ੍ਰਾਈਮ ਇੱਕਦਮ ਵਧੇ, ਆਈਡੈਂਟੀਟੀ ਕ੍ਰਾਈਸਿਸ ਆਇਆ, ਇੱਕਦਮ ਜਿਹੜਾ ਸਾਡੇ ਯੰਗਸਟਰਸ ਨੇ ਉਸ ਗੈਪ ਨੂੰ ਭਰਿਆ। ਦੇ ਵਰਕਡ ਵਿਦ ਦਾ ਐਵੀਏਸ਼ਨ ਡਿਪਾਰਟਮੈਂਟ, ਵਿਦ ਦਾ ਸਟੇਟ ਡਿਪਾਰਟਮੈਂਟ, ਵਿਦ ਦਾ ਅਦਰਸ ਲੀਗਲ ਕੇਸਿਸ। ਹੁਣ ਅੱਜ ਅਮਰੀਕਨ ਫੌਜ 'ਚ ਵੀ ਸਿੱਖ 5 ਕਕਾਰਾਂ ਨਾਲ ਸਰਵ ਕਰ ਸਕਦੇ ਨੇ। ਇਹ ਈਜ਼ੀਲੀ ਨਹੀਂ ਹੋਇਆ, ਇਟ ਵਾਜ਼ ਅ ਲੌਂਗ ਬੈਟਲ। ਇਸੇ ਤਰ੍ਹਾਂ ਕਿਤੇ ਫੂਡ ਚੇਨ ਸਮੇਂ ਇੱਕ ਪੀਰੀਅਡ ਸੀ 1970s ਕਿ ਈਵਨ ਜਿਹੜੇ ਫੈਡਰਲ ਜੌਬ ਨੇ, ਜਿਹਨਾਂ 'ਚ ਪੋਸਟ ਆਫਿਸ ਨੇ, ਤੁਸੀਂ ਪੱਗ ਨਾਲ ਸਰਵ ਨਹੀਂ ਸੀ ਕਰ ਸਕਦੇ। ਸੋ ਸਿੱਖਾਂ ਨੇ ਚੈਲੰਜ ਕੀਤਾ। ਅੱਜ ਹਾਲ ਇਹ ਹੈ ਕਿ ਉਹ ਕੇਸ ਜਿੱਤਿਆ। ਜਿਹੜੇ ਸਾਡੇ ਯੰਗ ਸਿੱਖ ਆਉਂਦੇ ਨੇ ਜੇ ਫੈਡਰਲ ਪੋਸਟ ਆਫਿਸ ਐਗਜ਼ਾਮ ਪਾਸ ਕਰ ਲੈਣ, ਬਹੁਤ ਵੱਡੀ ਗਿਣਤੀ 'ਚ 100s ਜਿਹੜੇ ਨੇ ਉਹ ਨੇ। ਇਸੇ ਤਰ੍ਹਾਂ ਨਿਊਯਾਰਕ ਪੁਲਿਸ ਪੱਗ ਨਾਲ ਸਰਵ ਨਹੀਂ ਸੀ ਕਰ ਸਕਦੇ। ਹੁਣ ਪਿਛਲੇ ਹਫਤੇ, ਕਿਉਂਕਿ ਮੈਂ ਆਲਰੇਡੀ ਆਸਟ੍ਰੇਲੀਆ ਆਉਣਾ ਕਮਿਟ ਕੀਤਾ ਹੋਇਆ ਸੀ, ਅਤੇ ਨਿਊਯਾਰਕ ਦੀ ਬਹੁਤ ਵੱਡੀ ਸਿੱਖ ਡੇ ਪੈਰੇਡ ਹੁੰਦੀ ਹੈ। 30-32 ਸਾਲ 'ਚ ਪਹਿਲੀ ਵਾਰੀ ਮੈਂ ਮਿਸ ਕੀਤੀ ਹੈ। ਔਰ ਉਹਦੇ 'ਚ ਹੁਣ ਜਿਹੜੀ ਨਿਊਯਾਰਕ ਪੁਲਿਸ ਦੇ 70-80 ਜਵਾਨ ਜਿਹੜੇ ਸਿੱਖੀ ਸਰੂਪ ਵਾਲੇ ਨੇ ਉਹ ਮਾਰਚ ਕਰਦੇ ਨੇ, ਕਿਉਂਕਿ ਉਹਨਾਂ ਨੂੰ ਤੁਸੀਂ ਪੋਲੀਟੀਸ਼ੀਅਨਸ 'ਤੇ ਲੌਬੀ ਕੀਤੀ, ਮੇਅਰ ਨਾਲ ਕੀਤੀ, ਦੂਜਾ ਸਟੈਪ ਬਾਈ ਸਟੈਪ। ਸੋ ਮਤਲਬ ਇਹ ਹੈ ਕਿ ਫਿਊਚਰ ਸਭ ਤੋਂ ਪਹਿਲਾਂ ਤਾਂ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਤੁਸੀਂ ਆਪਣਾ ਫਿਊਚਰ ਸਿਕਿਉਰ ਕਰਨਾ ਹੈ ਕਿ ਐਜ਼ ਏ ਸਿੱਖ ਤੁਹਾਨੂੰ ਡਿਸਕ੍ਰਿਮੀਨੇਸ਼ਨ ਨਾ ਹੋਏ। ਉਹ ਤੁਹਾਡਾ ਜਿਹੜਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀ ਆ, ਔਰ ਤੁਸੀਂ ਬਹੁਤ ਚੰਗੇ ਢੰਗ ਨਾਲ ਕਰ ਰਹੇ ਹੋ। ਮੈਂ ਸਮਝਦਾ ਵੀ ਜਿੰਨਾ ਪੋਲੀਟੀਕਲੀ ਡਾਇਰੈਕਟ ਇਨਵੋਲਵਮੈਂਟ ਤੁਹਾਡਾ ਇੱਥੇ ਹੈ, ਉਨਾ ਬਹੁਤੀਆਂ ਥਾਵਾਂ 'ਤੇ ਨਹੀਂ ਹੈ। ਕਿਉਂਕਿ ਅਮਰੀਕਾ 'ਚ ਇੱਕ ਪ੍ਰੋਬਲਮ ਸਾਡੀ ਇਹ ਵੀ ਹੁੰਦੀ ਹੈ ਕਿ ਅਮਰੀਕਾ 'ਚ ਚਰਚ ਐਂਡ ਸਟੇਟ ਸੈਪਰੇਟ ਹੈ। ਇਸ ਲਈ ਜਿਹੜੀਆਂ ਪੋਲੀਟੀਕਲ ਜਾਂ ਦੂਸਰੀਆਂ ਐਂਟੀਟੀਜ਼ ਨੇ, ਉਹ ਤੁਸੀਂ ਕੋਈ ਫੰਡ ਰੇਜ਼ਰ ਵੀ ਕਿਸੇ ਕਾਂਗਰਸਮੈਨ ਦਾ ਗੁਰਦੁਆਰੇ 'ਚ ਨਹੀਂ ਕਰ ਸਕਦੇ। ਤੁਸੀਂ ਸੱਦ ਲੈਂਦੇ ਹੋ ਉਹਨਾਂ ਨੂੰ, ਤੁਸੀਂ ਸਰੋਪਾਓ ਦੇ ਦਿੱਤਾ, ਫੰਡ ਰੇਜ਼ਿੰਗ ਤੁਸੀਂ ਘਰ 'ਚ ਕਰਦੇ ਹੋ। ਇੱਥੇ ਕਿਉਂਕਿ ਮਲਟੀਕਲਚਰਲਿਜ਼ਮ ਦੇ ਥੱਲੇ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, UK ਤੁਹਾਡਾ ਇੱਕ ਡਿਫਰੈਂਟ ਮਾਡਲ ਹੈ। ਸੋ ਤੁਸੀਂ ਉਸ ਲਿਹਾਜ਼ ਦੇ ਨਾਲ ਜਿਹੜਾ ਲੋਕਲ ਦੇ ਵਿੱਚ ਵੀ, ਅਤੇ ਲੌਂਗ ਟਰਮ ਤਾਂ ਫਿਰ ਇਹੀ ਹੈ ਕਿ ਵੀ ਸਾਡੀਆਂ ਬੀਬੀਆਂ ਬੈਠੀਆਂ ਨੇ, ਮਾਈ ਭਾਗੋ ਦੀਆਂ ਬੱਚੀਆਂ, ਹੱਥੋਂ ਹੱਥ ਲੜਾਈ ਵਾਲਾ ਕੰਮ। ਅਲਟੀਮੇਟਲੀ ਜਿਹੜੀ ਲੜਾਈ ਪੰਜਾਬ ਦੀ ਧਰਤੀ ਦੇ ਉੱਤੇ, ਉਹ ਵੀ ਵਕਤ ਆ ਸਕਦਾ ਕਿਸੇ ਵੇਲੇ ਕਿ ਵੀ ਇੱਥੋਂ ਜਾ ਕੇ ਲੜਨਾ ਪੈ ਸਕਦਾ। ਸੋ ਉਹਦੇ 'ਚ ਕੋਈ ਇਹ ਨਹੀਂ ਹੈ ਵੀ ਤੁਸੀਂ ਕੋਈ ਖੁਫੀਆ ਜੰਗਲ 'ਚ ਕੋਈ ਕੁਟੀਆ ਬਣਾ ਕੇ ਕੋਈ ਜਿਹੜੀ ਹੈ ਉਹ ਫਾਇਰਿੰਗ ਪ੍ਰੈਕਟਿਸ ਕਰੋ। ਪਰ ਮੈਂ ਸਮਝਦਾ ਵੀ ਫਿੱਟ ਹੋਣਾ, ਪ੍ਰੋਪਰ ਟ੍ਰੇਨਿੰਗ ਜਿਹੜੀ ਚੀਜ਼ ਅਲਾਓ ਕਰਦੀ ਹੈ। ਸਿੰਘਣੀਆਂ ਜਿਵੇਂ ਬਾਕੀ ਸਪੋਰਟਸ ਦੇ ਐਂਗਲ ਤੋਂ ਮੈਂ ਬਹੁਤਾ ਫਿੱਟ ਨਹੀਂ, ਮੈਂ ਹੁਣ ਜਿਮ ਨਹੀਂ ਲਫ਼ਜ਼ ਕਹਿਣਾ ਚਾਹੁੰਦਾ ਵੀ ਜਿਮ ਜਾਓ, ਲੇਕਿਨ ਤੁਹਾਨੂੰ ਜਾਣਾ ਚਾਹੀਦਾ। ਸਾਡੀਆਂ ਤਾਂ ਹੋਰ ਮਜਬੂਰੀਆਂ ਹੋ ਜਾਂਦੀਆਂ ਨੇ ਜਦੋਂ ਤੁਸੀਂ ਇੱਕ ਸਟੈਟਿਕ ਕਾਈਂਡ ਆਫ ਲਾਈਫ ਜਿਉਣ ਲੱਗ ਜਾਂਦੇ ਹੋ। ਸੋ ਉਹ ਵਕਤ ਵੀ ਆਏਗਾ ਕਿ ਜਿਹਦੇ 'ਚ ਫਿਰ ਆਪਣੀ ਧਰਤੀ 'ਤੇ ਜਾ ਕੇ ਹੋ ਸਕਦਾ ਹੈ ਕਿ ਸਾਡੇ ਲਈ ਉਹ ਫਾਈਨਲ
ਡੂ ਔਰ ਡਾਈ ਬੈਟਲ ਹੋਏ। ਬਟ ਐਟ ਦਿਸ ਸਟੇਜ get the best education, get involved in the system, work with the lawmakers, जो parliamentarian ने volunteer करो, volunteer yourself with the human rights organizations, Amnesty, Human Rights Watch। दूसरा और ਜਿੱਥੇ ਵੀ ਕਿਤੇ ਮੌਕਾ ਮਿਲਦਾ ਹੈ, ਦੇਖੋ ਜੇ ਤੁਸੀਂ ਦੂਸਰਿਆਂ ਦੇ ਕਾਜ਼ ਨਾਲ ਖੜੋਗੇ ਤੇ ਉਹ ਵੀ ਤੁਹਾਡੇ ਨਾਲ ਆ ਕੇ ਕਿਸ ਵੇਲੇ ਖੜਨਗੇ। ਤੇ ਜੇ ਅਸੀਂ ਸਿਰਫ ਆਪਣੇ ਆਪ ਤੱਕ ਹੀ ਮਹਿਦੂਦ, ਇਵੇਂ ਨਹੀਂ, ਸਾਰਾ ਕੁਝ ਇੰਟਰਕਨੈਕਟਡ ਹੈ। ਦੇਖੋ ਅਮਰੀਕਾ ਦੀ ਸਪਿਰਿਟ ਕਿ ਗਾਜ਼ਾ 'ਚ ਫਲਸਤੀਨੀਆਂ ਦੇ ਹੱਕ 'ਚ ਕਿਵੇਂ ਯੂਨੀਵਰਸਿਟੀਆਂ 'ਚੋਂ ਗੋਰੇ ਸਟੂਡੈਂਟ ਨਿਕਲੇ ਹਨ, ਹਾਲਾਂਕਿ ਕਈਆਂ ਨੂੰ ਡਿਪੋਰਟ ਕਰਤਾ ਹੈ, ਕਈਆਂ ਦੀ ਜਿਹੜੀ ਹੈ ਐਜੂਕੇਸ਼ਨ ਵਿੱਚੋਂ ਇੰਟਰਪਟ ਹੋਈ, ਪਰ ਹਾਰਵਰਡ, ਕੋਲੰਬੀਆ, ਬਰਕਲੀ, LA ਯੂਨੀਵਰਸਿਟੀ ਕੈਂਪਸ 'ਚ ਉਹਨਾਂ ਨੇ ਪੂਰਾ ਜਿਹੜਾ ਉਹ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਸੀ ਕਿ ਹਕੂਮਤ ਘਬਰਾ ਗਈ ਸੀ। ਔਰ ਬਾਈਡਨ ਦੀ ਹਾਰ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਸਟੂਡੈਂਟ ਰਿਬੈਲੀਅਨ ਹੋਇਆ ਕਿ ਵੀ ਤੁਸੀਂ ਸਾਡੀ ਸਰਕਾਰ ਮਦਦ ਕਰ ਰਹੀ ਹੈ ਇਜ਼ਰਾਈਲ ਦੀ ਵਿਚ ਇਜ਼ ਕਿਲਿੰਗ ਦਾ innocent women and children in Gaza। ਸੋ ਇਹੀ ਮੈਂ ਕਿਆ ਸੁਜੈਸਟ ਕਰ ਸਕਦਾ। ਹਾਂਜੀ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਰਨ ਕਰਦੇ ਹੋ ਤੇ ਮੇਰਾ ਇਹ ਸਵਾਲ ਹੈ ਕਿ ਤੁਸੀਂ ਨਿਊਜ਼ੀਲੈਂਡ ਦੇ ਸਿੱਖਾਂ ਨੂੰ ਵੀ ਉਹਦੇ 'ਚ ਮਤਲਬ ਕਿ ਨੁਮਾਇੰਦਗੀ ਮਿਲਣੀ ਚਾਹੀਦੀ ਆ ਜੀ। ਤੇ ਦੂਜਾ ਇੱਕ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਵੈਟੀਕਨ ਸਿਟੀ ਦੀ ਤਰਜ਼ ਤੇ ਕੁਝ ਮਤਲਬ ਕਿ ਸਿੱਖਾਂ ਦੇ ਮੈਂ ਵਿਚਾਰ ਸੁਣਿਆ ਕਿ ਜਿੱਦਾਂ ਜਿੰਨੀ ਦੇਰ ਖਾਲਿਸਤਾਨ ਹੋਂਦ 'ਚ ਨਹੀਂ ਹੁੰਦਾ ਉਨੀ ਦੇਰ ਵੈਟੀਕਨ ਸਿਟੀ ਦੀ ਤਰਜ਼ ਤੇ ਸਿੱਖਾਂ ਨੂੰ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਮਤਲਬ ਕਿ ਇੱਕ ਆਜ਼ਾਦ ਜਿੱਦਾਂ ਮਤਲਬ ਕਿ ਧਰਮ ਵਜੋਂ ਮਤਲਬ ਕਿ ਉਹਨਾਂ ਨੂੰ ਆਪਣਾ ਸਥਾਨ ਉਹ ਐਲਾਨ ਕਰ ਦੇਣਾ ਚਾਹੀਦਾ ਵਾ। ਜੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਦੇਖੋ ਵਰਲਡ ਸਿੱਖ ਪਾਰਲੀਮੈਂਟ 2015 'ਚ ਜਿਹੜਾ ਸਰਬੱਤ ਖਾਲਸਾ ਚੱਬੇ 'ਚ ਹੋਇਆ ਹੈ, ਜਿਹਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਗਿਆ ਸੀ, ਉਹਦੇ 'ਚ ਇੱਕ ਰੈਜ਼ੋਲੂਸ਼ਨ ਇਹ ਪਾਸ ਕੀਤਾ ਗਿਆ ਸੀ ਕਿ ਦੁਨੀਆ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਜਿਹੜੀ ਹੈ ਸਿਰਜੀ ਜਾਏ। ਉਹਦੇ 'ਚ ਉਦੋਂ ਕਿ ਵਿਚਾਰ ਸੀ ਕਿ 150 ਨੁਮਾਇੰਦਾ ਡਾਇਸਪੋਰਾ 'ਚੋਂ ਹੋਏ, 150 ਭਾਰਤ 'ਚੋਂ ਜਿਹੜੇ ਹੋਣਗੇ ਔਰ ਉਹ ਸੈਸ਼ਨ ਹੋਣ ਉਹਨਾਂ ਦੇ। ਔਰ ਜਿਹੜੀ ਸਾਡੀ ਫਰੀडम ਸਟਰਗਲ ਹੈ ਉਹਦੇ ਨਾਲ ਨਾਲ ਜਿਹੜੇ ਬਾਕੀ ਸ਼ੋਬੇ ਵੀ ਨੇ, ਧਾਰਮਿਕ, ਸਪੋਰਟਸ ਰਿਲੇਟਡ, ਇਕਨੋਮਿਕਲ, ਉਹਨਾਂ ਸਾਰਿਆਂ ਦਾ ਵੀ ਜਿਹੜਾ ਹੈ ਉਹ ਗਰਾਊਂਡ ਵਰਕ ਕੀਤਾ ਜਾਏ ਤਾਂ ਕਿ ਜਦੋਂ ਫੁੱਲ ਫਲੈਜਡ ਇੱਕ ਮੁਲਕ ਬਣਨ ਦੇ ਨੇੜੇ ਅਸੀਂ ਪਹੁੰਚਦੇ ਹਾਂ ਤੇ ਇਟ ਸ਼ੁੱਡ ਨਾਟ ਬੀ ਲਾਈਕ ਏ ਬੋਰਡ ਫਰੋਮ ਦਾ ਬਲੂ, ਵੀ ਸ਼ੁੱਡ ਬੀ ਰੈਡੀ ਵਿਦ ਅਵਰ ਬਲੂ ਪ੍ਰਿੰਟ। ਅਨਫੋਰਚੂਨੇਟਲੀ ਕੋਵਿਡ ਨੇ ਉਹਦੇ 'ਚ ਰੁਕਾਵਟ ਪੈਦਾ ਕੀਤੀ। ਹਾਲਾਂਕਿ 3-4 ਸੈਸ਼ਨ ਅਸੀਂ ਪਿਛਲੇ ਸਾਲਾਂ 'ਚ ਰਨ ਕੀਤੇ ਨੇ, ਉਹਨਾਂ ਦੇ ਵਿੱਚ ਲਾਸਟ ਜਿਹੜਾ ਉਹ ਅਕਤੂਬਰ ਦੇ ਮਹੀਨੇ ਫਰੈਂਕਫਰਟ ਜਰਮਨੀ 'ਚ ਸੀ, ਜਿਹਦੇ 'ਚ ਅਸੀਂ ਵੀ ਪਾਰਟਿਸਿਪੇਟ ਕੀਤਾ, ਭਾਈ ਗੁਰਦੇਵ ਸਿੰਘ ਵੀ ਸਨ ਔਰ ਬਹੁਤ ਸਾਰੇ ਮੁਲਕਾਂ ਤੋਂ ਜਿਹੜੇ ਉਹਨਾਂ ਦੇ ਨੁਮਾਇੰਦੇ ਆਏ। ਅਸੀਂ ਵਰਕ ਕਰ ਰਹੇ ਹਾਂ। ਮੇਰਾ ਖਿਆਲ ਹੈ ਉਹਦੇ 'ਚ ਸ਼ਾਇਦ ਨਿਊਜ਼ੀਲੈਂਡ ਦੀ ਨੁਮਾਇੰਦਗੀ ਸੀ, ਮੈਨੂੰ ਨਹੀਂ ਪਤਾ ਵੀ ਕੌਣ ਗਏ, ਜਾਂ ਆਸਟ੍ਰੇਲੀਆ ਦੇ ਤਾਂ ਆਬਵੀਅਸਲੀ ਸੀ, ਆਸਟ੍ਰੇਲੀਆ ਦਾ ਤਾਂ ਡੈਲੀਗੇਸ਼ਨ, ਲੇਕਿਨ ਇਹਦੇ 'ਤੇ ਅਸੀਂ ਜ਼ਰੂਰ ਕੰਮ ਕਰਾਂਗੇ ਵੀ ਨਿਊਜ਼ੀਲੈਂਡ ਦੀ ਨੁਮਾਇੰਦਗੀ ਵੀ ਇਸ 'ਚ ਹੋਏ। ਦੂਸਰਾ ਪਾਰਟ ਵੈਟੀਕਨ। ਦੇਖੋ ਬਹੁਤ ਸਾਰਿਆਂ ਨੂੰ ਸ਼ਾਇਦ ਇਸ ਬੈਕਗਰਾਊਂਡ ਦਾ ਨਹੀਂ ਪਤਾ ਕਿ ਇੱਕ ਜ਼ਮਾਨੇ ਦੇ ਵਿੱਚ ਜਿਹੜਾ ਪੋਪ ਸੀ ਉਹ ਇੰਨਾ ਪਾਵਰਫੁਲ ਸੀ, ਉਹ ਕਿੰਗ ਵਾਂਗ ਸੀ, ਉਹਨਾਂ ਕੋਲ ਆਪਣੀ ਟੈਰੀਟਰੀ ਸੀ ਬਹੁਤ ਜ਼ਿਆਦਾ ਔਰ ਉਹ ਮਿਸਯੂਜ਼ ਵੀ ਕਰਦੇ ਸੀ, ਕਰਪਟ ਵੀ ਹੋ ਗਏ ਸੀ। ਇਹੀ ਕਾਰਨ ਹੈ ਕਿ ਕੈਥੋਲਿਸਿਜ਼ਮ ਨੂੰ ਚੈਲੰਜ ਕਰਦੇ ਆਂ 15ਵੀਂ ਸਦੀ ਦੇ ਵਿੱਚ ਇੱਕ ਰਿਫਾਰਮਰ ਹੋਇਆ ਜਿਹਦਾ ਨਾਮ ਮਾਰਟਨ ਲੂਥਰ ਸੀ। ਇੱਕ ਮਾਰਟਨ ਲੂਥਰ ਕਿੰਗ ਅਮਰੀਕਾ ਵਾਲਾ ਜਿਹਨੇ ਸਿਵਲ ਲਿਬਰਟੀ ਮੂਵਮੈਂਟ, ਇਹ ਵੈਸੇ ਮਾਰਟਨ ਲੂਥਰ ਜਿਹਨੇ ਪੋਪ ਦੀ ਅਥਾਰਟੀ ਨੂੰ ਚੈਲੰਜ ਕੀਤਾ ਕਿ ਵੀ ਇਹ ਬੇਈਮਾਨ ਸਾਰੇ ਇਕੱਠੇ ਹੋਏ ਨੇ, ਕਰਪਟ ਨੇ, ਮੋਰਲੀ ਬਿਲਕੁਲ ਗਲਤ ਨੇ। ਔਰ ਉਹਨੇ ਜਿਹੜਾ ਆਪਣੇ ਜਿਹੜਾ ਉਹਨੂੰ ਜਦੋਂ ਚੈਲੰਜ ਕੀਤਾ ਤੇ ਜਿਹਨੇ ਉਹਨਾਂ ਦੀ ਗੱਲ ਸੁਣੀ, ਜਦੋਂ ਅਸੀਂ ਪ੍ਰੋਟੈਸਟੈਂਟ ਚਰਚ ਕਹਿੰਦੇ ਹਾਂ ਤੇ ਪ੍ਰੋਟੈਸਟ ਦਾ ਮਤਲਬ ਹੁੰਦਾ ਐਜ਼ ਏ ਪ੍ਰੋਟੈਸਟ। ਸੋ ਬਹੁਤ ਸਾਰੇ ਚਰਚ ਜਿਹੜੇ ਤੁਸੀਂ ਦੂਸਰੇ ਦੇਖਦੇ ਹੋ, ਜਿਵੇਂ ਚਰਚ ਆਫ ਇੰਗਲੈਂਡ ਜਿਹਦਾ ਰਾਜਾ ਬਾਦਸ਼ਾਹ ਜਾਂ ਰਾਣੀ ਉਹ ਵੀ ਉਹਦੀ ਹੈੱਡ ਹੈ, ਇਵੇਂ ਹੀ ਲੂਥਰਾਨ ਚਰਚ, ਮੋਰਮਨ ਚਰਚ, ਲੇਟੈਸਟ ਡੇ ਚਰਚ, ਸਾਊਥ ਇਹਦੇ ਅਮਰੀਕਾ ਦੇ ਸਾਊਥ ਦੇ ਵਿੱਚ ਬੈਪਟਿਸਟ ਚਰਚ, 1200 ਦੇ ਕਰੀਬ ਡੀਨੋਮੀਨੇਸ਼ਨਸ ਨੇ ਅੱਡ-ਅੱਡ ਚਰਚਿਸ ਦੀਆਂ ਜਿਨ੍ਹਾਂ ਨੇ ਆਪਣੇ, ਪਰ ਇਹ ਸਾਰੇ ਹੀ ਬਾਗੀ ਨੇ ਫਰੋਮ ਦਾ ਕੈਥੋਲਿਕ ਚਰਚ। ਔਰ ਜਿਹੜਾ ਪੋਪ ਦਾ ਹੈੱਡਕੁਆਰਟਰ ਹੈ ਜ਼ਾਹਿਰਾ ਤੌਰ ਦੇ ਉੱਤੇ ਜਿਸ ਸਿਟੀ ਨੂੰ ਵੈਟੀਕਨ ਕਹਿੰਦੇ ਨੇ ਔਰ ਅੱਜ ਦੇ ਇਟਲੀ ਦੇ ਵਿੱਚ ਹੈ। ਸੋ ਜਦੋਂ ਪੋਪ ਕਮਜ਼ੋਰ ਹੋਣਾ ਸ਼ੁਰੂ ਹੋਇਆ ਉਹਨਾਂ ਨੂੰ ਲੱਗਾ ਵੀ ਸਭ ਕੁਝ ਹੀ ਹੱਥੋਂ ਜਾਂਦਾ ਲੱਗ ਸਕਦਾ ਹੈ ਤੇ 20th ਸੈਂਚੁਰੀ 'ਚ 1930s ਦੇ ਵਿੱਚ ਪੋਪ ਨੇ ਇੱਕ ਪੈਕਟ ਕੀਤਾ ਵਿਦ ਮਸੋਲਨੀ ਵਾਜ਼ ਦਾ ਰੂਲਰ ਆਫ ਇਟਲੀ ਕਿ ਇਹ ਜਿਹੜਾ ਕੁਛ ਸਕੁਅਰ ਕਿਲੋਮੀਟਰ ਦਾ ਏਰੀਆ ਉਹ 2-4 ਸਕੁਅਰ ਕਿਲੋਮੀਟਰ ਹੈ ਕਿ ਵੀ ਇਹਨੂੰ ਇੰਡੀਪੈਂਡੈਂਟ ਘੋਸ਼ਿਤ ਕਰ ਦਿੱਤਾ ਜਾਏ, ਜਿਹਦਾ ਨਾਂ ਵੈਟੀਕਨ ਹੋਏ
ਉਹਨਾਂ ਦਾ ਆਪਣਾ ਪੋਸਟ ਆਫਿਸ, ਆਪਣਾ ਉਹਨਾਂ ਦਾ ਰੇਡੀਓ ਪਾਰਟ, ਆਪਣੀ ਸਟੈਂਪ, ਆਪਣੇ ਪਾਸਪੋਰਟ ਹੋਣ। ਤੇ ਮੁਸੋਲਿਨੀ ਵੀ ਸਮਝਦਾ ਸੀ ਵੀ ਹੁਣ ਇਹਨਾਂ ਦਾ ਐਂਡ ਹੋ ਗਿਆ, ਇਹਨਾਂ ਨੇ ਕੋਈ ਨਹੀਂ, ਉਹਨਾਂ ਨੂੰ ਵੀ ਲੱਗਦਾ ਸੀ ਵੀ ਸਿੰਬੋਲਿਕਲੀ ਵੀ ਸ਼ੁੱਡ ਬੀ ਰੈਕਗਨਾਈਜ਼ਡ। ਔਰ ਇਸ ਸਮਝੌਤੇ ਦੇ ਥੱਲੇ ਜਿਹੜਾ ਵੈਟੀਕਨ ਦਾ ਐਜ਼ ਏ ਸਟੇਟਸ ਜਿਹਦੀ ਅਸੀਂ ਗੱਲ ਕਰਦੇ ਹਾਂ, ਦੈਟ ਇਜ਼ ਹਾਊ ਇਟ ਕੇਮ ਇਨਟੂ ਬੀਇੰਗ। ਅੱਜ ਵੈਟੀਕਨ ਦੀਆਂ ਜਿਹੜੀਆਂ ਨੇ ਸ਼ਾਇਦ 70 ਜਾਂ 80 ਦੇਸ਼ਾਂ ਦੇ ਵਿੱਚ ਐਮਬੈਸੀਆਂ ਵੀ ਨੇ, ਔਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਵੈਟੀਕਨ ਦਾ ਆਪਣਾ ਐਂਬੈਸਡਰ ਹੈ। ਉਹਨਾਂ ਦੀ ਕੋਈ ਪੋਲੀਟੀਕਲ ਪਾਵਰ ਨਹੀਂ ਹੈ, ਕੁਛ ਨਹੀਂ ਹੈ। ਇਸ ਹੁਣ ਜਿਹੜਾ ਤੁਸੀਂ ਕਿਹਾ ਵੀ ਦਰਬਾਰ ਸਾਹਿਬ ਨੂੰ ਐਜ਼ ਏ ਵੈਟੀਕਨ, ਉਹ ਉਸ ਹਾਲਤ 'ਚ ਹੀ ਸੰਭਵ ਹੁੰਦਾ ਹੈ ਜਦੋਂ ਕਿ ਕੰਸਰਨਡ ਹਕੂਮਤ ਜਿਸ ਦੇ 'ਚ ਹੈ ਉਹਦੀ ਰਜ਼ਾਮੰਦੀ ਹੋਏ। ਕਿਉਂਕਿ ਇਟਲੀ ਦੇ ਕਿੰਗਡਮ ਨੇ ਗਿਵ ਅਪ ਕੀਤਾ, ਉਹਨਾਂ ਨੇ ਕਿਹਾ ਜੀ ਠੀਕ ਹੈ ਇਹ ਟੈਰੀਟਰੀ ਇਹਨਾਂ ਦੀ ਆਟੋਨਮਸ, ਇੱਥੇ ਜੋ ਮਰਜ਼ੀ ਕਰਨ, ਇਟਾਲੀਅਨ ਉਹਦੇ 'ਚ ਜਿਹੜਾ ਇੰਟਰਫੀਅਰ ਨਹੀਂ ਕਰ ਸਕਦੇ। ਸੋ ਸਾਡਾ ਉਸ ਮਾਮਲੇ 'ਚ ਤਾਂ ਕੋਈ ਬਹੁਤਾ ਨਹੀਂ ਹੈ। ਉਹ ਤਾਂ ਉਹ ਜੇ ਇਹ ਕਹੀਏ ਵੀ ਉਹ ਸਾਨੂੰ ਵੈਟੀਕਨ ਲੈ ਕੇ ਦੇਣਗੇ, ਉਹ ਤਾਂ ਐਵੇਂ ਹੀ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਨਹੀਂ, ਤੁਸੀਂ ਉਹ ਸਾਰੇ ਨੂੰ ਦੇਖ ਦਿਓ। ਅਸੀਂ 1999 ਦੇ ਵਿੱਚ ਇੱਕ ਵੱਡਾ ਸੈਮੀਨਾਰ ਨਿਊਯਾਰਕ ਦੇ ਇੱਕ ਵੱਡੇ ਹੋਟਲ 'ਚ ਕੀਤਾ ਸੀ, ਜਿਹਦਾ ਏਜੰਡਾ ਸੀ ਕਿ ਵੈਟੀਕਨ ਲਾਈਕ ਸਟੇਟਸ ਫਾਰ ਨਨਕਾਣਾ ਸਾਹਿਬ। ਉਦੋਂ ਅਸੀਂ ਪਾਕਿਸਤਾਨ ਗੌਰਮੈਂਟ ਨੂੰ ਕਿਹਾ ਵੀ ਜੇ ਤੁਸੀਂ ਸੱਚਮੁੱਚ ਸਿੱਖਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਵੈਟੀਕਨ ਮਾਡਲ ਹੈ ਕਿ ਤੁਸੀਂ ਜਿਹੜੀ ਨਨਕਾਣਾ ਸਾਹਿਬ ਦੀ ਟੈਰੀਟਰੀ ਹੈ ਇਹਨੂੰ ਸੋਵਰਨ ਡਿਕਲੇਅਰ ਕਰੋ, ਸਾਨੂੰ ਉੱਥੇ ਰੇਡੀਓ ਸਟੇਸ਼ਨ ਲਾਉਣ, ਐਮਬੈਸੀ ਉਹਦੇ ਥੱਲੇ ਅਸੀਂ UN ਦੀ ਮੈਂਬਰਸ਼ਿਪ, NGO ਇਹ ਉਹ ਵੀ ਕਰ ਸਕਦੇ। ਔਰ ਉਸ ਸਟੇਜ 'ਤੇ ਕਿਉਂਕਿ ਪਾਕਿਸਤਾਨ ਦੇ ਵਿੱਚ ਉਦੋਂ ਨਵਾਜ਼ ਸ਼ਰੀਫ ਦੀ ਹਕੂਮਤ ਸੀ, 1998 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਸੀ। ਸੋ ਸਾਨੂੰ ਲੱਗਦਾ ਸੀ ਵੀ ਇਸ ਗੱਲ ਦੀ ਪੋਸੀਬਿਲਿਟੀ ਹੋ ਸਕਦੀ ਹੈ। ਪਰ ਅਚਾਨਕ ਤਖਤ ਪਲਟਾ ਹੋਇਆ 1999 'ਚ। ਮੁਸ਼ਰਫ ਨੇ ਨਵਾਜ਼ ਸ਼ਰੀਫ ਦੀ ਹਕੂਮਤ ਥਰੋ ਅਵੇ ਕਰਕੇ ਟੇਕ ਓਵਰ ਕਰ ਲਿਆ ਐਂਡ ਇਟ ਨੈਵਰ ਬਿਕਮ ਏ ਟਰੂਥ। ਜਾਣੇ ਹਾਂ, ਦੈਟ ਵਾਜ਼ ਦਾ ਟਾਈਮ ਜਦੋਂ ਉਸ ਜਿਹੜਾ ਵਰਲਡ ਕਲਾਸ ਸੈਮੀਨਾਰ ਸੀ, ਤੁਹਾਡੀ ਨਿਊਜ਼ੀਲੈਂਡ ਦੀ ਨੁਮਾਇੰਦਗੀ ਦਲਜੀਤ ਸਿੰਘ, ਇੱਕ ਸਰ ਗੁਰਮੇਲ ਸਿੰਘ ਸਨ, ਉਹਨਾਂ ਸਾਰਿਆਂ ਨੇ ਵੀ ਕੀਤੀ। ਆਸਟ੍ਰੇਲੀਆ ਤੋਂ ਪੂਰਾ ਡੈਲੀਗੇਸ਼ਨ, ਇਟ ਵਾਜ਼ ਆਲਮੋਸਟ ਮੇਰਾ ਖਿਆਲ ਹੈ 30-35 ਮੁਲਕਾਂ ਤੋਂ ਨੁਮਾਇੰਦੇ ਆਏ ਸੀ। ਔਰ ਸਾਨੂੰ ਲੱਗਦਾ ਸੀ ਕਿ ਵੀ ਜੇ ਹੁਣ ਵੀ ਅੱਜ ਜਿਵੇਂ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਜੰਗ ਦੇ ਬੱਦਲ ਮੰਡਰਾ ਰਹੇ ਨੇ, ਬਿਆਨਬਾਜ਼ੀਆਂ ਕਈ ਕਿਸਮ ਦੀਆਂ ਹੋ ਰਹੀਆਂ ਜੀ, ਸਾਥ ਦਿਓ, ਫੌਜ ਬਗਾਵਤ ਕਰਦੇ ਦੂਜੇ, ਮੈਂ ਸਮਝਦਾ ਵੀ ਕਿ ਕੁਝ ਚੀਜ਼ਾਂ ਅਸੀਂ ਸੋਚਦੇ ਹਾਂ ਵੀ ਕਾਸ਼ ਇਵੇਂ ਹੋ ਜਾਏ, ਪਰ ਇਵੇਂ ਹੁੰਦਾ ਨਹੀਂ। ਸੋ ਉਹਦੇ 'ਚ ਜਿਵੇਂ ਸਾਡਾ ਪਾਕਿਸਤਾਨ ਦੀਆਂ ਅਥਾਰਟੀਜ਼ ਨਾਲ ਜਿੰਨਾ ਕੁ ਵੀ ਕਦੇ ਥੋੜ੍ਹਾ ਬਹੁਤ ਹੁੰਦਾ ਹੈ ਕਿ ਵੀ ਜੇ ਤੁਸੀਂ ਸਿੱਖਾਂ ਨੂੰ ਥੋੜ੍ਹਾ ਜਿਹਾ ਠੁੰਮਣਾ ਦਿਓ ਤੇ ਅਸੀਂ ਟੇਕ ਕੇਅਰ ਕਰ ਸਕਦੇ ਹਾਂ ਇੰਡੀਅਨ ਸਿਸਟਮ ਦੀ। ਇਹ ਤੁਹਾਡੇ ਫਾਇਦੇ 'ਚ ਵੀ ਹੈ, ਸਾਡੇ 'ਚ ਵੀ ਹੈ। ਪਰ ਉਹ ਬਹੁਤ ਹੁਣ ਅੱਜ ਕੱਲ੍ਹ ਤਾਂ ਪਾਕਿਸਤਾਨੀ ਮੀਡੀਆ ਖੂਬ ਚਲਾ ਰਿਹਾ ਵੀ ਸਿੱਖਾਂ ਨੇ ਇਹ ਕਿਹਾ, ਉਹ ਕਿਹਾ, ਸੋਸ਼ਲ ਮੀਡੀਆ 'ਤੇ, ਪਰ ਇਹ ਵਕਤੀ ਤੌਰ ਦੇ ਉੱਤੇ ਹੈ। ਇਨ ਸੀਰੀਅਸਨੈਸ ਜੇ ਕਹਿਣਾ ਹੋਏ, ਇੰਨਾ ਕੁ ਜ਼ਰੂਰ ਹੈ ਕਿ ਸਿੱਖ ਫੈਕਟਰ ਦੀ ਮਾਨਤਾ ਦੇ ਥੱਲੇ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ 2019 'ਚ ਖੁੱਲ੍ਹਿਆ। ਹੁਣ 20 ਦੇ ਕਰੀਬ ਗੁਰਦੁਆਰੇ ਨੇ ਇਤਿਹਾਸਕ, ਜਿਨ੍ਹਾਂ 'ਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਜਾਂ ਦੂਸਰਾ। ਲੇਕਿਨ ਬਾਈ ਐਂਡ ਲਾਰਜ ਉਹਨਾਂ ਦੇ ਪੋਲੀਟੀਕਲ ਅਰੀਨਾ 'ਚ ਇਸ ਕਿਸਮ ਦੀ ਕੋਈ ਲੌਬੀ ਨਹੀਂ ਹੈ ਜਿਹੜੀ ਇਹ ਕਹੇ ਵੀ ਸਿੱਖਾਂ ਨੂੰ ਇਸ ਲੈਵਲ ਦੀ ਸਪੋਰਟ ਦਿਓ ਕਿ ਜੇ ਖਾਲਿਸਤਾਨ ਬਣ ਜਾਏ ਤਾਂ ਉਹ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਇੱਕ ਬਫਰ ਸਟੇਟ ਹੋਏਗਾ। ਬਟ ਅਲਟੀਮੇਟ ਸੋਲਿਊਸ਼ਨ ਇਹੀ ਹੋਣਾ, ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਉਹਨਾਂ ਸਿੱਖਾਂ ਨੂੰ ਵੀ ਸਮਝ ਲੈਣਾ ਚਾਹੀਦਾ ਜਿਹੜੇ ਜਿਵੇਂ ਘੁੰਡ ਕੱਢ ਕੇ ਗੱਲ ਕਰਦੇ ਨੇ, ਜਿਵੇਂ ਸੰਤ ਕਹਿੰਦੇ ਸੀ ਵੀ ਹੁਣ ਕਿੰਨੀ ਕੁ ਦੇਰ ਹੋਰ ਹੈ ਨਾ, ਘੁੰਡ ਚੁੱਕ ਕੇ ਗੱਲ ਕਰੋ ਵੀ ਖਾਲਿਸਤਾਨ ਤੋਂ ਬਿਨਾਂ ਹੋਰ ਤੁਹਾਡੇ ਕੋਲ ਕੀ ਚੋਇਸ ਹੈ। ਇਵੇਂ ਹੀ ਇੱਕ ਪਾਸੇ ਜਿਹੜੇ ਜੇ ਪਾਕਿਸਤਾਨ ਜਾਂ ਦੂਜੇ ਸਮਝਦੇ ਨੇ ਕਿ ਜੀ ਉਹ ਜੇ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤਾਂ ਬਿੱਲੀ ਨੇ ਦੇਖਿਆ ਨਹੀਂ ਹੈ, ਇਵੇਂ ਨਹੀਂ ਹੈ, ਬਿੱਲੀ ਨੇ ਛੱਡਣਾ ਨਹੀਂ ਹੈ। ਹਿੰਦੂਆਂ ਨੇ ਐਕਸੈਪਟ ਨਹੀਂ ਕੀਤਾ ਕਦੇ ਪਾਕਿਸਤਾਨ ਦੀ ਹੋਂਦ ਨੂੰ। ਸਿੱਖ ਫੈਕਟਰ ਇੱਕ ਐਸਾ ਜਿਹਦੀ ਸਾਡੇ 'ਚ ਕੋਈ ਨਫ਼ਰਤ ਨਹੀਂ ਹੈ। ਸਾਡੀ ਲੜਾਈ ਨਾ 18ਵੀਂ ਸਦੀ 'ਚ ਮੁਸਲਮਾਨਾਂ ਦੇ ਖਿਲਾਫ ਸੀ, ਨਾ ਅੱਜ ਹਿੰਦੂਆਂ ਦੇ ਖਿਲਾਫ। ਸਾਡੀ ਉਦੋਂ ਵੀ ਜ਼ੁਲਮ ਦੇ ਖਿਲਾਫ ਸੀ, ਦੂਸਰਿਆਂ ਦੇ ਹੱਕਾਂ ਲਈ ਵੀ ਸੀ, ਅੱਜ ਵੀ ਸਾਡੀ ਜ਼ੁਲਮ ਦੇ ਖਿਲਾਫ ਹੈ। ਔਰ ਖਾਲਿਸਤਾਨ ਹੀ ਇੱਕੋ ਇੱਕ ਆਨਸਰ ਹੈ ਜਿਹੜੀ ਇੱਕ ਐਜ਼ ਏ ਬਫਰ ਸਟੇਟ ਬਿਟਵੀਨ ਦਾ 3 ਨਿਊਕਲੀਅਰ ਆਰਮਡ ਸਟੇਟਸ, ਚਾਈਨਾ, ਇੰਡੀਆ, ਪਾਕਿਸਤਾਨ, ਜਿਹੜੀਆਂ ਦੋਜ਼ ਹੂ ਹੈਡ ਬੀਨ ਐਟ ਵਾਰ ਵਿਦ ਈਚ ਅਦਰ। ਚਾਈਨਾ ਨਾਲ 62 'ਚ, ਪਾਕਿਸਤਾਨ ਨਾਲ 65, 71, ਕਾਰਗਲ, ਆ ਚਾਈਨਾ ਨਾਲ ਗਲਵਾਨ 2020। ਅਤੇ ਜੇ ਵਿੱਚ ਖਾਲਿਸਤਾਨ ਆ ਜਾਂਦਾ, ਨਾ ਸਾਡੀ ਹੌਸਟਿਲਿਟੀ ਕੋਈ ਹਿੰਦੂਆਂ ਦੇ ਨਾਲ ਹੈ ਉਸ ਲੈਵਲ 'ਤੇ, ਸਾਡਾ ਸਟੇਟ ਨਾਲ ਹੈ। ਜੇ ਸਾਡੇ ਹੱਕ ਕਬੂਲ ਲੈਣ, ਉਹ ਜਮਨਾ ਪਾਰ ਜਾ ਕੇ ਆਪਣਾ
ਧੋਤੀ ਕੁਰਤੇ ਲੈ ਜਾਣ, ਉੱਥੇ ਭਾਵੇਂ ਗਣੇਸ਼ ਨੂੰ ਦੁੱਧ ਪਿਆਉਣ, ਉੱਥੇ ਭਾਵੇਂ ਚੂਹੇ ਦੀ ਪੂਜਾ ਕਰਨ, ਸਾਨੂੰ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਉਹ ਅਸੀਂ ਐਕਸੈਪਟ ਕਰਦੇ ਹਾਂ ਵੀ ਤੁਹਾਨੂੰ ਹੱਕ ਹੈ ਜੋ ਤੁਸੀਂ ਆਪਣਾ ਪੂਜਾ ਦਾ ਤੁਹਾਡੇ ਢੰਗ ਤਰੀਕੇ ਨੇ। ਇਸੇ ਤਰ੍ਹਾਂ ਇਸਲਾਮ ਹੈ, ਆਲਰੇਡੀ ਉਹ ਇਸਟੈਬਲਿਸ਼ਡ ਮੁਲਕ ਹੈ। ਸੋ ਅਸੀਂ ਇਹ ਵੀ ਨਹੀਂ, ਇਹ ਵੀ ਇੱਕ ਤਬਕੇ 'ਚ ਸਾਡੇ 'ਚ ਕਈ ਵਾਰੀ ਹੁੰਦਾ ਹੈ ਕਿ ਜੀ ਨਨਕਾਣਾ ਸਾਹਿਬ ਸਾਡਾ ਹੋਣਾ ਚਾਹੀਦਾ, ਕਰਤਾਰਪੁਰ, ਠੀਕ ਹੈ ਜੀ। ਇੱਕ ਲਾਈਨਾਂ ਹੁੰਦੀਆਂ ਖਿੱਚੀਆਂ। ਸਾਡੇ ਰਿਲੇਸ਼ਨ ਇੰਨੇ ਚੰਗੇ ਹੋਣ ਪਾਕਿਸਤਾਨ ਨਾਲ ਜਿਵੇਂ ਅਮਰੀਕਾ ਕੈਨੇਡਾ ਦੇ ਨੇ, ਕਿ ਖੁੱਲ੍ਹਾ ਆਉਣ ਜਾਣ ਹੋਏ, ਖੁੱਲ੍ਹਾ ਟਰੇਡ ਹੋਏ, ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕੀਏ, ਵਪਾਰ ਕਰ ਸਕੀਏ, ਉਹ ਆਪਣੇ ਆ ਸਕਣ, ਇਹੋ ਜਿਹੇ ਅਸੀਂ ਰਿਸ਼ਤੇ ਚਾਹੁੰਦੇ ਹਾਂ। ਸੋ ਕੁੱਲ ਮਿਲਾ ਕੇ ਖਾਲਿਸਤਾਨ ਦੇ ਨਾਲ ਹੀ ਇਹ ਸਾਰਾ ਜਿਹੜੀ ਆ ਉਸ ਖਿੱਤੇ ਦੀ ਪੀਸ, ਪ੍ਰੋਸਪੈਰਿਟੀ ਐਂਡ ਸਟੇਬਿਲਿਟੀ, ਇਹ ਤਿੰਨੋਂ ਹੀ ਲਫ਼ਜ਼ ਜਿਹੜੇ ਨੇ ਉਹ ਜੁੜੇ ਹੋਏ ਨੇ। ਹਾਂਜੀ। What are your thoughts on doing prachar in different languages and those who criticize because prachar is done in English in foreign nations? ਦੇਖੋ ਸ਼ਾਇਦ ਮੇਰੇ ਨਾਲ ਨਾਰਾਜ਼ ਨਾ ਕੋਈ ਵੀਰ ਭੈਣ ਹੋਏ, ਕਿਉਂਕਿ ਇੱਕ ਪਾਸੇ ਸਾਡੇ ਲਈ ਮਦਰ ਟੰਗ, ਮਾਂ ਬੋਲੀ ਬਹੁਤ ਇੰਪੋਰਟੈਂਟ ਹੈ। ਔਰ ਮੈਂ ਹਮੇਸ਼ਾ ਇਹ ਸਮਝਦਾ ਵੀ ਗੁਰੂ ਸਾਹਿਬਾਨ ਨੇ ਜਿਹੜਾ ਰੱਬ ਦਾ ਸੁਨੇਹਾ ਹੈ ਜਿਸ ਜ਼ਬਾਨ ਦੇ ਵਿੱਚ ਦਿੱਤਾ, ਜਿਸ ਸਕ੍ਰਿਪਟ ਦੇ ਵਿੱਚ ਦਿੱਤਾ, ਹੁਣ ਸਾਡੇ ਬਜ਼ੁਰਗਾਂ ਦੀ ਇੱਕ ਜਨਰੇਸ਼ਨ ਉਹ ਵੀ ਸੀ ਜਿਨ੍ਹਾਂ ਨੂੰ ਈਵਨ ਗੁਰਮੁਖੀ ਵੀ ਨਹੀਂ ਸੀ ਆਉਂਦੀ, ਪਰ ਉਹ ਪਛਾਣ ਲੈਂਦੇ ਸੀ ਇਮੇਜਿਸ ਤੋਂ। ਉਹ ਜੇ ਕੋਈ ਪੇਜ ਆਮ ਅਖਬਾਰ ਦਾ ਵੀ ਕਿਤੇ ਕੋਈ ਥੱਲੇ ਡਿੱਗਿਆ, ਉਹਨੂੰ ਚੁੱਕ ਕੇ ਮੱਥੇ ਨਾਲ ਲਾਉਂਦੇ ਸੀ ਅਤੇ ਰੱਖਦੇ ਸੀ। ਉਹਨਾਂ ਦੇ ਲਈ ਉਹ ਵੀ ਗੁਰਬਾਣੀ ਸੀ, ਕਿਉਂਕਿ ਗੁਰਮੁਖੀ 'ਚ ਲਿਖੀ ਹੋਈ ਸੀ। ਸੋ ਸਾਡੇ ਲਈ ਇਹ ਮਾਨੇ ਰੱਖਦੀ ਹੈ। ਹੈਵਿੰਗ ਸੈਡ ਦੈਟ, ਮੈਂ ਸਮਝਦਾ ਵੀ ਸਾਨੂੰ ਬਹੁਤ ਜਦੋਂ ਅਸੀਂ ਕਮਿਊਨੀਕੇਟ ਕਰਦੇ ਹਾਂ, ਦੇਖੋ ਇਹ ਸਿੱਖੀ ਦੀ ਖੂਬਸੂਰਤੀ ਵੀ ਹੈ, ਇੱਕ ਡਰਾਬੈਕ ਵੀ ਕਈ ਵਾਰ ਬਣ ਜਾਂਦਾ। ਖੂਬਸੂਰਤੀ ਇਹ ਹੈ ਵੀ ਅੱਜ ਸਪੈਨਿਸ਼ ਸਪੀਕਿੰਗ ਸਿੱਖ ਨੇ, ਫਰੈਂਚ ਸਪੀਕਿੰਗ ਨੇ, ਹਰ ਦੁਨੀਆ ਦੇ ਕੋਨੇ 'ਚ 130 ਮੁਲਕਾਂ 'ਚ ਅਸੀਂ ਬੈਠੇ ਹਾਂ, ਉਹਨਾਂ ਦੀ ਜ਼ਬਾਨਾਂ ਦੀ ਅਮੀਰੀ ਸਾਡੇ ਕੋਲ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ ਜਿਸ ਜ਼ਬਾਨ ਦੇ ਵਿੱਚ ਪੈਦਾ ਹੁੰਦਾ, ਜਿਹੜੀ ਮਾਂ ਦੀ ਜ਼ਬਾਨ ਹੁੰਦੀ ਹੈ, ਉਹਦੇ 'ਚ ਇੱਕ ਨੇ ਸਗੋਂ ਇੱਕ ਵਾਰੀ ਜੋਕਿੰਗਲੀ ਪੁੱਛਿਆ ਕਿ ਵੀ ਇਹ ਮਾਂ ਬੋਲੀ ਕਿਉਂ ਕਹਿੰਦੇ ਨੇ, ਪਿਤਾ ਬੋਲੀ ਨਹੀਂ ਹੈ। ਮੈਂ ਕਿਹਾ ਪਿਤਾ ਦੀ ਹਿੰਮਤ ਨਹੀਂ ਹੁੰਦੀ ਮਾਂ ਦੇ ਸਾਹਮਣੇ ਬੋਲਣ ਦੀ, ਇਸ ਲਈ ਉਹ ਮਾਂ ਬੋਲੀ ਕਹਿੰਦੇ ਨੇ। ਚਲੋ ਉਹਨੇ ਲਾਈਟਰ ਸਾਈਡ, ਪਰ ਸਟਿਲ ਤੁਸੀਂ ਜਿਸ ਸੁਸਾਇਟੀ 'ਚ ਰਹਿੰਦੇ ਹੋ ਉਹਦੇ 'ਚ ਜਿਹੜੀ ਐਜੂਕੇਸ਼ਨ ਤੁਹਾਡੀ ਜਿਸ ਜ਼ਬਾਨ 'ਚ ਹੋ ਰਹੀ ਹੁੰਦੀ ਹੈ, ਤੁਸੀਂ ਉਵੇਂ ਹੁਣ ਜਿਵੇਂ ਆਪਣੇ ਬੱਚੀਆਂ ਨੇ, ਕੈਂਪਾਂ ਦੀ ਮੈਂ ਇਸ ਲਈ ਸਟ੍ਰੈਸ ਕਰਦਾ ਵੀ ਕੈਂਪਾਂ 'ਚ ਫਰੀडम ਹੁੰਦੀ ਹੈ ਕਿ ਵੀ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਕਮਿਊਨੀਕੇਟ ਕਰਦੇ ਹੋ, ਹੋਰ 'ਚ ਵੀ ਕਰਦੇ ਹੋ। ਸੋ ਮੈਂ ਸਮਝਦਾ ਵੀ ਇਹਦੇ 'ਤੇ ਸਾਨੂੰ ਥੋੜ੍ਹਾ ਜਿਹਾ ਲਿਬਰਲ ਸਟਾਂਸ ਰੱਖਣਾ ਚਾਹੀਦਾ ਹੈ। ਘਰਾਂ 'ਚ ਪੰਜਾਬੀ ਬੋਲਣੀ ਚਾਹੀਦੀ ਹੈ, ਹਰ ਸਿੱਖ ਬੱਚੇ ਨੂੰ ਪੰਜਾਬੀ ਆਉਣੀ ਚਾਹੀਦੀ ਹੈ, ਪੰਜਾਬੀ 'ਤੇ ਤੁਹਾਡੀ ਪੂਰੀ ਕਮਾਂਡ ਹੋਣੀ ਚਾਹੀਦੀ ਹੈ। ਇਕੱਲਾ ਇਹੀ ਨਹੀਂ, ਦੂਸਰੀਆਂ ਜ਼ਬਾਨਾਂ 'ਤੇ ਵੀ ਜੇ ਤੁਹਾਡੀ ਕਮਾਂਡ ਹੋਏਗੀ ਅਤੇ ਤੁਸੀਂ ਜਦੋਂ ਗੁਰਬਾਣੀ ਜਾਂ ਗੁਰ ਇਤਿਹਾਸ ਨੂੰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਅਤੇ ਤੁਸੀਂ ਉਹਦੇ ਨਾਲ ਜਸਟਿਸ ਕਰੋਗੇ। ਔਰ ਫਿਰ ਜਦੋਂ ਇੱਕ ਵਾਰੀ ਉਹਨਾਂ ਨੂੰ ਚੇਟਕ ਲੱਗ ਗਈ, ਉਹਨਾਂ ਨੂੰ ਗੁਰਬਾਣੀ ਦੀ ਖੂਬਸੂਰਤੀ, ਆਨੰਦ, ਉਹ ਫਿਰ ਖੁਦ ਗੁਰਮੁਖੀ ਸਿੱਖਣਗੇ, ਖੁਦ ਆਉਣਗੇ ਇਸ ਪਾਸੇ। ਬਹੁਤ ਸਾਰੇ ਗੋਰੇ ਜਿਹੜੇ ਸਿੱਖ ਬਣੇ ਨੇ, ਮੈਨੂੰ ਇਹ ਪਤਾ ਹੈ ਵੀ ਇਨੀਸ਼ੀਅਲੀ ਉਹਨਾਂ ਦੇ ਈਵਨ ਗੁਰਦੁਆਰਿਆਂ 'ਚ ਜਿਹੜਾ ਪ੍ਰਕਾਸ਼ ਬੀੜ ਹੁੰਦੀ ਸੀ ਉਹ ਅੰਗਰੇਜ਼ੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੀ, ਟਰਾਂਸਲੇਟਡ ਟਾਈਪ 'ਚ। ਫਿਰ ਹੌਲੀ ਉਹਨਾਂ 'ਚੋਂ ਉਸ ਪਾਸੇ ਆਏ। ਸੋ ਲੈਂਗੁਏਜ ਦੇਖੋ, ਇਹਦੇ 'ਤੇ ਅਗੇਨ ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਮੈਸੇਜ ਇਜ਼ ਇੰਪੋਰਟੈਂਟ ਔਰ ਮੈਸੇਂਜਰ ਇਜ਼ ਇੰਪੋਰਟੈਂਟ, ਸਾਡੇ ਲਈ ਦੋਨੋਂ ਇੰਪੋਰਟੈਂਟ ਨੇ, ਪਰ ਮੈਸੇਜ ਇਜ਼ ਮੋਰ ਇੰਪੋਰਟੈਂਟ। ਕਿਉਂਕਿ ਜੇ ਹੁਣ ਜਿਵੇਂ ਇਸਲਾਮ ਦੇ ਵਿੱਚ ਪੈਗੰਬਰ ਕਹਿੰਦੇ ਨੇ ਮੁਹੰਮਦ ਨੂੰ, ਪੈਗੰਬਰ ਪੈਗਾਮ ਤੋਂ ਆਇਆ, ਪੈਗਾਮ ਹੈ ਮੈਸੇਜ, ਕਿ ਜਿਹੜਾ ਮੈਸੇਜ ਦੇਣ ਵਾਲਾ ਹੈ ਨਾ। ਉਹ ਹੁਣ ਅਸੀਂ ਜਦੋਂ ਗੁਰੂ ਜੋਤ ਕਹਿੰਦੇ ਹਾਂ, ਗੁਰੂ ਲਫ਼ਜ਼ ਸੰਸਕ੍ਰਿਤ ਜ਼ਬਾਨ 'ਚੋਂ ਆਇਆ, ਗਰੀ ਇੱਕ ਧਾਤੂ ਹੈ ਜਿਵੇਂ ਜਿਹਦਾ ਮਤਲਬ ਹੈ ਡਿਸਪੈਲਰ ਆਫ ਦਾ ਡਾਰਕਨੈਸ, ਹਨੇਰੇ ਨੂੰ ਤੋੜਨ ਵਾਲਾ। ਸੋ ਹਨੇਰੇ ਨੂੰ ਤੋੜਨ ਦੇ ਲਈ ਤੁਹਾਨੂੰ ਜਿਸ ਵੀ ਮੀਡੀਅਮ ਦਾ ਇਸਤੇਮਾਲ ਕਰਨਾ ਪੈਂਦਾ ਹੈ, ਵਟਐਵਰ ਲੈਂਗੁਏਜ, ਵਟਐਵਰ ਵੇ, ਉਹ ਤੋੜਨਾ ਉਹਦੇ ਲਈ। ਲੇਕਿਨ ਆਨੰਦ ਸਾਨੂੰ ਮੂਲ ਰੂਪ ਦੇ ਵਿੱਚ ਜਦੋਂ ਜਿਸ ਬਾਣੀ ਨੂੰ ਗੁਰੂ ਸਾਹਿਬਾਨ ਨੇ ਗੁਰਮੁਖੀ 'ਚ, ਜਿਹੜੀ ਜ਼ਬਾਨ ਸਾਡੀ ਮਾਂ ਬੋਲੀ ਹੈ, ਜਿਸ ਦੇ ਲਈ ਜਿਹੜਾ ਇੰਨੀਆਂ ਕੁਰਬਾਨੀਆਂ ਦੇ ਕੇ ਸੂਬਾ ਬਣਾਇਆ, ਔਰ ਇਹ ਸਾਡੀ ਪ੍ਰਾਇਰਟੀ ਹੋਣੀ ਚਾਹੀਦੀ ਹੈ। ਬਟ ਟੂ ਗੈਟ ਦਾ ਮੈਸੇਜ ਆਊਟ ਵੀ ਸ਼ੁੱਡ ਯੂਜ਼ ਵਟਐਵਰ ਮੀਡੀਅਮ ਇਜ਼ ਅਵੇਲੇਬਲ। ਹਾਂਜੀ। ਜਿੱਦਾਂ ਅਸੀਂ ਖਾਲਿਸਤਾਨ ਉੱਪਰ ਆਪਣੇ ਇੱਕ ਆਵਾਜ਼ 'ਤੇ ਜੋ ਸਾਨੂੰ ਚਾਹੀਦਾ, ਸਾਡੀ ਮੰਗਾਂ 'ਤੇ ਅਸੀਂ ਡਿਮਾਂਡ 'ਤੇ ਜ਼ੋਰ ਪਾਵਾਂਗੇ, ਉੱਦਾਂ ਜਿਹੜੇ ਸਾਡੇ
ਇੰਡੀਆ ਦੇ ਕਈ ਕਿਹਾ ਜਾਵੇ ਗੁਰੂ ਘਰ ਹੋ ਗਏ ਆ ਉਧਰ ਲਾਈਕ ਤਾਂ ਉਹ ਪੋਲੀਟੀਕਲੀ ਉਹਨਾਂ ਉੱਪਰ ਕੀ ਇਫੈਕਟ ਪਏਗਾ, ਉਹ ਕਿੱਦਾਂ ਟ੍ਰੀਟ ਕਰਨਗੇ ਕਿਉਂਕਿ ਉਹਨਾਂ ਵਾਸਤੇ ਤਾਂ ਸਾਡੇ ਗੁਰੂ ਘਰ ਸਾਡੀ ਮਰਿਆਦਾ ਉਹ ਉਹਨੂੰ ਹੀ ਅਗਰ ਹਾਰਮ ਕਰਕੇ ਹੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਜੀ ਜੋ ਉਹਨਾਂ ਨੇ ਪਹਿਲਾਂ ਕੀਤਾ। ਦੇਖੋ ਬਹੁਤ ਚੰਗਾ ਸਵਾਲ ਹੈ, ਕਿਉਂਕਿ ਇੱਕ ਜਿਹੜਾ ਕੁਐਸਚਨ ਅਕਸਰ ਸਾਡੇ TV 84 ਸੱਚੋ ਸੱਚ ਦੇ ਫਾਰਮੈਟ 'ਤੇ ਵੀ ਪੁੱਛਿਆ ਜਾਂਦਾ ਹੈ, ਕਈ ਵਾਰ ਡਿਸਕਸ਼ਨਸ ਵੀ ਹੁੰਦਾ ਹੈ। ਉਹ ਕਹਿੰਦਾ ਜੀ ਪਹਿਲਾਂ ਹੀ ਜਦੋਂ ਭਾਰਤ ਡਿਵਾਈਡ ਹੋਇਆ, ਨਨਕਾਣਾ ਸਾਹਿਬ, ਪੰਜਾ ਸਾਹਿਬ ਸਾਰੇ ਪਾਕਿਸਤਾਨ 'ਚ ਰਹਿ ਗਏ, ਅਤੇ ਹੁਣ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸਾਡੇ ਪਟਨਾ ਸਾਹਿਬ, ਤਖਤ ਹਜ਼ੂਰ ਸਾਹਿਬ ਇਹ ਸਾਰੇ ਬਾਹਰ ਰਹਿ ਜਾਣਗੇ, ਅਸੀਂ ਫਿਰ ਉਵੇਂ ਹੀ ਕਰਾਂਗੇ। ਇਹ ਸਵਾਲ ਬੜਾ ਕਾਮਨ ਹੈ, ਔਰ ਇਹਦੇ ਨਾਲ ਲੱਗਦਾ ਜਿਹੜਾ ਸ਼ਾਇਦ ਕਿਸੇ ਨੇ ਨਾ ਪੁੱਛਿਆ ਹੋਏ, ਬਹੁਤ ਸਾਰੇ ਲਗਭਗ 5 ਤੋਂ 6 ਮਿਲੀਅਨ ਸਿੱਖ ਜਿਹੜੇ ਬਾਹਰਲੇ ਸੂਬਿਆਂ 'ਚ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਮਨਾਂ 'ਚ 47 ਦੀ ਪਾਰਟੀਸ਼ਨ ਦਾ ਹਾਰਰ ਹੈ, ਐਂਡ ਰਾਈਟਲੀ ਸੋ, ਕਿ ਵੀ ਅਸੀਂ ਉਜੜ ਕੇ ਆਏ, ਬੜੀ ਮੁਸ਼ਕਲ ਨਾਲ ਆ ਕੇ ਦੂਸਰੀਆਂ ਥਾਵਾਂ 'ਤੇ ਆਪਣਾ ਕੀਤਾ, ਵੀ ਫਿਰ ਉਜੜਾਂਗੇ, ਫਿਰ ਉਸ ਕਿਸਮ ਦੀ ਬਰਬਾਦੀ ਹੋਏਗੀ। ਪਹਿਲਾ ਸਵਾਲ ਇਹ ਹੈ, ਦੇਖੋ ਦੁਨੀਆ ਦੇ ਵਿੱਚ ਲਗਭਗ 2.25 ਬਿਲੀਅਨ ਮੁਸਲਮਾਨ ਨੇ, 57 ਮੁਲਕ ਨੇ ਉਹਨਾਂ ਦੇ। ਜਿਹੜੀਆਂ ਉਹਨਾਂ ਦੀਆਂ ਸਭ ਤੋਂ ਮੁਕੱਦਸ ਥਾਵਾਂ ਨੇ ਮੱਕਾ ਅਤੇ ਮਦੀਨਾ, ਜਿੱਥੇ ਪੈਗੰਬਰ ਮੁਹੰਮਦ ਪੈਦਾ ਹੋਏ ਔਰ ਜਿੱਥੇ ਉਹ ਆਰਾਮ ਫਰਮਾ ਰਹੇ ਨੇ ਜਾਂ ਉਹਨਾਂ ਨੇ ਦੁਨੀਆ ਨੂੰ ਛੱਡਿਆ, ਮੱਕਾ ਅਤੇ ਮਦੀਨਾ ਉਹ ਸਾਊਦੀ ਅਰੇਬੀਆ 'ਚ ਨੇ। 56 ਮੁਸਲਮਾਨ ਮੁਲਕਾਂ ਦੇ ਵਸਿੰਦੇ ਜਿਹੜੇ ਨੇ ਨਿਸ਼ਚਿਤ ਟਾਈਮ ਦੇ ਉੱਤੇ ਅੰਡਰ ਦਾ ਕੰਡੀਸ਼ਨਸ ਪੂਰਾ ਵੀਜ਼ਾ ਲੈ ਕੇ ਸਾਊਦੀ ਅਰੇਬੀਆ ਜਾਂਦੇ ਨੇ। ਹੱਜ ਦੇ ਮੌਕੇ ਵੀ ਕੋਟਾ ਹੁੰਦਾ, ਉਹ ਵੀ ਦੇਖਦੇ ਨੇ ਵੀ ਓਵਰ ਫਲੱਡ ਨਾ ਹੋਏ। ਸੋ ਇਹਦੇ ਨਾਲ ਕੋਈ ਇਸਲਾਮ ਦੀ ਮਾਨਤਾ ਨੂੰ ਜਾਂ ਦੂਸਰੇ ਨੂੰ ਤਾਂ ਫਰਕ ਨਹੀਂ ਪਿਆ, ਕਿਉਂਕਿ ਉਹ ਇਹ ਤਾਂ ਕਹਿ ਨਹੀਂ ਸਕਦੇ ਵੀ ਜਿਹੜਾ ਮਰਜ਼ੀ ਆ ਜਾਏ, ਕੋਈ ਨਹੀਂ ਹੈ। ਤੁਹਾਨੂੰ ਅਲਟੀਮੇਟਲੀ ਜਦੋਂ ਤੁਸੀਂ ਰੂਲਸ ਰੈਗੂਲੇਸ਼ਨਸ ਰਹਿੰਦੇ ਹੋ, ਤੁਹਾਨੂੰ ਉਹ ਕਰਨਾ ਪੈਂਦਾ। ਹਾਂ ਇਹ ਜ਼ਰੂਰ ਹੈ ਕਿ ਜੇ ਪੰਜਾਬੀ 'ਚ ਕਹਿੰਦੇ ਨੇ ਜੇ ਕਿੱਲਾ ਮਜ਼ਬੂਤ ਹੋਏ ਤਾਂ ਸਭ ਕੁਝ ਸੂਤ ਹੁੰਦਾ। ਜਦੋਂ ਸਾਡੇ ਕੋਲ ਇੱਕ ਪ੍ਰੋਸਪਰਸ, ਵਾਇਬਲ, ਸਟਰੋਂਗ ਮੁਲਕ ਖਾਲਿਸਤਾਨ ਹੋਏਗਾ, ਸਾਡੇ ਅੱਜ ਤਾਂ ਹਾਲ ਇਹ ਹੈ ਵੀ ਤੁਸੀਂ ਜੇ ਪਿਛਲੇ 10 ਸਾਲ 'ਚ ਦੇਖੋ ਤੇ ਸਾਡੇ 4 ਹਿਸਟੋਰੀਕਲ ਗੁਰਦੁਆਰੇ ਉਹਨਾਂ ਨੇ ਹੜੱਪ ਲਏ, ਮੰਦਰਾਂ 'ਚ ਕਨਵਰਟ। ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ ਗੰਗਾ ਦੇ ਕੰਢੇ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤਾਂ ਨੂੰ ਚੈਲੰਜ, ਉੱਥੇ ਅੱਜ ਸਕਾਊਟਸ ਦਾ ਦਫ਼ਤਰ ਬਣਾਇਆ ਹੋਇਆ ਸਾਫ਼। ਗੁਰਦੁਆਰਾ ਮੰਗੂ ਮੱਠ, ਜਗਨਨਾਥਪੁਰੀ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰੀ ਔਰ ਜਦੋਂ ਗਏ ਜਿਸ ਥਾਂ 'ਤੇ ਠਹਿਰੇ, ਅੱਜ ਉੱਥੇ ਉਹਨਾਂ ਨੇ ਬਾਜ਼ਾਰ ਦੁਕਾਨਾਂ ਬਣਾ ਦਿੱਤੀਆਂ, ਦੇ ਐਲੀਮੀਨੇਟਡ। ਗੁਰਦੁਆਰਾ ਡੋਂਗਮੌਰ ਇਨ ਸਿੱਕਮ, ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ, ਉਹਨਾਂ ਨੇ ਡਿਬੇਟ ਕੀਤੀ, ਔਰ ਉਹ ਸਾਰੇ ਦਾ ਖੂਬਸੂਰਤ ਗੁਰਦੁਆਰਾ, ਉਹ ਹਿੰਦੂਆਂ ਨੇ ਆਪ ਤਾਂ ਨਹੀਂ, ਕਿਉਂਕਿ ਉਹ ਬੁੱਧਿਸਟ ਸਟੇਟ ਆ, ਬੋਧੀਆਂ ਦਾ ਕਬਜ਼ਾ ਕਰਵਾ ਦਿੱਤਾ। ਗੁਰੂ ਗ੍ਰੰਥ ਸਾਹਿਬ ਗੁਟਕੇ ਚੁਕਾ ਕੇ 4 ਮੀਲ ਦੂਰ ਛੱਡ ਕੇ ਲਾਗਲੇ ਗੁਰਦੁਆਰੇ ਵਾਲਿਆਂ ਨੂੰ, ਜਿਹੜਾ ਵੀ ਉਹਨਾਂ ਦਾ ਲਾਗਲੀ ਸਟੇਟ, ਉਹਨੂੰ ਕਿਹਾ ਵੀ ਆ ਕੇ ਲੈ ਜਾਓ। ਔਰ ਦੈਨ ਈਵਨ ਮਟਨ ਕਸ਼ਮੀਰ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ, ਜਿਸ ਦੇ ਉੱਤੇ ਜਿਹੜੇ ਨੇ ਉਹ ਹਿੰਦੂ ਆਪਣਾ ਕਬਜ਼ਾ ਜਮਾ ਰਹੇ ਨੇ। ਸੋ ਜਿਸ ਟ੍ਰੈਂਡ ਦੇ ਨਾਲ ਇਹ ਸਾਰਾ ਚੱਲਿਆ ਹੋਇਆ ਪਾਰਟ ਹੈ ਨਾ, ਇਹ ਤਾਂ ਮੈਂ ਡਾਇਰੈਕਟ ਕਬਜ਼ੇ ਦੀ ਗੱਲ ਕੀਤੀ। ਅਤੇ ਜੇ ਤੁਸੀਂ ਹੁਣ ਹਿੰਦੂ ਤੋਂ ਵੀ ਕੰਟਰੋਲ ਦੇਖਣਾ ਕਿਵੇਂ ਹੈ, ਤਖਤ ਹਜ਼ੂਰ ਸਾਹਿਬ ਬੋਰਡ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ, ਸਰਕਾਰ ਨੋਮੀਨੇਟ ਕਰਦੀ ਹੈ, ਸ਼ਿਵ ਸੈਨਾ ਕਿੰਨੇ। ਤਖਤ ਪਟਨਾ ਸਾਹਿਬ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ, ਸਰਕਾਰੀ ਨੋਮੀਨੇਟਡ ਉਮੀਦਵਾਰ ਜੋ ਮਰਜ਼ੀ ਉੱਥੇ ਦਿੱਲੀ ਕਮੇਟੀ ਸੀ ਮਾੜੀ ਮੋਟੀ 47 ਤੋਂ ਬਾਅਦ ਜਿਹੜੇ ਸਿੱਖ ਦਿੱਲੀ ਆਏ, ਉਹਨਾਂ ਨੇ ਮਿਹਨਤ ਕਰਕੇ ਬਹੁਤ ਸਾਰੇ ਜਿਹੜੇ 6-7 ਹਿਸਟੋਰੀਕਲ ਗੁਰਦੁਆਰੇ ਸੀ, ਜਿਵੇਂ ਹੁਣ ਅੱਜ ਬਹੁਤਿਆਂ ਨੂੰ ਲੱਗਦਾ ਵੀ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਲੱਖਾਂ ਲੋਕ, ਇਵੇਂ ਨਹੀਂ ਸੀ, ਇਹ ਉਜੜੇ ਜਿਹੇ ਸੀ। ਸਿੱਖ ਤਾਂ ਹੈ ਹੀ ਬਹੁਤ ਥੋੜ੍ਹੇ ਸੀ ਦਿੱਲੀ ਦੇ ਵਿੱਚ 47 ਤੋਂ ਪਹਿਲਾਂ। ਇਹ ਤਾਂ ਜਦੋਂ ਸਿੱਖ ਆਏ, ਇਹ ਗੁਰਦੁਆਰਾ ਅੱਜ ਜਦੋਂ ਉਹ ਪੂਰੇ ਪ੍ਰੋਸਪੈਰਿਟੀ ਵੱਲ ਵੱਧ ਰਹੇ ਸੀ, ਉਹ ਦੂਜੇ ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ RSS ਨੇ ਸਿੱਧਾ ਕੰਟਰੋਲ ਕਰ ਲਿਆ। ਹੁਣ ਮਨਜਿੰਦਰ ਸਿਰਸਾ ਜਿਹੜਾ ਕਰਤਾ ਧਰਤਾ, ਉਹ ਮਿਨਿਸਟਰ ਵੀ ਹੈ, ਉਹਦੀ ਘਰ ਵਾਲੀ ਪਹਿਲਾਂ ਕਾਉਂਸਲਰ ਸੀ BJP ਦੀ। ਦੂਜੀ ਹਰਿਆਣਾ, ਹੁਣ ਜਿਹੜੇ ਹਰਿਆਣਾ ਦੇ 50 ਦੇ ਕਰੀਬ ਹਿਸਟੋਰੀਕਲ ਗੁਰਦੁਆਰੇ ਸ਼੍ਰੋਮਣੀ ਕਮੇਟੀ ਦਾ ਹਿੱਸਾ ਸੀ, ਇਕੱਲੇ ਗੁਰਦੁਆਰੇ ਹੀ ਨਹੀਂ, ਟਰਸਟ ਨੇ, ਉਹਨਾਂ ਦੇ ਕਾਲਜਸ ਨੇ, ਉਹ ਸਾਰੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੋਹਰ ਲਾਲ ਖੱਟੜ ਨੇ ਕਰਕੇ ਕੰਟਰੋਲ ਕਰ ਲਏ। ਜੋ ਰਹਿੰਦਾ ਕਹਿੰਦਾ ਸ਼੍ਰੋਮਣੀ ਕਮੇਟੀ ਆ, ਉਹਦੇ ਲਈ ਕੀ ਡਰਾਮੇ ਹੋ ਰਹੇ ਨੇ ਸਾਹਮਣੇ। ਸੋ ਇਹਨਾਂ ਹਾਲਾਤਾਂ 'ਚ ਜਿਹਨੂੰ ਅਸੀਂ ਸਮਝਦੇ ਹਾਂ ਜੀ ਸਾਡੇ ਗੁਰਦੁਆਰੇ ਤਖਤ ਨੇ, ਉਹ ਤਾਂ ਆਲਰੇਡੀ ਉਹਨਾਂ ਦੇ ਕੋਲ ਨੇ। ਖਾਲਿਸਤਾਨ ਬਣਨ ਦੀ ਸੂਰਤ 'ਚ ਅਸੀਂ ਉਹਨਾਂ ਦੇ ਕਬਜ਼ੇ ਤੋਂ ਲਿਬਰੇਟ ਕਰਵਾ ਸਕਦੇ ਹਾਂ ਕਿ ਬਈ ਇਹਨੂੰ
ਤੇ ਕਿੱਲਾ ਤੁਹਾਡਾ ਤਗੜਾ ਹੋਏਗਾ, ਭੁੱਖੇ ਇਹਨਾਂ ਨੇ ਮਰਨਾ, ਕਣਕ ਸਾਥੋਂ ਹੀ ਲੈਣੀ ਹੈ। ਤੇ ਇਹ ਸਾਰਾ ਪਾਰਟ ਜਿਹੜਾ ਹੈ ਪਾਰਟ ਆਫ ਦਾ ਟਰਮਸ ਹੋਏਗਾ ਕਿ ਵੀ ਇਸ ਸਾਰੇ ਨੂੰ ਕੀਤਾ ਜਾਏ। ਸੈਕੰਡਲੀ ਜਿਹੜੀ ਸਿੱਖਾਂ ਦੀ ਸਿਕਿਉਰਿਟੀ ਹੈ, ਦੇਖੋ ਅਸੀਂ ਨਹੀਂ ਸਮਝਦੇ ਕਿ ਵੀ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਹੋਣੀ ਚਾਹੀਦੀ ਹੈ। 47 'ਚ ਵੀ ਰੋਕੀ ਜਾ ਸਕਦੀ ਸੀ। ਜਦੋਂ ਈਵਨ ਡਿਵੀਜ਼ਨ ਵੀ ਮੰਨੀ ਗਈ, ਨਨ ਆਫ ਦੈਮ ਰੀਅਲਾਈਜ਼ਡ ਕਿ ਇਸ ਲੈਵਲ ਦੇ ਉੱਤੇ ਐਥਨਿਕ ਕਲੀਨਜ਼ਿੰਗ ਹੋ ਜਾਏਗੀ ਦੂਸਰੇ। ਇਟ ਇਜ਼ ਅ ਵੈਰੀ ਬੈਡ ਪ੍ਰੈਸੀਡੈਂਟ। ਸੋ ਅਸੀਂ ਸਮਝਦੇ ਹਾਂ ਵੀ ਇਹ ਦੋ ਹਾਲਤਾਂ ਦੇ ਵਿੱਚ ਮੁਲਕ ਬਣਦੇ ਨੇ। ਇੱਕ ਤਾਂ ਇਹ ਹੈ ਕਿ ਵੀ ਇੰਡੀਆ ਦੇ ਰੂਲਰਸ ਗੁੱਡ ਸੈਂਸ ਮੇ ਪ੍ਰਵੇਲ, ਉਹ ਸਿੱਖਾਂ ਨੂੰ ਕਹਿਣ ਵੀ ਆਓ ਵੀ ਟੇਬਲ ਤੇ ਬਹਿ ਜਾਓ, ਨੈਗੋਸ਼ੀਏਟ ਕਰੋ ਔਰ ਜੋ ਤੁਹਾਡਾ ਹੱਕ ਹੈ ਲੈ ਲਓ। ਅਸੀਂ ਐਜ਼ ਏ ਫਰੈਂਡਲੀ ਨੇਬਰ ਰਹਿਣਾ ਚਾਹੁੰਦੇ ਹਾਂ, ਅਸੀਂ ਐਨਿਮਿਟੀ ਨਹੀਂ ਚਾਹੁੰਦੇ। ਉਹਨਾਂ ਹਾਲਾਤਾਂ 'ਚ ਸਾਡੇ ਕਲੇਮ ਕਾਊਂਟਰ ਕਲੇਮ ਉਹਦੇ 'ਚ ਕਿ ਭਾਈ ਤੁਹਾਡੇ ਜੋ ਰਹਿ ਰਹੇ ਨੇ ਇੱਥੇ ਰਹੀ ਜਾਣ, ਸਾਡੀ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੇ ਜੇ ਕੋਈ ਟ੍ਰਾਂਸਫਰ ਆਫ ਪਾਪੂਲੇਸ਼ਨ ਜਾਂ ਦੂਜੇ ਦਾ ਵੀ ਕੁਛ ਦਾ ਹੁੰਦਾ, ਫਿਊ ਪੀਪਲ ਵਾਂਟ, ਉਹਨਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਕੀਤਾ। ਇਹ ਤਾਂ ਪਹਿਲੀ ਆਪਸ਼ਨ ਹੈ ਜਿਹਦਾ ਬਹੁਤੇ ਚਾਂਸ ਨਹੀਂ, ਕਿਉਂਕਿ ਗੁੱਡ ਸੈਂਸ ਡੋਂਟ ਪ੍ਰਵੇਲ ਸੋ ਈਜ਼ੀਲੀ। ਦੂਸਰਾ ਹੁੰਦਾ ਕਿ ਵੀ ਜਦੋਂ ਐਨਾਰਕੀ ਹੁੰਦੀ ਹੈ, ਕੇਓਸ ਹੁੰਦਾ ਹੈ, ਜੋ ਭੱਜ ਦੌੜ ਹੁੰਦੀ ਹੈ, ਜਿਹੜਾ ਕਿਤੇ ਜਿਵੇਂ ਯੂਗੋਸਲਾਵੀਆ ਟੁੱਟਿਆ ਹੈ ਨਾ, ਕਿਵੇਂ ਉਹਦੇ 'ਚ ਮੇਨ ਤਾਕਤ ਫੌਜ ਦੇ ਵਿੱਚ ਜ਼ਿਆਦਾ ਸਰਬੀਅਨ ਸੀ। ਸਰਬੀਆ, ਕਰੋਸ਼ੀਆ, ਮੈਸੇਡੋਨੀਆ, ਕੋਸੋਵੋ, ਨਿੱਕਾ ਜਿਹਾ ਬੋਸਨੀਆ ਹਰਜ਼ੇਗੋਵੀਨਾ ਮੁਸਲਿਮ ਡੋਮੀਨੇਟਡ ਸੀ, ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਬਟ ਇਵੈਂਚੁਅਲੀ ਦੇ ਬਿਕੇਮ ਐ ਇੰਡੀਪੈਂਡੈਂਟ ਕੰਟਰੀ। ਹੁਣ ਕੋਸੋਵੋ ਵੀ ਬਣ ਗਿਆ। ਉਸ ਹਾਲਤ ਦੇ ਵਿੱਚ ਨੁਕਸਾਨ ਹੁੰਦਾ ਹੈ। ਲੇਕਿਨ ਨਵੰਬਰ 84 ਨੇ ਸਿੱਖਾਂ ਨੂੰ ਇਹ ਤਾਂ ਸਿਖਾਇਆ ਵੀ ਤੁਹਾਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਹੋਏਗਾ। ਔਰ ਇਹ ਇੱਕ ਜ਼ਰੂਰੀ ਹੈ ਵੀ ਸਿੱਖਾਂ ਨੂੰ, ਔਰ ਇਹ ਸ਼ਾਇਦ ਮੇਰਾ ਖਿਆਲ ਸਿੱਖ ਕਾਫੀ ਅਵੇਅਰ ਵੀ ਨੇ ਕੁਝ ਥਾਵਾਂ 'ਤੇ, ਕਿ ਵੀ ਤੁਹਾਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਆਉਣਾ ਚਾਹੀਦਾ ਹੈ ਇੱਕ ਝਟਕੇ ਦੇ ਵਿੱਚ। ਤਾਂ ਕਿਉਂਕਿ ਇਮੀਡੀਏਟ ਜਦੋਂ ਕੋਈ ਚੀਜ਼ ਰਾਈਟਿੰਗ ਜਾਂ ਕੋਈ ਜਿਹੜੀ ਹੈ ਉਹ ਸੈਟ ਇਨ ਹੁੰਦੇ, ਉਦੋਂ ਹੀ ਡੈਮੇਜ ਹੋ ਜਾਂਦਾ। ਅਤੇ ਜੇ ਤੁਸੀਂ ਪਹਿਲੀ ਵੇਵ ਜਿਹੜੀ ਹੈ ਉਹਨੂੰ ਰਿਪਲਸ ਕਰ ਦਿਓ ਅਤੇ ਦੈਨ ਇਹ ਕੋਵਿਡ ਲੋਕ ਨੇ, ਫਿਰ ਜਿਹੜਾ ਹੈ ਉਹ ਤੁਹਾਨੂੰ ਕੋਈ ਹਾਰਮ ਨਹੀਂ ਕਰ ਸਕਦਾ। ਸੋ ਕੁਛ ਚੀਜ਼ਾਂ ਅਨਸਰਟਨਟੀ ਹੈ ਜਿਹਨੂੰ ਕਹਿੰਦੇ ਆ ਕਿ ਵੀ ਇਹ ਸਮੇਂ ਦੇ ਗਰਭ 'ਚ ਕੀ ਹੈ, ਵਟ ਇਜ਼ ਵੀ ਡੋਂਟ ਨੋ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਵੀ ਜੇ ਖਾਲਿਸਤਾਨ ਹੋਂਦ ਚਾਹੁੰਦਾ ਹੈ, ਜਿਹੜੇ ਬਾਹਰਲੇ ਸਿੱਖ ਨੇ ਜਿਹੜੇ ਅੱਜ ਬਿਲਕੁਲ ਇੱਕ ਡਰ ਦੇ ਸਾਏ ਥੱਲੇ ਰਹਿ ਰਹੇ ਨੇ, ਹਰ ਸਿੱਖ ਬਾਹਰ ਨਿਕਲਣ ਲੱਗੇ ਖਬਰਾਂ ਸੁਣ ਕੇ ਨਿਕਲਦਾ ਕਿ ਕੁਛ ਐਸਾ ਤਾਂ ਨਹੀਂ ਹੋਇਆ। ਨਵੰਬਰ 84 ਨੇ ਇਹ ਧੱਜਕਾ ਤਾਂ ਦਿੱਤਾ ਹੀ ਹੈ। ਇਹ ਸਭ ਖਤਮ ਹੋਏਗਾ। ਔਰ ਜਦੋਂ ਤੁਹਾਡੇ ਕੋਲ ਪਾਵਰ ਹੁੰਦੀ ਹੈ, ਜਿਵੇਂ ਅਸੀਂ ਕਿਹਾ ਵੀ ਹੁਣ ਅਮਰੀਕਾ ਸੁਪਰ ਪਾਵਰ ਹੈ, ਜੇ ਅਸੀਂ ਅਮਰੀਕਨ ਸਿਟੀਜ਼ਨ ਸ਼ਿਪ ਦਾ ਪਾਸਪੋਰਟ ਕੈਰੀ ਕਰਦੇ ਹਾਂ ਦੁਨੀਆ ਭਰ 'ਚ, ਅਮਰੀਕਨਜ਼ ਆਪਣੇ ਹਰ ਸਿਟੀਜ਼ਨ ਨੂੰ ਮਹਿਫੂਜ਼ ਕਰਦੇ ਨੇ। ਇਹੀ ਹਾਲ ਪਾਵਰਫੁਲ ਦੂਸਰੀਆਂ ਤਾਕਤਾਂ ਦਾ। ਸੋ ਖਾਲਿਸਤਾਨ ਕੋਈ ਵੀਕਰ ਐਂਟੀਟੀ ਨਹੀਂ ਹੋਏਗਾ। ਔਰ ਮੈਂ ਅਕਸਰ ਇਹ ਕਹਿੰਦਾ ਕਿ ਵੀ ਖਾਲਿਸਤਾਨ ਆਪਣੀ ਇਨਸੈਪਸ਼ਨ ਦੇ ਪਹਿਲੇ 10 ਸਾਲਾਂ ਦੇ ਵਿੱਚ ਇਟ ਵਿਲ ਬੀ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼। ਜਿੰਨਾ ਸਾਡਾ ਪੋਟੈਂਸ਼ੀਅਲ ਹੈ, ਜਿੰਨਾ ਵੱਡਾ ਡਾਇਸਪੋਰਾ ਹੈ, ਜਿੰਨੀ ਮਿਹਨਤ ਔਰ ਐਂਟਰਪ੍ਰਾਈਜ਼ਿੰਗ ਸਿੱਖ ਕੌਮ ਹੈ। ਸੋ ਮੇਰਾ ਖਿਆਲ ਹੈ ਵੀ ਥੋੜ੍ਹੇ ਬਹੁਤ ਉਸ ਦੇ ਇਫੈਕਟ, ਆਫਟਰ ਇਫੈਕਟ ਕੌਮਾਂ ਨੂੰ ਜਰਨੇ ਪੈਂਦੇ ਨੇ। ਕਾਸ਼ 47 ਦੇ ਵਿੱਚ ਸਾਡੀ ਲੀਡਰਸ਼ਿਪ ਵਾਈਜ਼ ਹੁੰਦੀ, ਵੀ ਕੁਡ ਹੈਵ ਕਲੇਮਡ ਆਵਰ ਨੇਸ਼ਨ ਦੈਨ। ਇਹ ਸਾਨੂੰ ਦੁਬਾਰਾ ਉਸ ਸਾਰੇ 'ਚੋਂ ਨਾ ਗੁਜ਼ਰਨਾ ਪੈਂਦਾ। ਬਟ ਹੁਣ ਤਾਂ ਜਦੋਂ ਉਹ ਹੁੰਦਾ ਕਿ ਵੀ ਅਬ ਪਛਤਾਏ ਕਿਆ ਹੋਤ, ਜਬ ਚਿੜੀਆ ਚੁਗ ਗਈ ਖੇਤ। ਇੱਕ ਵਾਰੀ ਤਾਂ ਖੇਤ ਉਹਨੇ ਚੁਗ ਲਿਆ, ਪਰ ਹੁਣ ਅਸੀਂ ਇਹ ਹੋਈ ਹੈ ਕਿ ਵੀ ਹੁਣ ਖੇਤ ਨਹੀਂ ਚੁਗਣ ਦੇਣਾ। ਹੁਣ ਖੇਤ ਦੇ ਮਾਲਕ ਹੀ ਖੇਤ ਦੇ ਵਿੱਚ ਵਾਹੀ ਕਰਨਗੇ, ਚਿੜੀਆਂ ਨਹੀਂ ਹੋਣਗੀਆਂ, ਉਹ ਅਸਮਾਨ 'ਚ ਰਹਿਣਗੀਆਂ। ਪਛਤਾਏ ਕਿਆ ਹੁਆ ਜਬ ਗਾਂ ਚੁਗਦੇ ਖੇਤ। ਹੁਣ ਗਾਂ ਕਾਬੂ ਕਰਨੇ ਬਸ ਮਤਲਬ। ਹਾਂਜੀ ਮੇਰਾ ਖਿਆਲ ਡਨ। ਹਾਂਜੀ ਤੁਸੀਂ ਮਤਲਬ ਬਹੁਤ ਸਿਆਣੇ ਤੇ ਸੰਘਰਸ਼ੀਲ ਹੋ ਨਾ, ਮਤਲਬ ਕਿ ਸਾਡੀ ਸਾਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲੱਗੀ ਹੈ ਜੀ। ਤੇ ਮੇਰਾ ਸਵਾਲ ਇਹ ਕਿ ਜਿੱਦਾਂ ਤੁਸੀਂ ਇੱਕ ਪਹਿਲ ਕਰ ਸਕਦੇ ਹੋ ਕਿ ਜਿੱਦਾਂ ਸਾਰੀਆਂ ਜਥੇਬੰਦੀਆਂ, ਜਿੱਦਾਂ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਆ, ਸਿੱਖਸ ਫॉर ਜਸਟਿਸ ਆ, ਜਾਂ ਆਪਣਾ ਖਾਲਿਸਤਾਨ ਕਾਕਸ, ਉਹ ਸਿੱਖ ਕਾਕਸ, ਹਾਂਜੀ ਸਿੱਖ ਕਾਕਸ, ਹਾਂਜੀ। ਤੇ ਜਿੱਦਾਂ ਹੁਣ ਪਿੱਛੇ ਜੇ ਕਾਨਫਰੰਸ ਵੀ ਹੋਈ ਆ, ਤੁਸੀਂ ਪਿਛਲੇ ਹਫਤੇ ਆਸਟ੍ਰੇਲੀਆ ਦੇ ਵਿੱਚ ਸਿੱਖ ਕਾਨਫਰੰਸ, ਜੀ ਹਾਂ, 2 ਰੋਜ਼ਾ। ਹਾਂਜੀ ਹਾਂਜੀ, ਉਹਦੇ ਲਈ ਮੈਂ ਆਇਆ ਸੀ। ਹਾਂਜੀ ਹਾਂਜੀ, ਤੁਸੀਂ ਆਏ। ਉਹਦੇ ਵਿੱਚ ਜਿੱਦਾਂ ਚਲੋ ਜਿਹੜੀ ਸਿੱਖਸ ਫॉर ਜਸਟਿਸ ਉਹ ਵੀ ਖਾਲਿਸਤਾਨ ਦੇ ਸੰਘਰਸ਼ ਵਿੱਚ ਪੂਰੀ ਤਰ੍ਹਾਂ ਉਹ ਡਟੇ ਹੋਏ ਆ। ਬਿਲਕੁਲ। ਤੇ ਉਹਨਾਂ ਵਿੱਚ ਉਹਨਾਂ ਨੂੰ ਵੀ ਸ਼ਾਇਦ ਸੱਦਾ ਪੱਤਰ ਉਹਨਾਂ ਨੂੰ ਨਹੀਂ ਸੱਦਿਆ ਗਿਆ ਸ਼ਾਇਦ। ਦੇਖੋ ਹਾਂਜੀ, ਤੁਸੀਂ ਇਹ ਮਤਲਬ ਕਿ ਤੁਸੀਂ ਸਿਆਣੇ ਹੋ, ਤੁਹਾਡੀ ਮਤਲਬ ਸਾਰੇ ਮੰਨਦੇ ਵੀ ਆ
ਤੇ ਤੁਸੀਂ ਇਦਾਂ ਹੰਬਲਾ ਮਾਰੋ ਕਿ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਚੱਲੋ ਤੇ ਜਿਹੜਾ ਮੋਰਚਾ ਜਿਹੜਾ ਅਸੀਂ ਇਹ ਫਤਿਹ ਕਰੀਏ। ਤੇ ਮੇਰੀ ਬਸ ਇਹ ਬੇਨਤੀ। ਨਹੀਂ ਦੇਖੋ, ਅਸੀਂ ਤਾਂ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਪਲੇਟਫਾਰਮ ਹੈ, ਜਦੋਂ ਉਹਦੀ ਪਹਿਲੀ ਲਾਂਚਿੰਗ ਨਿਊਯਾਰਕ 'ਚ ਹੋਈ ਤੇ ਭਾਈ ਅਵਤਾਰ ਸਿੰਘ ਪੰਨੂ ਦੂਸਰੇ ਸਾਰੇ ਉਹਦਾ ਹਿੱਸਾ ਸੀ। ਉਹਦੇ 'ਚ ਤਾਂ ਹਮੇਸ਼ਾ ਹੀ, ਕਿਉਂਕਿ ਭਾਈ ਹਿੰਮਤ ਸਿੰਘ ਦੇ ਨਾਲ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਨੇ, ਵਰਕਆਊਟ ਹੁੰਦਾ। ਜਿਹੜਾ ਆਸਟ੍ਰੇਲੀਆ ਵਾਲਾ ਇਹਨਾਂ ਨੇ ਸਰ ਗੁਰਬਖਸ਼ ਸਿੰਘ ਬੈਂਸ ਹੋਰਾਂ ਨੇ ਆਸਟ੍ਰੇਲੀਅਨ ਸੁਪਰੀਮ ਕੌਂਸਲ ਦੇ ਕੀਤਾ। ਇਹਦੇ 'ਚ ਇਹਨਾਂ ਨੇ ਕੋਈ ਜਥੇਬੰਦੀਆਂ ਦੀ ਨੁਮਾਇੰਦਗੀ ਨਹੀਂ ਸੀ ਰੱਖੀ ਹੋਈ, ਇੰਡੀਵਿਜੂਅਲ ਸਕਾਲਰਸ ਨੂੰ ਇਨਵਾਈਟ ਕੀਤਾ ਸੀ। ਬਹੁਤ ਸਾਰੇ ਐਸੇ ਵੀ ਸੀ ਜਿਨ੍ਹਾਂ ਦਾ ਕਿਸੇ ਨਾਲ ਵੀ ਕੋਈ ਸੰਬੰਧ ਨਹੀਂ ਹੈ। ਸੋ ਉਹਦੇ 'ਚ ਗੱਲ ਕਰਨ ਲੱਗਿਆ ਤਾਂ ਸਿੱਖਸ ਫਾਰ ਜਸਟਿਸ ਦੀ ਮੇਰੀ ਕੋਈ ਸਪੀਚ ਮੁਕੰਮਲ ਨਹੀਂ ਹੁੰਦੀ ਜਦੋਂ ਤੱਕ ਮੈਂ ਇਹ ਖਾਲਿਸਤਾਨ ਰੈਫਰੈਂਡਮ ਦੀ ਗੱਲ ਨਾ ਕਰਾਂ। ਇਵੇਂ ਹੀ ਬਾਕੀਆਂ ਨੇ ਵੀ ਕੀਤੀ, ਪਰ ਇਹ ਜਿਹੜੀ 2 ਰੋਜ਼ਾ ਸੀ ਇਹ ਆਰਗੇਨਾਈਜੇਸ਼ਨ ਬੇਸਡ ਨਹੀਂ ਸੀ। ਇਹ ਆਸਟ੍ਰੇਲੀਅਨ ਸੁਪਰੀਮ ਕੌਂਸਲ ਦਾ ਆਪਣਾ ਐਫਰਟ ਸੀ ਕਿ ਵੀ ਅਸੀਂ ਇੱਕ ਛੱਤ ਦੇ ਥੱਲੇ ਇੰਟੈਲੈਕਚੁਅਲਸ ਨੂੰ ਇਕੱਠੇ ਕਰੀਏ ਔਰ ਜਿਹੜੀ ਭਵਿੱਖ ਦੇ ਚੈਲੰਜਸ ਨੇ ਉਹਦੇ 'ਚ ਜ਼ਾਹਰ ਹੈ ਖਾਲਿਸਤਾਨ ਦੀ ਗੱਲ, ਰੈਫਰੈਂਡਮ ਦੀ ਗੱਲ, ਪੰਜਾਬ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੈ ਉਹਦੀ ਗੱਲ, ਇਹ ਸਾਰੇ ਇਸ਼ੂ ਡਿਸਕਸ ਹੋਏ। ਸੋ ਉਹਦੇ 'ਚ ਦੇਖੋ ਮੇਰੀ ਪਹੁੰਚ ਜਿਹੜੀ ਰਹੀ ਹੈ ਇਹ ਸਾਰੇ ਪੀਰੀਅਡ 'ਚ, ਉਹ ਇਰਰਿਸਪੈਕਟਿਵ ਮੇਰਾ ਇਹ ਬਿਲਕੁਲ, ਮੈਂ ਗੁਰੂ ਦੇ ਹਜ਼ੂਰ ਅਸੀਂ ਖੜ੍ਹੇ ਹਾਂ ਕਿ ਹਮਰਾ ਧੜਾ ਹਰ ਰਹਾ ਸਮਾਈ। ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਕਿਹਦੇ ਕੀ ਲੇਬਲ ਲੱਗਾ ਹੋਇਆ। ਸਾਡਾ ਇਹ ਹੈ ਵੀ ਜਿਹੜਾ ਵੀ ਸਿੱਖ ਪੰਥ ਦੇ ਲਈ ਕਿਸੇ ਵੀ ਲੈਵਲ 'ਤੇ ਕੰਮ ਕਰਦਾ ਉਹ ਸਾਡਾ ਮੀਤ ਹੈ, ਸਾਡਾ ਸਖ ਹੈ, ਸਾਡਾ ਭਰਾ ਹੈ, ਸਾਡਾ ਬੰਧਪ ਹੈ। ਔਰ ਇਸ ਲਈ ਇਸ ਤੋਂ ਪਿਛਲੇ ਹਫਤੇ ਸਟਾਕਟਨ ਸਾਰੇ ਮਿਲੇ, ਸਿੱਖਸ ਫਾਰ ਜਸਟਿਸ ਦੇ ਵੀ, ਔਰ ਹੁਣ ਜਿਹੜਾ ਈਵਨ ਉਹਦੇ 'ਚ ਤੁਸੀਂ ਵੀ ਸ਼ਾਇਦ ਉਹ ਫਰੈਂਕ ਦੀ ਗੱਲ ਕੀਤੀ ਸੀ, ਹਾਂਜੀ, ਉਹ ਸਾਰੇ ਹੁਣ ਉਹਨਾਂ ਨੇ ਵੀ ਨਵੀਂ ਗੱਲ ਸ਼ੁਰੂ ਕੀਤੀ ਹੈ। ਅਸੀਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਵੀ ਜਿਹੜੇ ਆਲਰੇਡੀ ਅੱਗੇ ਕਰ ਰਹੇ ਨੇ ਬੀ ਇਨ ਲਾਈਨ ਵਿਦ ਦੈਮ। ਇਹ ਨਾ ਹੋਏ ਵੀ ਉਹ ਹੈ ਜੀ ਅਸੀਂ ਇਕੱਲੇ ਹੀ ਗੋਲ ਮਾਰਨਾ ਚਾਹ ਕੇ, ਬਾਕੀ ਇੱਕ ਟੀਮ ਵਰਕ ਹੈ ਅਲਟੀਮੇਟਲੀ। ਦੇਖੋ ਸਾਂਝ ਤੋਂ ਬਿਨਾਂ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਬਿਨਾਂ ਕਲੈਕਟਿਵਨੈਸ ਦੇ 2 ਚੀਜ਼ਾਂ ਕਿਸੇ ਵੀ ਜ਼ਿੰਦਗੀ 'ਚੋਂ ਇੰਡੀਵਿਜੂਅਲ ਹੋਏ ਜਾਂ ਕੌਮਾਂ ਦੀ ਜ਼ਿੰਦਗੀ ਹੋਈ ਬੜੀਆਂ ਇੰਪੋਰਟੈਂਟ ਹੁੰਦੀਆਂ। ਪਹਿਲਾ ਤਾਂ ਐਂਥੂਜ਼ੀਆਜ਼ਮ, ਜਿਹਨੂੰ ਅਸੀਂ ਉਤਸ਼ਾਹ ਕਹਿੰਦੇ ਹਾਂ, ਭਖਦਾ ਜੀਵਨ ਉਤਸ਼ਾਹ। ਉਹ ਇਹ ਹੈ ਵੀ ਤੁਸੀਂ ਚਾਅ ਨਾਲ ਜਦੋਂ ਉੱਠਦੇ ਹੋ ਸਵੇਰ ਵੇਲੇ, ਉਦੋਂ ਤੁਸੀਂ ਦਿਨ 'ਚ ਉਹ ਕੰਮ ਵੀ ਕਰ ਲੈਂਦੇ ਜਿਹੜੇ ਹਫਤੇ ਦੇ ਪੈਂਡਿੰਗ ਹੁੰਦੇ ਨੇ। ਉਹ ਤੁਹਾਡੀ ਇੰਡੀਵਿਜੂਅਲ ਐਨਰਜੀ ਹੁੰਦੀ ਹੈ। ਕੌਮਾਂ ਦੀ ਜ਼ਿੰਦਗੀ 'ਚ ਵੀ ਹੁਣ ਸੰਤ ਭਿੰਡਰਾਂਵਾਲੇ ਜਾਂ ਦੀਪ ਸਿੱਧੂ ਜਾਂ ਲੇਟਰ ਔਨ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਕੀ, ਲੋਕ ਤਾਂ ਉਹੀ ਸੀ, ਉਹੀ ਨੌਜਵਾਨੀ ਸੀ, ਬਟ ਜਦੋਂ ਉਹ ਆਏ ਦੈਟ ਵਾਜ਼ ਲਾਈਕ ਅ ਕਰੰਟ, ਇੱਕ ਐਂਥੂਜ਼ੀਆਜ਼ਮ ਪੈਦਾ, ਉਹੀ ਖੜੇ ਹੋ ਗਏ ਵੀ ਅਸੀਂ ਕੁਛ ਕਰਨਾ ਹੈ, ਕੁਛ ਪਾਸੇ ਤੁਰਨਾ ਹੈ। ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਟੂ ਐਨਰਜਾਈਜ਼। ਇਹ ਜਿਹੜੇ ਕੋਈ ਬਹਿ ਕੇ ਐਵੇਂ ਦਿਲਗਿਰੀ ਦੀਆਂ ਗੱਲਾਂ ਕਰਨਾ ਤਾਂ ਮੈਂ ਉਹਨਾਂ ਨੂੰ ਝਾੜ ਦਿੰਦਾ। ਮੈਂ ਕਹਿੰਦਾ ਵੀ 2 ਲਫ਼ਜ਼ ਨੇ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ। ਆਪਾ ਪੜਚੋਲ ਤੇ ਆਪਾ ਨਖੇਦੀ। ਆਪਾ ਪੜਚੋਲ ਇੰਪੋਰਟੈਂਟ ਹੈ, ਅਸੀਂ ਦੇਖੀਏ ਵੀ ਕਿੱਥੇ ਅਸੀਂ ਗਲਤੀ ਕੀਤੀ, ਕਿੱਥੇ ਸੁਧਰ, ਲੇਕਿਨ ਜਿਹੜੀ ਆਪਾ ਨਖੇਦੀ ਹੈ ਵੀ ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਅਸੀਂ ਬਈ ਤੁਸੀਂ ਇਹ ਦੇਖੋ ਅਸੀਂ ਇਹ ਵੀ ਹਾਂ, ਅਸੀਂ ਇਹ ਵੀ ਹਾਂ, ਅਸੀਂ ਇਹ ਵੀ, ਇਹ ਅਪਰੋਚ ਹੈ। ਐਂਥੂਜ਼ੀਆਜ਼ਮ ਬਹੁਤ ਇੰਪੋਰਟੈਂਟ ਹੈ। ਤੇ ਦੂਸਰਾ ਪਾਰਟ ਯੂਨਿਟੀ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਇੱਕ ਐਸਾ ਮੰਜਾ ਬਣਾਉਣਾ ਜਿਹਦੇ 'ਚ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ। ਇੱਦਾਂ ਦਾ ਤਾਂ ਮਿਸਤਰੀ ਕੋ ਬਣਿਆ ਨਹੀਂ, ਨਾ ਹੀ ਸਾਰਿਆਂ ਨੇ ਬਹਿਣਾ, ਟੱਬਰ ਨਹੀਂ ਬਹਿੰਦੇ, ਭਰਾ ਭੈਣਾਂ ਪਹਿਲਾਂ ਸਾਰੇ ਏਕਤਾ ਕਰ ਲੈਣ, ਉਹ ਨਹੀਂ ਹੁੰਦਾ। ਉਹ ਏਜੰਡੇ ਦੀ ਏਕਤਾ ਹੁੰਦੀ ਹੈ। ਉਹਦੇ 'ਚ ਤੁਸੀਂ ਏਜੰਡਾ, ਜਿਵੇਂ ਸਿੱਖ ਰੈਫਰੈਂਡਮ ਸੀ, ਹੈ ਨਾ, ਏਜੰਡਾ ਥਰੂ ਹੋਇਆ। ਜਿਹੜੇ ਦਿਲੋਂ ਖੁਣਸ ਵੀ ਖਾਂਦੇ ਹੋਣਗੇ ਕਿਸੇ ਪਾਸੇ ਬੈਠੇ, ਨਹੀਂ ਵੀ ਸੀ, ਉਹ ਇੱਕ ਇਸ ਕਿਸਮ ਦਾ ਇਹਦਾ ਇੱਕ ਰੇਲਾ ਹੁੰਦਾ ਹੈ ਜਾਂ ਇੱਕ ਪੁਸ਼ ਹੁੰਦਾ ਹੈ ਏਜੰਡੇ ਦਾ ਕਿ ਨੋਬਡੀ ਕੈਨ ਸਟਾਪ ਦੈਟ ਵੀਲ। ਸੋ ਉਹ ਯੂਨਿਟੀ ਦੇ ਨਾਲ ਹੀ ਪੋਸੀਬਲ ਹੁੰਦਾ ਕਿ ਏਜੰਡੇ ਦੀ ਯੂਨਿਟੀ, ਵੀ ਤੁਸੀਂ ਕੰਮ ਇਹ ਰੱਖੋ ਕਿ ਜਿਹੜਾ ਵੀ ਕ੍ਰੀਏਟਿਵ ਕੰਮ ਕਰੇਗਾ ABC ਉਹਦਾ ਕੋਈ, ਅਸੀਂ ਉਹਦੀ ਹਮਾਇਤ ਕਰਾਂਗੇ। ਬੇਮਤਲਬ ਨਖੇਦੀ, ਵਿਰੋਧਤਾ, ਕੰਡੈਮਨੇਸ਼ਨ, ਨੈਗੇਟਿਵਿਟੀ, ਇਹ ਸਾਰੀ ਜਿਹੜੀ ਹੈ ਇਹਦੇ 'ਚੋਂ ਕੁਛ ਨਹੀਂ ਨਿਕਲਦਾ। ਰਾਦਰ ਇਹ ਰਿਗਰੈਸਿਵ ਹੁੰਦੀ ਹੈ, ਤੁਹਾਡੀ ਪਰਸਨੈਲਿਟੀ ਨੂੰ ਵੀ ਡਾਊਨ ਕਰਦੀ ਹੈ। ਸੋ ਮੇਰਾ ਖਿਆਲ ਹੈ ਕਿ ਵੀ ਹੁਣ, ਹਾਂਜੀ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮੇਰੇ ਲਈ ਇਹ ਹਮੇਸ਼ਾ ਜਦੋਂ ਵੀ ਯੰਗਸਟਰਸ ਨੂੰ ਮੈਂ ਮਿਲਦਾ ਤਾਂ ਮੇਰੇ ਲਈ ਇਹ ਫਖਰ ਹੁੰਦਾ ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਜੇ ਇਹਨਾਂ ਸਾਰਿਆਂ 'ਚੋਂ ਇੱਕ ਨੇ ਵੀ ਝੰਡਾ ਚੁੱਕ ਲਿਆ, ਉਹਨੂੰ ਲੱਗਾ ਵੀ ਠੀਕ ਹੈ ਮੈਂ ਵੀ ਕੌਮ ਦੇ ਲਈ ਐਕਟਿਵਿਜ਼ਮ ਕਰਨਾ ਹੈ। ਇਹ ਨਹੀਂ ਹੈ ਵੀ ਘਰੋਂ ਛੱਡ ਕੇ, ਪੜ੍ਹਾਈ ਛੱਡ ਕੇ, ਉਹ ਆਪਣਾ ਤੁਹਾਡੇ ਸਾਰੇ ਗੋਲ ਹੋਣੇ ਚਾਹੀਦੇ ਨੇ। ਤਾਂ ਮੈਨੂੰ ਲੱਗਦਾ ਵੀ ਮੇਰਾ ਜੀਵਨ ਸਫਲ ਹੋਇਆ ਜਾਂ ਆਮਦ
ਸਫਲ ਹੋਈ। ਮੇਰੀ ਪਹਿਲੀ ਫੇਰੀ ਸੀ, ਮੈਨੂੰ ਬਹੁਤ ਚੰਗਾ ਲੱਗਾ। ਵੈਸੇ ਵੀ ਤੁਹਾਡਾ ਮੁਲਕ ਸਾਫ਼ ਸੁਥਰਾ ਹੈ, 4 ਚੁਫੇਰੇ ਮੌਸਮ ਵੀ ਇਹਨਾਂ ਦਿਨਾਂ 'ਚ ਬਹੁਤ ਵਧੀਆ ਰਿਹਾ। ਤੁਸੀਂ ਵੀ ਸਾਰੇ ਬਹੁਤ ਸੋਹਣੇ ਹੋ, ਖਾਲਸਾਈ ਬਾਣੇ 'ਚ ਸਜੇ, ਲੱਗਦੇ ਹੋ ਗੁਰੂ ਦਾ ਰੂਪ ਹੈ। ਔਰ ਮਿਹਨਤ ਕਰੋ, ਚੰਗੇ ਬੱਚੇ ਬਣੋ ਆਪਣੇ ਮਾਪਿਓ ਦੀ। ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਪਹਿਲੀ ਸ਼ੁਕਰਗੁਜ਼ਾਰੀ ਸਾਡੀ ਆਪਣੇ ਰੱਬ ਨਾਲ ਹੈ ਜਿਹਨੇ ਸਾਨੂੰ ਬਣਾਇਆ। ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਪਹਿਲਾ ਕਿਰਤਕਣ ਹੁੰਦਾ। ਦੂਜੇ ਮਾਂ-ਬਾਪ ਨਾਲ ਹੈ, ਜਿਹੜੇ ਮਾਂ-ਬਾਪ ਦੀ ਆਗਿਆ 'ਚ ਨਹੀਂ ਹੁੰਦੇ ਜਾਂ ਮਾਪਿਓ ਦਾ ਨਿਰਾਦਰ ਕਰਦੇ ਨੇ। ਮੈਂ ਅਕਸਰ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਦੁਹਰਾਉਂਦਾ ਹੈ ਕਿ ਬਹੁਤ ਘੱਟ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ ਜਿਹੜੇ ਪਰਸਨਲ ਲਾਈਫ ਦੇ ਉੱਤੇ ਨੇ। ਉਹਨਾਂ 'ਚ ਇੱਕ ਸ਼ਬਦ ਹੈ, ਕਿਉਂਕਿ ਪ੍ਰਿਥੀਆ ਗੁਰੂ ਸਾਹਿਬ ਦਾ ਪੁੱਤਰ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਉਹਨਾਂ ਦੀ ਸ਼ਹਾਦਤ ਤੱਕ ਉਹਦਾ ਕੀ ਰੋਲ ਰਿਹਾ, ਗੁਰੂ ਰਾਮਦਾਸ ਜੀ ਨਾਲ ਕਿਹੋ ਜਿਹਾ ਸਲੂਕ ਹੋਏਗਾ। ਗੁਰੂ ਸਾਹਿਬ ਦਾ ਸ਼ਬਦ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ ਤਾਂ ਸਿਓ ਝਗਰਨ ਪਾਪ। ਕਿ ਪੁੱਤਰ ਕਿਉਂ ਪਿਓ ਨਾਲ ਝਗੜਾ ਕਰਦਾ ਹੈ? ਜਿਹਨੇ ਤੈਨੂੰ ਜਣਿਆ ਹੈ, ਜਿਹਨੇ ਤੈਨੂੰ ਵੱਡਾ ਕੀਤਾ ਹੈ, ਉਹਦੇ ਨਾਲ ਝਗੜਨਾ ਪਾਪ ਹੈ। ਸੋ ਆਪਣੇ ਮਾਂ-ਬਾਪ ਉਹਨਾਂ ਦੇ ਕੋਲ ਇੱਕ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ। ਬੇਸ਼ੱਕ 4 ਅੱਖਰ ਸਾਨੂੰ ਵੱਧ ਆਉਂਦੇ ਹੋਣਗੇ, ਆਲਵੇਜ਼ ਰਿਸਪੈਕਟ ਯੂਅਰ ਪੇਰੈਂਟਸ। ਔਰ ਉਸ ਸਾਰੇ ਦੇ ਨਾਲ ਹਿੱਸਾ ਬਣੋ, ਕੁਛ ਨਾ ਕੁਛ ਕੰਟਰੀਬਿਊਟ ਕਰੋ। ਔਰ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇਣ, ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਕਾਮਯਾਬੀ ਹੋਏ। ਔਰ ਕੌਮ ਦਾ ਘਰ, ਇਹ ਤਾਂ ਪਾਤਸ਼ਾਹ ਦਾ ਆਪਣਾ ਕੰਮ ਹੈ, ਆਪਣੀ ਕੌਮ ਹੈ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਸਾਡਾ ਫੇਥ ਜਿਹੜਾ, ਸਾਡਾ ਈਮਾਨ, ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ। ਉਹ ਡੋਲਣਾ ਨਹੀਂ, ਉਹ ਡਿੱਗੋ ਡੋਲੇ ਨਹੀਂ ਖਾਣਾ ਚਾਹੀਦਾ। ਔਰ ਸਾਡਾ ਸਿੱਖੀ 'ਤੇ ਵਿਸ਼ਵਾਸ। ਸਾਡੇ ਨਾਲ ਪ੍ਰੀ ਮੈਡੀਕਲ 'ਚ ਇੱਕ ਬੀਬੀ ਬਹੁਤ ਅੱਛੀ ਸ਼ਾਇਰਾ ਸੀ, ਬੀਬੀ ਕੁਲਜੀਤ ਕੌਰ। ਉਹਨੇ ਇੱਕ ਵਾਰੀ ਸਿੱਖੀ 'ਤੇ ਨਜ਼ਮ ਲਿਖੀ ਤਾਂ ਉਹਦੀਆਂ 2 ਲਾਈਨਾਂ ਮੇਰੀ ਯਾਦਾਸ਼ਤ 'ਚ ਨੇ ਕਿ ਜਦੋਂ ਅਸੀਂ ਡੋਲਣ ਵੱਲ ਜਾਂਦੇ ਹਾਂ ਤਾਂ ਉਹਨੇ ਉਸ ਨਜ਼ਮ 'ਚ ਕਿਹਾ ਸੀ ਕਿ ਵੀ ਜਿਹੜੇ ਪਤਤ ਹੁੰਦੇ ਨੇ ਸਿੱਖੀ ਤੋਂ ਦੌੜਦੇ ਨੇ, ਉਹਨੇ ਲਿਖਿਆ ਵੀ ਸ਼ੱਕ ਦੀਆਂ ਨਜ਼ਰਾਂ ਤੂੰ ਪਵਾ ਰਿਹਾ ਹੈ ਬਾਬੇ ਉੱਤੇ, ਕੋਹੇ ਨੂਰ ਦਾ ਹੀਰਾ ਤੂੰ ਤੋਲ ਰਿਹਾ ਹੈ ਛਾਬੇ ਉੱਤੇ। ਇਹ ਅਸੀਂ ਗੁਰੂ ਨੇ ਸਾਨੂੰ ਕੋਹੇ ਨੂਰ ਦਿੱਤਾ ਹੈ। ਸਿੱਖੀ ਕੋਹੇ ਨੂਰ ਹੈ, ਇਹਦਾ ਨੂਰ ਮੀਲਾਂ ਤੱਕ ਫੈਲਦਾ ਹੈ। ਇਹ ਤਕੜੀ ਤੇ ਛਾਬੇ 'ਤੇ ਤੋਲ ਕੇ ਇਹਦੀ ਕੀਮਤ ਜਾਂ ਇਹਦੇ ਫਾਇਦੇ ਦੱਸਣ ਦੀ ਗੱਲ ਨਹੀਂ ਹੈ। ਸੋ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।